ਜੂਨ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਂਦੀ ਆ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਨੇ ਸੰਘਰਸ਼ ਭੋਗਿਆ, ਪੰਜਾਬ ਨੇ ਸੰਘਰਸ਼ ਕੀਤਾ ਤਾਂ ਸੰਤਾਪ ਭੋਗਿਆ ਪੰਜਾਬ ਨੇ, ਤਾਂ ਉਸ ਨੂੰ ਲੈ ਕੇ ਅੱਜ ਤੁਹਾਡੇ ਸਨਮੁਖ ਹੋਵਾਂਗੇ। ਅੰਦਰ ਦੀਆਂ ਜੋ ਤਸਵੀਰਾਂ ਨੇ, ਜੋ ਪੁਰਾਤਨ ਨਿਸ਼ਾਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੀ ਹਿੱਸੇ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ ਭਾਰਤੀ ਹਕੂਮਤ ਦੇ ਵੱਲੋਂ ਟੈਂਕ ਦਾਖਲ ਕੀਤੇ ਜਾਂਦੇ ਨੇ। ਤਾਂ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਜੋ ਸੰਤਾਪ ਪੰਜਾਬ ਨੇ ਹੰਢਾਇਆ, ਜੋ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਤਾਂ ਉਸ ਨੂੰ ਲੈ ਕੇ ਅਸੀਂ ਕਾਫੀ ਜਿਹੜੀ ਕਿ ਅੰਦਰ ਦੀਆਂ ਨਿਸ਼ਾਨੀਆਂ ਨੇ ਜੋ ਹਲੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ, ਤਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਅੰਦਰ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਜਾਂ ਤਾਂ ਅੱਖੀਂ ਦੇਖਿਆ ਅਤੇ ਜਾਂ ਫਿਰ ਹੱਡੀਂ ਹੰਢਾਇਆ ਉਸ ਵਕਤ ਦਾ ਸੰਤਾਪ। ਅਤੇ 1984 ਦੇ ਵਿੱਚ ਕਿਸ ਤਰ੍ਹਾਂ ਅੰਦਰ ਟੈਂਕ ਬੜੇ, ਕਿਸ ਤਰ੍ਹਾਂ ਕਿਹੜੇ ਪਾਸੋਂ ਗੋਲੀ ਚੱਲੀ, ਤਾਂ ਉਹ ਸਾਰਾ ਜਿਹੜਾ ਕਿ ਅੱਖੀਂ ਦੇਖਿਆ ਬਿਆਨ ਕੀਤਾ ਜਾਵੇਗਾ। ਅੱਜ ਇੰਡੋਜ਼ ਟੀਵੀ ਤੋਂ ਅਸੀਂ ਇੱਕ ਸਪੈਸ਼ਲ ਅਤੇ ਖਾਸ ਜਿਹੜੀ ਕਿ ਰਿਪੋਰਟ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੂਨ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ ਤਾਂ ਉਸ ਨੇ ਜ਼ਖਮ ਨੇ ਜਿਹੜੇ ਉਹ ਬਹੁਤ ਦਿੱਤੇ ਨੇ। ਸਿੱਖ ਕੌਮ ਦੇ ਨਾਲ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਜਿਹੜਾ ਕਿ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇੱਕ ਗੋਲੀ ਦਾ ਨਿਸ਼ਾਨ ਵੀ ਲੱਗਿਆ, ਜਿਹੜਾ ਕਿ ਉਹ ਸੰਭਾਲ ਕੇ ਰੱਖਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਗੋਲੀਆਂ ਸੀ ਜਿਹੜੀਆਂ ਕਿ ਉਹ ਵੱਜੀਆਂ ਸਨ। ਤਾਂ ਅਸੀਂ ਗੱਲ ਕਰਾਂਗੇ, ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਆਖਰ ਜੂਨ 1984 ਦੇ ਵਿੱਚ ਵਾਪਰਿਆ ਕੀ ਸੀਗਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਧੰਨਵਾਦ ਹੈ ਤੁਹਾਡਾ, ਜੋ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਆਪ ਜੀ ਸੰਗਤਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਵਾਸਤੇ ਉਪਰਾਲਾ ਕਰ ਰਹੇ। ਸਿੱਖ ਕੌਮ ਦੇ ਨਾਲ 3 ਘੱਲੂਘਾਰਿਆਂ ਦਾ ਵਿਸ਼ੇਸ਼ ਤੌਰ 'ਤੇ ਸੰਬੰਧ ਜੁੜਦਾ ਹੈ। 18ਵੀਂ ਸਦੀ 'ਚ ਜਿਨ੍ਹਾਂ 'ਚ ਇੱਕ ਸਨ 1746 ਦੇ ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਘੱਲੂਘਾਰਾ ਵਰਤਿਆ, ਜਿਸ 'ਚ ਲਗਭਗ 7 ਤੋਂ ਲੈ ਕੇ 15,000 ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਕੀਤੇ ਗਏ। ਦੂਸਰਾ ਘੱਲੂਘਾਰਾ 5 ਫਰਵਰੀ 1762 ਦੇ ਵਿੱਚ ਕੋਪਰਹੀੜੇ ਦੇ ਅਸਥਾਨ 'ਤੇ ਅਬਦਾਲੀ ਦੀਆਂ ਫੌਜਾਂ ਨਾਲ ਟਾਕਰਾ ਹੋਇਆ। 30,000 ਤੋਂ ਵੱਧ ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ। ਤੀਸਰਾ ਘੱਲੂਘਾਰਾ ਜੂਨ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਉਸ ਸਮੇਂ ਦੀ ਸਰਕਾਰ, ਕਾਂਗਰਸ ਸਰਕਾਰ ਅਤੇ ਹੁਕਮਰਾਨ ਇੰਦਰਾ ਗਾਂਧੀ ਦੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜਾਂ ਦੇ ਰਾਹੀਂ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਕੇ ਇਹ ਘੱਲੂਘਾਰਾ ਵਰਤਾਇਆ। ਜੇ ਘੱਲੂਘਾਰੇ ਦੇ ਅਰਥ ਵੇਖੀਏ, ਇਹਦਾ ਮਤਲਬ ਹੁੰਦਾ ਹੈ ਸਰਬਨਾਸ਼, ਤਬਾਹੀ। ਥੋੜ੍ਹੇ ਸਮੇਂ ਵਿੱਚ ਕਿਸੇ ਸੋਚੀ ਸਮਝੀ ਵਿਉਂਤਬੰਦੀ ਨਾਲ ਕਿਸੇ ਕੌਮ ਦਾ ਵੱਡਾ ਨੁਕਸਾਨ ਜਦੋਂ ਕੀਤਾ ਜਾਵੇ, ਸਿੱਖ ਕੌਮ ਨੇ ਉਸ ਘਟਨਾ ਨੂੰ ਘੱਲੂਘਾਰਾ ਕਿਹਾ ਗਿਆ। ਸਰਬਨਾਸ਼, ਤਬਾਹੀ, ਹੋਲੋਕਾਸਟ ਆਪਾਂ ਇਹ ਸ਼ਬਦ ਵਰਤਦੇ। ਵੱਡੇ ਪੱਧਰ 'ਤੇ ਕਿਸੇ ਕੌਮ ਦਾ ਇਕੱਠਾ ਨੁਕਸਾਨ ਕਰਨਾ। ਸਰਕਾਰੀ ਲਿਖਤਾਂ ਵਿੱਚ ਇਸ ਘਟਨਾ ਨੂੰ ਆਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਕਿਹਾ ਗਿਆ, ਜਿਹਦੇ ਬਾਰੇ ਵਿੱਚ ਸਿੱਖ ਪੰਥ ਵਿਸ਼ਵਕੋਸ਼ ਦੇ ਅੰਦਰ ਇਹ ਗੱਲ ਲਿਖੀ ਹੈ ਕਿ ਸਾਕਾ ਨੀਲਾ ਤਾਰਾ ਦਾ ਭਾਵ ਨੀਲਾ ਤਾਰਾ ਅਸਲ ਵਿੱਚ ਸ਼ਬਦ ਹੈ ਨੀਲਾ ਦਸਤਾਰਾ। ਨੀਲੀਆਂ ਦਸਤਾਰਾਂ ਲਗਭਗ ਸਾਰੇ ਸਿੱਖ ਹੀ ਸਜਾਉਂਦੇ ਨੇ। ਇਉਂ ਕਹਿ ਲਈਏ ਕਿ ਸਹੀ ਮਾਇਨੇ ਵਿੱਚ ਸਿੱਖਾਂ ਨੂੰ ਸੋਧਣ ਵਾਸਤੇ, ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਅਤੇ ਖ਼ਤਮ ਕਰਨ ਵਾਸਤੇ ਕਾਰਾ ਵਰਤਾਇਆ ਗਿਆ। ਜੇ ਇਹਦੇ ਪਿਛੋਕੜ ਵੱਲ ਵੇਖੀਏ, ਲੰਮੇਰਾ ਇਤਿਹਾਸ ਹੈ ਜਿਹੜਾ ਖਾਸ ਕਰਕੇ ਆਨੰਦਪੁਰ ਦੇ ਮਤੇ ਦੀ ਜਦੋਂ ਵਿਚਾਰ ਆਪਾਂ ਕਰਦੇ ਹਾਂ, ਆਨੰਦਪੁਰ ਦੇ ਮਤੇ ਵਿੱਚ ਜਿਹੜੀਆਂ ਉਹ ਮੰਗਾਂ ਕੇਵਲ ਸਿੱਖਾਂ ਦੇ ਹੱਕ ਦੀਆਂ ਹੀ ਨਹੀਂ, ਪੰਜਾਬ ਦੇ ਹਰ ਸ਼ਹਿਰੀ, ਹਰ ਧਰਮ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਿਹਦਾ ਲਾਭ ਪਹੁੰਚਣਾ ਸੀ, ਖਾਸ ਕਰਕੇ ਸਟੇਟਾਂ ਦੀ ਖੁਦ ਮੁਖਤਿਆਰੀ ਦੀ ਇਹਦੇ ਵਿੱਚ ਗੱਲ ਕੀਤੀ ਗਈ ਸੀ। ਆਨੰਦਪੁਰ ਦੇ ਮਤੇ ਨੂੰ ਹੀ ਮਨਾਉਣ ਵਾਸਤੇ ਇਹ ਸਾਰੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਭਾਰਤ ਦੀ ਹਕੂਮਤ ਵੱਲੋਂ ਜਿੱਥੇ ਇਸ ਚੀਜ਼ ਨੂੰ ਟਾਲ ਮਟੋਲ ਕੀਤਾ ਗਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਉਹਨਾਂ ਸਮਿਆਂ ਦੇ ਵਿੱਚ ਇਸ ਅਸਥਾਨ 'ਤੇ ਧਰਮ ਯੁੱਧ ਮੋਰਚੇ ਵਿੱਚ ਸਿੱਖਾਂ ਨੂੰ ਤੋਰਦੇ ਆ, ਇਸ ਅਸਥਾਨ 'ਤੇ ਉਹਨਾਂ ਨੇ ਵਸੇਬਾ ਕੀਤਾ ਹੈ, ਸੰਗਤਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੇ। ਉਹਨਾਂ ਦੇ ਨਾਲ ਹੀ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ, ਉਹ ਵੀ ਇਸ ਅਸਥਾਨ 'ਤੇ ਸਨ। ਬਾਬਾ ਥਾਰਾ ਸਿੰਘ ਵਰਗੇ ਸਿੱਖ
ਇਸ ਦੇ ਨਾਲ ਜਨਰਲ ਸੁਬੇਗ ਸਿੰਘ, ਉਹ ਜਨਰਲ ਜਿਨ੍ਹਾਂ ਨੇ 1971 ਦੇ ਵਿੱਚ ਬੰਗਲਾਦੇਸ਼ ਬਣਵਾਇਆ ਤੇ ਪਾਕਿਸਤਾਨ ਦੀ 90,000 ਦੇ ਕਰੀਬ ਜਿਹੜੀ ਫੌਜ ਸੀ ਜਿਹਨੂੰ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀਗਾ, ਜਿਨ੍ਹਾਂ ਨੂੰ ਬਾਅਦ ਵਿੱਚ ਇੰਦਰਾ ਗਾਂਧੀ ਨੇ ਇੱਕ ਸਿਵਿਲੀਅਨ ਭਾਰਤ ਦੇ ਆਮ ਨਾਗਰਿਕ ਦੇ ਉੱਪਰ ਹਮਲਾ ਕਰਨ ਵਾਸਤੇ ਕਿਹਾ ਤੇ ਉਹਨਾਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਸਿਵਿਲੀਅਨ ਤੇ ਅਟੈਕ ਨਹੀਂ ਕਰਾਂਗਾ, ਬਾਰਡਰ ਤੇ ਚਾਹੋ ਤੇ ਉੱਥੇ ਜੰਗ ਲੜ ਸਕਦਾ। ਜਿਸ ਤੋਂ ਨਾਰਾਜ਼ ਹੋ ਕਰਕੇ ਝੂਠਾ ਇਲਜ਼ਾਮ ਲਾ ਕੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ ਸੀ। ਬਾਬਾ ਜੀ ਜੇ ਗੱਲ ਕਰਦੇ ਆ, ਜਿਵੇਂ ਸ਼ਹੀਦ ਭਾਈ ਮਹਿੰਗਾ ਸਿੰਘ 1 ਜੂਨ ਨੂੰ ਗੋਲੀਆਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ, ਲਗਾਤਾਰ ਤਾਬੜਤੋੜ ਫਾਇਰਿੰਗ ਹੁੰਦੀ ਆ। ਉਸੇ ਹੀ ਘੱਲੂਘਾਰੇ ਵਾਲੇ ਪਾਸੇ ਆ ਰਿਹਾ। ਮੈਂ ਸਿਰਫ ਪਿਛੋਕੜ 'ਚ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਤਾਂ ਕੀਤੀ ਹੈ, ਸਾਨੂੰ ਉਹਨਾਂ ਯੋਧਿਆਂ ਬਾਰੇ ਪਤਾ ਲੱਗ ਜਾਏ। ਇਹ ਸਾਰੇ ਸਿੰਘ ਇੱਥੇ ਸੀ, 200 ਦੇ ਕਰੀਬ ਜੁਝਾਰੂ ਸਿੰਘ ਸਨ। ਕਈ ਵਾਰ ਕਿਹਾ ਜਾਂਦਾ ਹੈ ਕਿ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪਕੜਨ ਵਾਸਤੇ ਭਾਰਤੀ ਫੌਜ ਦਾ ਅਟੈਕ ਸੀਗਾ, ਪਰ ਜਿੱਥੇ ਭਾਰਤੀ ਫੌਜ ਦਰਬਾਰ ਸਾਹਿਬ ਨੂੰ ਘੇਰਾਬੰਦੀ ਕਰਦੀ ਆ, 6 ਲੱਖ ਦੇ ਕਰੀਬ ਫੌਜ ਆਈ ਹੈ ਪੰਜਾਬ ਦੇ ਵਿੱਚ, ਤੇ ਪੰਜਾਬ 'ਚ ਇਹ ਮਾਹੌਲ ਦਿੱਤਾ ਗਿਆ ਕਿ ਪਾਕਿਸਤਾਨ ਤੇ ਜੰਗ ਛਿੜੀ ਆ ਤੇ ਉੱਥੇ ਭੇਜੀ ਜਾ ਰਹੀ। ਪਰ ਕੇਵਲ ਜੇ ਸੰਤਾਂ ਨੂੰ ਹੀ ਪਕੜਨਾ ਸੀ ਤੇ 38 ਦੇ ਕਰੀਬ ਜਿਹੜੇ ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ, ਪਰ ਉੱਥੇ ਤੇ ਸੰਤ ਨਹੀਂ ਸੀ ਨਾ, ਉੱਥੇ ਤੇ ਕੋਈ ਅੱਤਵਾਦੀ ਨਹੀਂ ਸੀ ਜੇ ਸਰਕਾਰੀ ਬੋਲੀ 'ਚ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਇਸ ਸਥਾਨ ਤੇ ਜਦੋਂ ਘੇਰਾਬੰਦੀ ਕੀਤੀ ਗਈ, ਪਹਿਲੇ ਦਿਨ ਜਿੱਥੇ ਸਿੰਘ ਹੋਏ, ਇੱਥੇ CRPF ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਪਹਿਲੇ ਦਿਨ ਬੱਬਰਾਂ ਦੇ ਕੋਈ ਸਿੰਘ ਜਾਂ ਹੋਰ ਸ਼ਰਧਾਲੂ ਸਿੰਘ ਸ਼ਹੀਦ ਹੋਏ। 2 ਜੂਨ ਨੂੰ ਕਰਫਿਊ ਲੱਗਾ ਗਿਆ। 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਸੀ। 3 ਜੂਨ ਵਾਲੇ ਦਿਨ ਭਾਰਤੀ ਫੌਜਾਂ ਨੇ ਪੂਰੀ ਤਰੀਕੇ ਨਾਲ ਘੇਰਾਬੰਦੀ ਕਰਕੇ ਵਿਉਂਤਬੰਦੀ ਕਰ ਲਈ। ਕਰਫਿਊ ਕੁਝ ਸਮੇਂ ਵਾਸਤੇ ਖੁੱਲ੍ਹ ਦਿੱਤੀ ਗਈ। ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਅੰਦਰ ਦਾਖਲ ਹੋਈਆਂ, ਪਰ ਕਰਫਿਊ ਬੰਦ ਹੋਣ ਕਰਕੇ ਉਹ ਬਾਹਰ ਨਹੀਂ ਸੀ ਜਾ ਸਕੀਆਂ। 3 ਜੂਨ ਨੂੰ ਇਹ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਆਈਆਂ ਸੀ। ਇਹ ਦਿਨ ਵਿਉਂਤਬੰਦੀ ਕੀਤੀ ਗਈ ਭਾਰਤੀ ਫੌਜ ਵੱਲੋਂ, ਖਾਸ ਕਰਕੇ ਜਨਰਲ ਬਰਾੜ ਦੇ ਵੱਲੋਂ। ਸਰਦਾਰ ਗੁਰਦੇਵ ਸਿੰਘ ਜਿਹੜੇ ਉਸ ਵਕਤ ਦੇ DC ਸੀ, ਉਹਨਾਂ ਨੂੰ ਕਿਹਾ ਸੀ 2 ਘੰਟੇ ਵਾਸਤੇ ਇਜਾਜ਼ਤ ਦੇ ਦੇ ਅਟੈਕ ਕਰਨ ਦੀ। ਉਹਨਾਂ ਕਿਹਾ ਸੀਗਾ ਕਿ ਮੈਂ ਇਹ ਦਰਬਾਰ ਤੇ ਅਟੈਕ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਉਹਨਾਂ ਨੂੰ ਬਦਲ ਕੇ ਰਮੇਸ਼ ਇੰਦਰ ਨੂੰ ਬਾਅਦ ਵਿੱਚ ਇੱਥੋਂ ਦਾ DC ਲਾਇਆ ਗਿਆ ਸੀਗਾ। ਜਦੋਂ 2 ਘੰਟੇ ਦੀ ਗੱਲ ਕਰਦਾ ਕਿ ਮੈਂ ਤਾਂ 2 ਘੰਟਿਆਂ ਵਿੱਚ ਭਿੰਡਰਾਂ ਵਾਲਿਆਂ ਨੂੰ ਪਕੜ ਕੇ ਬਾਹਰ ਲੈ ਆਵਾਂਗਾ, ਤੇ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਤੁਹਾਡੀ ਸੋਚ ਗਲਤ ਹੈ ਤੇ 2 ਘੰਟੇ ਕੀ ਇੱਥੇ ਕਈ ਦਿਨ ਵੀ ਮੋਰਚਾ ਲਾ ਕਰਕੇ ਤੁਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਅੱਗੋਂ ਬਰਾੜ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਸ਼ਾਇਦ ਇਹ ਗੱਲ ਦਾ ਨਾ ਪਤਾ ਹੋਵੇ, ਜਦੋਂ ਤੋਪ ਚੱਲਦੇ ਨੇ, ਟੈਂਕ ਚੱਲਦੇ ਨੇ ਨਾ, ਤੇ ਚੰਗਿਆਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਨੇ। ਪਰ ਇਹ ਨਹੀਂ ਸੀ ਪਤਾ ਕਿ ਵਾਹ ਕਿੰਨਾ ਨਾਲ ਪੈਣਾ ਹੈ, ਕਿ 2 ਘੰਟੇ ਦੀ ਇਹ ਲੜਾਈ ਅੱਗੇ 72 ਘੰਟਿਆਂ ਤੱਕ ਲਗਾਤਾਰ ਇਹ ਜੱਦੋ-ਜਹਿਦ ਚੱਲਣੀ। ਇਸ ਸਥਾਨ ਦੇ ਉੱਪਰ ਜਿੱਥੇ 3 ਜੂਨ ਨੂੰ ਇਹ ਕਰਫਿਊ ਲੱਗਾ ਹੈ, ਸਾਰੇ ਪਾਸੇ ਵਿਉਂਤਬੰਦੀ ਕੀਤੀ ਹੈ। ਭਾਰਤ ਦੀਆਂ ਤੇ ਫੌਜ ਦੇ ਤਿੰਨੇ ਮੁੱਖ ਪੱਖ, ਜਿਨ੍ਹਾਂ 'ਚੋਂ ਨੇਵੀ ਦੀ ਫੋਰਸ ਪਹੁੰਚੀ ਹੈ, ਏਅਰ ਫੋਰਸ ਪਹੁੰਚੀ ਹੈ, ਆਰਮੀ ਪਹੁੰਚੀ ਹੈ, ਤਿੰਨਾਂ ਨੇ ਰਲ ਕੇ ਇੱਥੇ ਹਮਲਾ ਕੀਤਾ। ਉਹ ਹੈਲੀਕਾਪਟਰ ਵਗੈਰਾ ਲੈ ਕੇ ਸਾਰਾ ਮੁਆਇਨਾ ਕੀਤਾ ਗਿਆ। ਸਿੰਘਾਂ ਨੇ ਮੋਰਚੇ ਲਾਏ ਹੋਏ ਸੀ। 4 ਜੂਨ ਨੂੰ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਸਵੇਰੇ ਅੰਮ੍ਰਿਤ ਵੇਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜੋ ਸੁਖ ਆਸਣ ਵਾਲਾ ਸਥਾਨ ਹੈ, ਉਹਨੂੰ ਕਿਹਾ ਜਾਂਦਾ ਗੁਰਦੁਆਰਾ ਕੋਠਾ ਸਾਹਿਬ। ਇਸ ਕੋਠਾ ਸਾਹਿਬ ਤੋਂ ਰੋਜ਼ ਪ੍ਰਕਾਸ਼ ਹੁੰਦਾ ਹੈ। ਪਾਲਕੀ ਸਾਹਿਬ ਵਿੱਚ ਪਾਤਸ਼ਾਹ ਦਾ ਸ੍ਰੀ ਦਰਬਾਰ ਸਾਹਿਬ, ਰਾਤ ਨੂੰ ਸੁਖ ਆਸਣ ਵੀ ਫਿਰ ਇਸੇ ਸਥਾਨ ਤੇ ਹੁੰਦਾ ਹੈ। 4 ਜੂਨ ਨੂੰ ਸਵੇਰੇ ਪ੍ਰਕਾਸ਼ ਹੋਇਆ। ਸ਼੍ਰੀ ਦਰਬਾਰ ਸਾਹਿਬ ਪ੍ਰਕਾਸ਼ ਤੋਂ ਉਪਰੰਤ ਪਾਵਨ ਹੁਕਮਨਾਮਾ ਲਿਆ ਗਿਆ। ਮੁੱਖ ਵਾਕ ਦੀ ਸਮਾਪਤੀ ਹੁੰਦੀ ਹੈ ਤੇ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਆ। 4:40 ਤੇ ਭਾਰਤ ਦੀ ਫੌਜ ਵੱਲੋਂ ਤੋਪ ਦਾ ਗੋਲਾ ਚੱਲਦਾ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰਲੇ ਪਾਸੇ 9ਵੇਂ ਪਾਤਸ਼ਾਹ ਦੀ ਯਾਦਗਾਰ ਥੜਾ ਸਾਹਿਬ ਹੈ। ਇਹਦੇ ਵਿਚਕਾਰ ਇੱਕ ਸਿੰਧੀਆਂ ਦੀ ਧਰਮਸ਼ਾਲਾ ਹੁੰਦੀ ਸੀ। ਇੱਥੇ ਆ ਕੇ ਪਹਿਲਾ ਅਟੈਕ ਹੁੰਦਾ। ਇਸ ਤੋਂ ਬਾਅਦ ਵਿੱਚ ਇਹ 72 ਘੰਟੇ ਲਗਾਤਾਰ ਸਮਝ ਲਓ ਗੋਲੀਆਂ ਚੱਲਦੀਆਂ। ਜਿਸ ਗੋਲੀਆਂ ਦੇ ਦੌਰਾਨ ਇਹ ਗੁਰੂ ਕੇ ਖਾੜਕੂ ਸਿੰਘ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਇੱਥੇ ਉਸ ਅਟੈਕ ਦਾ ਮੂੰਹ ਤੋੜ ਜਵਾਬ ਦਿੰਦੇ ਆ। ਇਹ ਪਹਿਲੀ ਵਾਰ ਹੋਇਆ ਸੀ 200 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਸ਼੍ਰੀ ਦਰਬਾਰ ਸਾਹਿਬ 4 ਜੂਨ ਦੀ ਰਾਤ ਨੂੰ ਜਿਹੜਾ ਸੁਖਾਸਨ ਹੈ, ਦੁਬਾਰਾ ਕੋਠਾ ਸਾਹਿਬ ਨਹੀਂ ਸੀ ਹੋਇਆ। ਉਸ ਦਿਨ ਰਾਤ ਦਾ ਜਿਹੜਾ ਸੁਖਾਸਨ ਹੈ ਸ਼੍ਰੀ ਦਰਬਾਰ ਸਾਹਿਬ ਉੱਪਰ ਹਰਕੀ ਪੌੜੀ ਦੇ ਉੱਪਰ, ਜਿੱਥੇ ਵੱਡੀ ਭੀੜ ਦਾ ਪ੍ਰਕਾਸ਼ ਹੁੰਦਾ, ਉਸ ਸਥਾਨ ਤੇ ਰਾਤ ਨੂੰ ਸੁਖਾਸਨ ਹੋਇਆ। ਇਸ ਤੋਂ ਬਾਅਦ ਵਿੱਚ ਘੱਲੂਘਾਰੇ ਤੋਂ ਬਾਅਦ ਫਿਰ ਇਹ ਮਰਿਆਦਾ ਜਿਹੜੀ ਦੁਬਾਰਾ ਬਹਾਲ ਹੋਈ। ਇਸੇ ਦੌਰਾਨ ਕੀਰਤਨ ਕਰਨ ਵਾਲੇ ਸਿੰਘ ਵੀ 4 ਤੋਂ 6 ਜੂਨ ਦੇ ਵਿੱਚ ਸ਼ਹੀਦ ਹੁੰਦੇ ਆ, ਸੰਤ ਸ਼ਹੀਦ ਹੁੰਦੇ ਆ। ਇਸੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਜਦੋਂ ਗੋਲੀਆਂ ਚੱਲਦੀਆਂ ਨੇ ਭਾਰਤੀ ਫੌਜ ਵੱਲੋਂ, ਦੱਖਣ ਦੀ ਬਾਹੀ ਵਾਲੇ ਪਾਸੇ ਤੋਂ ਮਸ਼ੀਨ ਗਨ ਦੀ ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬ ਨੂੰ ਜ਼ਖਮੀ ਕਰਦੀ ਹੈ। ਜਿਹੜੇ ਦਰਸ਼ਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਇਸ ਘੱਲੂਘਾਰੇ ਦੇ ਦੌਰਾਨ ਦਰਸ਼ਨ ਕਰਾਏ ਜਾਂਦੇ ਆ,
ਉਹ ਪਾਵਨ ਸਰੂਪ ਦੱਖਣ ਦੀ ਬਾਹੀ ਤੋਂ ਜਦੋਂ ਗੋਲੀ ਚੱਲੀ ਆ, ਜਿਹੜਾ ਪਾਵਨ ਪ੍ਰਕਾਸ਼ ਸੀਗਾ ਪਿਛਲੇ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਹੁੰਦਾ ਆ ਰਿਹਾ ਸੀ, ਹਸਤਲਿਖਤ ਬੀੜ ਦਾ ਆਰੰਭ ਵਾਲੇ ਅੰਗਾਂ ਤੋਂ ਲੈ ਕੇ ਤਤਕਰੇ ਵਾਲੇ ਅੰਗ ਜ਼ਖਮੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਪਜੀ ਸਾਹਿਬ ਦੇ ਅੰਗ, ਫਿਰ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਤੱਕ ਜਿਹੜੇ ਅੰਗ ਸੀ ਉਹ ਜ਼ਖਮੀ ਕੀਤੇ ਗਏ ਉਸ ਪਾਵਨ ਸਰੂਪ ਦੇ। ਤੇ ਜਿਹੜੀ ਗੋਲੀ ਦੇ ਅੰਗ ਸਰੂਪ ਸਾਹਿਬ ਦੇ ਜ਼ਖਮੀ ਕੀਤੇ ਸੀ ਉਹ ਇਸ ਸਥਾਨ ਤੇ ਸਰੂਪ ਸਾਹਿਬ ਦੇ ਦਰਸ਼ਨ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਕਰਾਏ ਜਾ ਰਹੇ ਆ ਤੇ ਉਹ ਗੋਲੀ ਵੀ ਵਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਤੋਪਾਂ ਤੇ ਟੈਂਕਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਉਂ ਕਹਿ ਲਈਏ ਕਿ ਦਿੱਲੀ ਦੇ ਤਖਤ ਵੱਲੋਂ ਸਿੱਖਾਂ ਦੇ ਸਿਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਇਹ ਸਿੱਖਾਂ ਦਾ ਤਖਤ ਢਾਇਆ ਗਿਆ। ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘਾਂ ਦੇ ਮੁਤਾਬਕ ਲਗਭਗ 6-7 ਹਜ਼ਾਰ ਸੰਗਤਾਂ ਅੰਦਰ ਸੀ। ਜੇ ਕੋਈ ਹੱਥ ਖੜੇ ਕਰਕੇ ਬਾਹਰ ਨਿਕਲਦਾ ਉਹਦੇ ਹੱਥ ਪਕੜ ਕੇ ਪਿੱਛੇ ਬੰਨ੍ਹ ਦਿੱਤੇ ਜਾਂਦੇ। 72 ਘੰਟੇ ਤੱਕ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ। ਇਹਨਾਂ ਲੰਮਾ ਸਮੇਂ ਦੇ ਦੌਰਾਨ ਔਰਤਾਂ ਨਾਲ ਬਹੁਤ ਸਾਰੀਆਂ ਘਟਨਾਵਾਂ ਨੇ, ਜਦੋਂ ਅਸੀਂ ਜਬਰ ਜਨਾਹ ਦੀਆਂ ਜਿਹੜੀਆਂ ਕਿਉਂਕਿ ਧੋਵੇ ਸਾਹ ਜਾਂ ਵੱਖ-ਵੱਖ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ, ਅੱਖੀਂ ਡਿੱਠੇ ਹਾਲ ਜਿਨ੍ਹਾਂ ਨੇ ਬਿਆਨ ਕੀਤੇ ਨੇ, ਔਰਤਾਂ ਨਾਲ ਬਹੁਤ ਮਾੜਾ ਸਲੂਕ ਭਾਰਤੀ ਫੌਜ ਵੱਲੋਂ ਕਿ ਛੋਟੇ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਇੱਕ 17-18 ਦਿਨ ਦਾ ਬੱਚਾ ਹੈ, ਉਹਦੀ ਮਾਂ ਪਾਣੀ ਲੈਣ ਵਾਸਤੇ ਆਉਂਦੀ ਹੈ, ਉਸ ਬੱਚੇ ਨੂੰ ਪਕੜ ਕਰਕੇ ਕੰਧ ਦੇ ਨਾਲ ਮਾਰ ਕਰਕੇ ਉਹਦਾ ਸਿਰ ਫੇਰ ਦਿੱਤਾ ਜਾਂਦਾ। ਇਹੋ ਜਿਹਾ ਤਸ਼ੱਦਦ ਦਾ ਦੌਰ ਜਿਹੜਾ ਸੀ ਉਸ ਵਕਤ ਚਲਾਇਆ ਗਿਆ। ਇਹ ਪਾਵਨ ਅਸਥਾਨ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਸਾਰਿਆ ਹੋਇਆ, ਸਿੱਖ ਮਿਸਲਾਂ ਦੇ ਸਮੇਂ ਇਹਦੀ ਉਸਾਰੀ ਕੀਤੀ ਗਈ ਤੇ ਉਸ ਪਾਵਨ ਅਸਥਾਨ ਦੀ ਇਮਾਰਤ ਨੂੰ ਜਿੱਥੇ ਢਹਿ ਢੇਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਰਸ਼ਨੀ ਡਿਓੜੀ ਜਿੱਥੇ ਤੋਸ਼ਾਖਾਨਾ ਤੇ ਪਾਵਨ ਜੋ ਪੁਰਾਤਨ ਸਮੇਂ ਦੇ ਜਿੰਨਾ ਵੀ ਦਰਬਾਰ ਸਾਹਿਬ ਦੇ ਅੰਦਰ ਅੱਜ ਅਸੀਂ ਸੁੰਦਰ ਕੀਮਤੀ ਖਜ਼ਾਨਾ ਜਲੋ ਆਦਿਕ ਦਾ ਸਮਾਨ ਵੇਖਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਟ ਕੀਤੀ ਹੋਈ ਉਹ ਸੁੰਦਰ ਕੀਮਤੀ ਹੀਰਿਆਂ ਵਾਲੀ ਜੜੀ ਹੋਈ ਕੀਮਤੀ ਚਾਂਦਨੀ ਚੰਦੋਆ ਸਾਹਿਬ ਉਹ ਸੜ ਕੇ ਜਿਹੜਾ ਸੀ ਤਬਾਹ ਕੀਤਾ ਗਿਆ। ਜਿਹੜਾ ਡਿਓਢੀ ਦੇ ਉੱਪਰ ਹਮਲਾ ਹੁੰਦਾ, ਡਿਓਢੀ ਤੋਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ, ਪਰ ਉਸ ਤੋਂ ਬਾਅਦ ਅਕਾਲ ਤਖਤ ਨੂੰ ਦੁਬਾਰਾ ਖੜਾ ਕੀਤਾ ਜਾਂਦਾ, ਸੰਗਤ ਦੇ ਵੱਲੋਂ ਵੀ ਖੜਾ ਕੀਤਾ ਜਾਂਦਾ। ਇੱਕ ਵਾਰ ਸੰਤਾ ਸਿੰਘ ਦੇ ਵੱਲੋਂ ਖੜਾ ਕੀਤਾ ਜਾਂਦਾ, ਜਿਹੜੇ ਨਿਹੰਗ ਸਿੰਘ ਮਿਸਲ ਦੇ ਮੁਖੀ ਬਣਾਏ ਗਏ ਸੀ। ਫਿਰ ਉਸ ਤੋਂ ਬਾਅਦ ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ ਤੇ ਦੁਬਾਰਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖੜਾ ਕੀਤਾ ਜਾਂਦਾ। ਬਿਲਕੁਲ ਜੀ ਪਿਆਰਿਓ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਇਸ ਸਥਾਨ ਤੇ ਹਮਲਾ ਕੀਤਾ, ਭਾਰਤੀ ਫੌਜ ਨੇ ਸਾਰੇ ਪਰਿਸਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਰੈਫਰੈਂਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਪਾਵਨ ਪੁਰਾਤਨ ਬੀੜਾਂ ਸੀ ਸਾੜੀਆਂ ਗਈਆਂ, ਖਜ਼ਾਨਾ ਇਤਿਹਾਸ ਦਾ ਲੁੱਟਿਆ ਗਿਆ, ਦਰਬਾਰ ਸਾਹਿਬ ਦਾ ਕੀਮਤੀ ਖਜ਼ਾਨਾ ਲੁੱਟਿਆ ਗਿਆ। ਜਿਹੜੀਆਂ ਗੋਲੀਆਂ ਦੇ ਨਿਸ਼ਾਨ ਅਜੇ ਕੁਝ ਸਥਾਨਾਂ ਤੇ ਸਾਨੂੰ ਨਜ਼ਰ ਆਉਂਦੇ, ਬੁੰਗਿਆਂ ਨੂੰ ਤਬਾਹ ਕੀਤਾ ਗਿਆ। ਜਿਹੜੇ ਰਾਮਗੜੀਆ ਬੁੰਗਾ ਤੁਸੀਂ ਦੇਖਦੇ ਹੋ, ਲੰਗਰਹਾਲ ਵਾਲੀ ਟੰਕੀ ਨੂੰ ਜਿਹੜਾ ਨਿਸਤੋ ਨਾਬੂਦ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਤੇ ਆਲੇ ਦੁਆਲੇ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਸੀ। ਅਕਾਲ ਤਖਤ ਸਾਹਿਬ ਤਾਂ ਢਹਿ ਢੇਰੀ ਕਰ ਹੀ ਦਿੱਤਾ ਗਿਆ ਸੀ। ਪਰ ਉਸ ਵਕਤ ਸਿੱਖ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ, ਕਿਉਂਕਿ ਭਾਰਤੀ ਫੌਜ ਦੇ ਕੋਲ ਹਰ ਪ੍ਰਕਾਰ ਦੀ ਸਹੂਲਤ ਹੁੰਦੀ ਹੈ, ਉਹਨਾਂ ਨੇ ਕਿ ਸੰਗਤ ਨਾ ਵੇਖ ਲਵੇ, ਇਸ ਲਈ ਜਿੰਨੀ ਜਲਦੀ ਹੋ ਸਕੇ ਸੰਤਾ ਸਿੰਘ ਨਿਹੰਗ ਦੇ ਰਾਹੀਂ ਇਹਦੀ ਉਸਾਰੀ ਕਰਵਾਈ ਗਈ ਸੀ। ਪਰ ਜਦੋਂ ਇਹ ਉਸਾਰੀ ਕਰਕੇ ਬਹੁਤ ਸਾਰੇ ਨਿਸ਼ਾਨ ਉਹਨਾਂ ਨੇ ਲੁਕਾਉਣ ਦਾ ਯਤਨ ਕੀਤਾ ਕਿ ਤਾਂ ਕਿ ਆਉਣ ਵਾਲੇ ਸਮੇਂ ਤੱਕ ਲੋਕਾਂ ਤੱਕ, ਸੰਗਤਾਂ ਤੱਕ ਇਹ ਗੱਲ ਨਾ ਪਹੁੰਚ ਸਕੇ। ਪਰ ਫਿਰ ਵੀ ਅੱਜ ਬਹੁਤ ਸਾਰੀ ਇੱਥੇ ਦਰਸ਼ਨੀ ਡਿਓੜੀ ਤੇ ਸ਼੍ਰੀ ਦਰਬਾਰ ਸਾਹਿਬ ਤੇ ਜਾਂ ਜਿੱਥੇ ਵੀ ਇਹ ਗੋਲੀਆਂ ਦੇ ਨਿਸ਼ਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਤੱਕ ਜਿਹੜੀ ਉਹ ਜਾਣਕਾਰੀ ਪਹੁੰਚਾਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਪਣੇ ਪੇਜ ਬਣਾਏ ਨੇ, ਉਹਨਾਂ ਤੇ ਵੀ ਉਹ ਸਾਰੀ ਕੱਲੀ ਫੋਟੋ ਖਿੱਚ ਕੇ ਜਿਹੜੀ ਹੈ ਉਹ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਜਿੱਥੇ ਨਿਸ਼ਾਨ ਗੋਲੀਆਂ ਦੇ 1984 ਦੇ ਲੱਗੇ। ਫਿਰ ਵੀ ਸਰਕਾਰ ਨੇ ਕਾਫੀ ਕੁਝ ਲੁਕਾਉਣ ਦਾ ਯਤਨ ਕੀਤਾ ਹੈ, ਪਰ ਇਹ 1984 ਦੇ ਘੱਲੂਘਾਰੇ ਦੀ ਜਿਹੜੀ ਤਬਾਹੀ ਹੈ, ਇਹਨੂੰ ਸਿੱਖ ਕੌਮ ਨਾ ਭੁੱਲੀ ਸੀ, ਨਾ ਭੁੱਲੀ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਲੇਗੀ। ਜਦੋਂ ਅਸੀਂ ਪਰਿਕਰਮਾ 'ਚ ਜਾਂਦੇ ਹਾਂ, ਦਰਸ਼ਨੀ ਡਿਓੜੀ ਵਿੱਚ ਜਾਂਦੇ ਹਾਂ, ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਜਾਂਦੇ ਹਾਂ, ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਸੇ ਤਰੀਕੇ ਨਾਲ ਦੇਖੇ ਜਾ ਸਕਦੇ ਆ। ਜੋ ਸਾਰੇ ਇਹ ਨਿਸ਼ਾਨ ਭਾਰਤੀ ਫੌਜ ਦੀ ਉਹ ਕਰੂਰਤਾ ਤੇ ਉਸ ਪਾਵਨ ਸਥਾਨ ਤੇ ਜਿੱਥੇ ਉਹਨਾਂ ਨੇ ਬੇਹੁਰਮਤੀ ਕੀਤੀ। ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਭਾਰਤ ਦੀਆਂ ਫੌਜਾਂ ਜਿਹੜੀ ਦੁਨੀਆ ਦਾ ਇੱਕ ਕਾਨੂੰਨ ਹੈ, ਇਹ ਕਦੀ ਵੀ ਕਿਸੇ ਦੇਸ਼ ਦੇ ਬਾਰਡਰ ਤੇ ਲੜਨ ਵਾਲੀ ਫੌਜ ਸਿਵਿਲੀਅਨ ਤੇ ਅਟੈਕ ਨਹੀਂ ਕਰਦੀ। ਸਿਵਿਲੀਅਨ ਆਪਣੇ ਨਹੀਂ, ਦੂਸਰੇ ਦੇਸ਼ ਦੇ ਸਿਵਿਲੀਅਨ ਤੇ ਵੀ ਅਟੈਕ ਨਹੀਂ ਕਰਦੀ। ਪਰ ਇਹ ਵੀ ਕਾਨੂੰਨ ਜਿਹੜਾ ਸੀ ਭਾਰਤ ਦੀ ਫੌਜ ਵੱਲੋਂ ਤੋੜ ਕੇ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਨਾਗਰਿਕਾਂ ਤੇ ਅਟੈਕ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਸੀਗਾ। ਇਸ ਤੋਂ ਇਲਾਵਾ ਉਹ ਗੈਸਾਂ ਵਰਤੀਆਂ ਗਈਆਂ ਜਿਹੜੀਆਂ ਦੁਨੀਆ 'ਚ ਕਿਸੇ ਵੀ ਜੰਗ ਦੇ ਵਿੱਚ
ਬੈਨ ਕੀਤੀਆਂ ਗਈਆਂ ਨੇ, ਉਹਨਾਂ ਗੈਸਾਂ ਦੀ ਵੀ ਵਰਤੋਂ ਕੀਤੀ ਗਈ। ਸੋ ਇਸ ਤਰ੍ਹਾਂ ਇਹ ਤਸ਼ੱਦਦ ਦਾ ਦੌਰ ਜਿਹੜਾ ਸੀਗਾ ਇਹ 1984 ਦੇ ਵਿੱਚ ਚੱਲਿਆ ਹੈ, ਜਿਹਦੀ ਅੱਜ ਦਾਸਤਾਨ ਸਿੱਖ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ। ਤੇ ਅੱਜ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ, ਦਰਸ਼ਨ ਦੀਦਾਰੇ ਕਰ ਰਹੀਆਂ ਨੇ। ਉਹਨਾਂ ਸਥਾਨਾਂ ਦੇ ਜਿੱਥੇ ਆਪ ਜੀ ਜਿੱਥੇ ਜਿੱਥੇ ਅਟੈਕ ਹੋਇਆ, ਇੱਕ ਯਾਦਗਾਰ ਜਿਹੜੀ ਹੈ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਪਿਛਲੇ ਸਮੇਂ ਇੱਕ ਉਪਰਾਲਾ ਕੀਤਾ ਗਿਆ ਸੀ, ਇੱਕ ਯਾਦਗਾਰ ਜਿੱਥੇ 84 ਦੇ ਸ਼ਹੀਦਾਂ ਦੀ ਬਣਾਈ ਗਈ ਹੈ, ਗੁਰਦੁਆਰਾ ਥੜਾ ਸਾਹਿਬ ਨਵੇਂ ਪਾਤਸ਼ਾਹ ਦੀ ਯਾਦਗਾਰ ਦੇ ਨਾਲ। ਉਸ ਤੋਂ ਇਲਾਵਾ ਥੱਲੇ ਬੇਸਮੈਂਟ ਦੇ ਵਿੱਚ ਜਿਹੜੇ ਜਿਹੜੇ ਸਿੰਘ ਸ਼ਹੀਦ ਹੋਏ ਆ ਨਾ, ਉਹਨਾਂ ਦੀ ਯਾਦਗਾਰ ਵਾਸਤੇ ਇੱਕ ਅਜਾਇਬ ਘਰ ਰੂਪ ਵਿੱਚ ਪੂਰੀ ਯਾਦਗਾਰ ਥੱਲੇ ਤਿਆਰੀ ਕੀਤੀ ਜਾ ਰਹੀ, ਜੋ ਉਸਾਰੀ ਅਧੀਨ ਹੈ। ਤੇ ਬਹੁਤ ਜਲਦ ਸੰਗਤਾਂ ਜਿਹੜੀਆਂ ਉਹਦੇ ਦਰਸ਼ਨ ਕਰਨਗੀਆਂ ਕਿ ਕਿਹੜੇ ਕਿਹੜੇ ਸਿੰਘ ਸ਼ਹੀਦ ਹੋਏ ਨੇ। ਲਗਭਗ 150-200 ਦੇ ਕਰੀਬ ਸਿੰਘਾਂ ਦਾ ਜ਼ਿਕਰ ਹੈ, ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਨੇ, ਪਰਿਵਾਰ ਨੇ, ਜਿਹੜਾਂ ਦੇ ਵਿੱਚੋਂ ਕਾਫੀ ਗਿਣਤੀ ਮਿਲ ਗਈ, ਪਰ ਕਈ ਐਸੇ ਸੀ ਜਿਹੜੇ ਸਰਕਾਰ ਦੇ ਵੱਲੋਂ ਬੜੀ ਜਲਦੀ ਇਸ ਢੰਗ ਦੇ ਨਾਲ ਆਸੇ-ਪਾਸੇ ਕਰ ਦਿੱਤੇ ਗਏ, ਜਿਨ੍ਹਾਂ ਦਾ ਵੇਰਵਾ ਵੀ ਬਹੁਤਿਆਂ ਤੱਕ ਨਹੀਂ ਪਹੁੰਚ ਸਕਿਆ। ਇਤਿਹਾਸ ਦੇ ਵਿੱਚ ਆਉਂਦਾ ਕਿ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਆ ਜਿਹੜਾ ਕਿ ਉਸ ਨੂੰ ਪਹਿਲਾਂ ਵੀ ਪੂਰਿਆ ਗਿਆ ਤੇ ਉਸ ਤੋਂ ਬਾਅਦ ਭਾਰਤੀ ਹਕੂਮਤ ਦੇ ਵੱਲੋਂ ਢਾਇਆ ਗਿਆ ਤੇ ਉਹ ਖੂਨ ਦੇ ਨਾਲ ਲੱਥਪੱਥ ਕਰ ਦਿੱਤਾ ਗਿਆ ਸੀ। ਘੋਰ ਜਿਹੜੀ ਕਿ ਬੇਅਦਬੀ ਆ ਇੱਕ ਸਰੋਵਰ ਸਾਹਿਬ ਦੀ ਵੀ ਕੀਤੀ ਗਈ ਆ ਉਸ ਵਕਤ। ਜੀ 8 ਤੋਂ 10 ਵਾਰ ਹਮਲੇ ਹੋਏ ਨੇ ਦਰਬਾਰ ਸਾਹਿਬ, ਜਿਹੜਾ ਚੜ੍ਹ ਕੇ ਆਇਆ ਉਹਨੂੰ ਮੂੰਹ ਦੀ ਖਾਣੀ ਪਈ ਹੈ। ਕਦੀ ਅਕਬਰ ਵਰਗਿਆਂ ਨੇ ਧਮਕੀ ਦਿੱਤੀ ਸੀ ਇਸ ਸਥਾਨ ਤੇ, ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੇਲੇ, ਤੇ ਉਹ ਅਕਬਰ ਦੇ ਸਮੇਂ ਦੇ ਵਿੱਚ ਸ਼ਿਕਾਇਤਾਂ ਹੋਈਆਂ, ਪਰ ਅਕਬਰ ਦਾ ਇੱਕ ਸਾਥੀ ਸੀ ਬੀਰਬਲ, ਅਕਬਰ ਦੇ ਸਾਥੀ ਬੀਰਬਲ ਦੇ ਵੱਲੋਂ, ਕਿਉਂਕਿ ਅਕਬਰ ਤੇ ਗੁਰੂ ਘਰ ਦਾ ਸਤਿਕਾਰ ਕਰਦਾ ਹੈ, ਪਰ ਅਕਬਰ ਦੇ ਸਮੇਂ ਬੀਰਬਲ ਜਿਹੜਾ ਹੈ ਨਾ, ਉਹ ਇੱਕ ਵਾਰ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਸੋਚ ਲੈ ਕੇ ਆਇਆ ਸੀ। ਉਹ ਵੱਖਰੀ ਗੱਲ ਹੈ ਕਿ ਯੂਸਫ ਜੀਆਂ ਦੀ ਬਗਾਵਤ ਬਾਅਦ ਚ ਵਾਪਸ ਨਹੀਂ ਆ ਸਕਿਆ। ਸੁਲਭੀ ਖਾਂ ਵਰਗੇ ਚੜ੍ਹ ਕੇ ਆਏ, ਨਾਦਰ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਏ। ਇਸੇ ਤਰ੍ਹਾਂ 1984 ਜਿਹੜਾ ਸੀ ਇਹ ਉਹ ਹਮਲਾ, ਤੇ 200 ਸਾਲ ਦੇ ਇਤਿਹਾਸ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਸੀ ਪਹਿਲੀ ਵਾਰ ਭੰਗ ਹੋਈ ਸੀ, ਜਿਹੜੀ 1984 ਵਿੱਚ ਭਾਰਤੀ ਫੌਜ ਦੇ ਵੱਲੋਂ ਅਟੈਕ ਕੀਤਾ ਗਿਆ ਸੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ। ਇਸ ਸਮੇਂ ਸਾਰੀ ਮਰਿਆਦਾ ਜਿੱਥੇ ਭੰਗ ਕੀਤੀ ਗਈ, ਦਰਬਾਰ ਸਾਹਿਬ ਕੀਰਤਨ ਕਰਦੇ ਹੋਏ ਰਾਗੀ ਸਿੰਘ ਜਿੱਥੇ ਸ਼ਹੀਦ ਹੁੰਦੇ ਆ, ਇਸ ਤੋਂ ਇਲਾਵਾ ਮੁਲਾਜ਼ਮ ਬਹੁਤ ਸਾਰੇ ਸ਼ਹੀਦ ਹੁੰਦੇ ਆ, ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ ਨੇ, ਬੱਚੇ, ਬਜ਼ੁਰਗ, ਔਰਤਾਂ, ਕਿਸੇ ਦਾ ਵੀ ਲਿਹਾਜ਼ ਜਿਹੜਾ ਸੀ ਭਾਰਤੀ ਫੌਜ ਵੱਲੋਂ ਕੀਤਾ ਨਹੀਂ ਸੀ ਗਿਆ। ਇਹ ਤਸ਼ੱਦਦ ਦੀ ਬਹੁਤ ਵੱਡੀ ਇੱਕ ਜ਼ੁਲਮ ਦੀ ਦਾਸਤਾਨ ਸਿੱਖ ਨਸਲਕੁਸ਼ੀ 1984 ਇੱਕ ਕਿਤਾਬ ਹੈ ਧਰਮ ਪ੍ਰਚਾਰ ਕਮੇਟੀ ਦੀ, ਉੱਥੇ ਜਿਨ੍ਹਾਂ ਨੇ ਅੱਖੀ ਡਿੱਠੇ ਹਾਲ ਨੇ ਉਹਦੇ ਵਿੱਚ ਬਿਆਨ ਕੀਤੇ ਗਏ ਨੇ। ਉਹ ਵੀ ਆਪਾਂ ਯਤਨ ਕਰੀਏ, 40 ਕੁ ਰੁਪਏ ਦੀ ਕਿਤਾਬ ਮਿਲ ਜਾਂਦੀ ਹੈ, ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਸਟਾਲ ਤੋਂ ਲੈ ਲਓ। ਉਹ ਅੱਖੀ ਡਿੱਠੇ ਹਾਲ ਜਿਹੜੇ ਨੇ ਇਸ ਘੱਲੂਘਾਰੇ ਦੇ, ਉਹਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ। ਅਸੀਂ ਭਾਈ ਸਤਵੰਤ ਸਿੰਘ ਹੋਰਾਂ ਦੇ ਨਾਲ ਜਿਹੜੀ ਕਿ ਵਿਚਾਰਾਂ ਦੀ ਇੱਕ ਸਾਂਝ ਸੀ ਉਹ ਪਾ ਰਹੇ ਹਾਂ, ਤਾਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਦਿੰਦੇ ਹਾਂ, ਸੁਖੀ ਤਸਵੀਰ ਦਿਖਾ ਦਿੱਤੀ ਜਾਵੇ, ਜਿਸ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ ਗਿਆ ਸੀਗਾ। ਉਸ ਵਕਤ ਗੋਲੀਆਂ ਲੱਗੀਆਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੇ ਉੱਪਰ, ਤਾਂ ਉਦੋਂ ਜ਼ਖਮੀ ਕੀਤਾ ਗਿਆ 1984 ਦੇ ਵਿੱਚ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਧਰ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਆ, ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਿਲਕੁਲ ਸ਼੍ਰੀ ਦਰਬਾਰ ਸਾਹਿਬ ਆ। ਤਾਂ ਜਦੋਂ ਅਸੀਂ ਇੱਧਰੋਂ ਡਿਊਟੀ ਤੋਂ ਅੰਦਰ ਐਂਟਰੀ ਕਰਦੇ ਹਾਂ ਤਾਂ ਸਾਹਮਣੇ ਦਰਸ਼ਨੀ ਡਿਊਟੀ ਆ, ਜਿਹੜੀ ਡਿਊਟੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ, ਉਹ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤਾਂ ਭਾਈ ਸਾਹਿਬ, ਜਦੋਂ ਇੱਥੇ ਸਿੱਖ ਨੌਜਵਾਨ ਆਉਂਦੇ ਨੇ, ਬੱਚੇ ਆਉਂਦੇ ਨੇ, ਅੱਜ ਕੱਲ੍ਹ ਤਾਂ ਕਾਫੀ ਜਿਹੜੇ ਕਿ ਕਤਲ ਕੇਸ ਕਰੇ ਹੋਏ ਨੇ ਨੌਜਵਾਨਾਂ ਦੇ, ਹਾਲਾਂਕਿ ਦੁਬਾਰਾ ਉਹ ਦਸਤਾਰਾਂ ਸਿਰਾਂ ਦੇ ਉੱਪਰ ਆਉਣੀਆਂ ਸ਼ੁਰੂ ਹੋ ਗਈਆਂ, ਪਰ ਉਹ ਨੌਜਵਾਨਾਂ ਨਾਲ ਵਿਚਾਰ ਚਰਚਾ ਹੁੰਦੀ ਹੈ ਕਦੇ ਨਾ ਕਦੇ। ਦੇਖੋ, ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਜਾਣਦੇ ਆ, ਕਿਉਂਕਿ ਸਰਕਾਰੀ ਕਿਤਾਬਾਂ ਵਿੱਚ, ਸਰਕਾਰੀ ਐਜੂਕੇਸ਼ਨ ਦੇ ਵਿੱਚ ਸਾਡੇ ਇਤਿਹਾਸ ਨੂੰ ਅਣਗੌਲਿਆਂ ਕੀਤਾ ਜਾਂਦਾ। ਇਹ ਤਾਂ ਸੱਚ ਹੈ, ਕਿਸੇ ਕਵੀ ਨੇ ਵੀ ਲਿਖਿਆ ਨਾ, ਜਦੋਂ ਵੀ ਬਹਿ ਕੇ ਸਰਕਾਰਾਂ ਇਤਿਹਾਸ ਦੇ ਵਰਕੇ ਫੋਲੇ ਆ, ਸਾਡੀਆਂ ਸਰਕਾਰਾਂ ਸਿੱਖ ਕੀਤੇ ਅਣਗੌਲੇ। ਉਹ ਜ਼ੁਲਮ ਦੇ ਅੱਗੇ ਲੈ ਕੇ ਖੜੇ, ਜੇ ਅਸੀਂ ਤਲਵਾਰ ਨਾ ਹੁੰਦੇ, ਨਹੀਂ ਸੀ ਹੋਣਾ ਹਿੰਦੁਸਤਾਨ ਜੇ ਸਰਦਾਰ ਨਾ ਹੁੰਦੇ। ਇਹ ਇਤਿਹਾਸ, ਆਪਣਾ ਵਿਰਸਾ ਭਾਵੇਂ ਸਰਕਾਰਾਂ ਨੇ ਲੁਕਾਇਆ। ਵੇਖੋ, ਸਰਕਾਰੀ ਅੰਕੜੇ ਪੜ੍ਹੀਏ ਨਾ, ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆਜ਼ਾਦੀ ਦੀ ਲੜਾਈ ਚੱਲੀ, 121 ਬੰਦਿਆਂ ਦੀ ਫਾਂਸੀ ਦਾ ਜ਼ਿਕਰ ਮਿਲਦਾ, ਉਹ 'ਚ 93 ਗੁਰੂ ਕੇ ਸਿੱਖ ਆ। 2646 ਬੰਦਿਆਂ ਦੀ ਉਮਰ ਕੈਦ ਦਾ ਜ਼ਿਕਰ ਮਿਲਦਾ, ਉਹ 'ਚ 2147 ਗੁਰੂ ਕੇ ਸਿੱਖ। ਜਲਿਆਂ ਵਾਲੇ ਬਾਗ 1300 ਜਣੇ ਸ਼ਹੀਦ ਹੋਏ, ਉਹ 'ਚ 799 ਗੁਰੂ ਕੇ ਸਿੱਖ। ਅਕਾਲੀ ਲਹਿਰ ਹੋਵੇ, ਬਜਬਜ ਘਾਟ ਦੇ ਮੋਰਚੇ, ਹੁਣ ਕੂਕਾ ਲਹਿਰ ਹੋਵੇ, ਕਿੰਨੇ ਸਿੱਖਾਂ ਦਾ ਜਿਹੜਾ 90% ਦੇ ਕਰੀਬ ਕੁਰਬਾਨੀਆਂ ਦਿੱਤੀਆਂ। ਅੱਜ ਉਹ ਇਤਿਹਾਸ ਜਿਹੜਾ ਬਿਲਕੁਲ ਅੱਖਾਂ ਤੋਂ ਓਲੇ ਕਰ ਦਿੱਤਾ ਜਾਂਦਾ। ਭਾਰਤ ਦੇ ਇਤਿਹਾਸ ਵਿੱਚੋਂ
ਜੇ ਸਿੱਖਾਂ ਦਾ ਇਤਿਹਾਸ ਗਾਇਬ ਕਰ ਦੋ ਤੇ ਪਿੱਛੇ ਕੁਛ ਨਹੀਂ ਬਚਦਾ। ਪਰ ਜਿਉਂ-ਜਿਉਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਨੌਜਵਾਨ ਜਾਣਦੇ ਆ, ਬੱਚੇ ਜਾਣਦੇ ਆ, ਅੰਦਰ ਸਿੱਖੀ ਦਾ ਬੀਜ ਹੈ। ਕੱਲ ਜਿੱਦਾਂ ਘਰ 'ਚ ਬੂਟਾ ਲੱਗਾ ਹੁੰਦਾ ਨਾ ਕਈ ਵਾਰ, ਤੇ ਬੂਟੇ ਨੂੰ ਰੋਜ਼ ਪਾਣੀ ਪਾਉਣਾ ਪੈਂਦਾ, ਪਾਣੀ ਪਾਉਂਦੇ ਰਹੀਏ ਤੇ ਬੂਟਾ ਪ੍ਰਫੁੱਲਤ ਹੁੰਦਾ। ਜੇ ਪਾਣੀ ਪਾਉਣਾ ਛੱਡ ਦਈਏ ਤੇ ਹੌਲੀ-ਹੌਲੀ ਸੁੱਕ ਜਾਂਦਾ। ਸਾਡੇ ਬੱਚੇ ਵਿਦੇਸ਼ੀ ਕਲਚਰ ਜਾਂ ਉਹ ਸਕੂਲਾਂ ਦੀ, ਜਿਹੜੀ ਕਨਵੈਂਟ ਸਕੂਲਾਂ ਦੀ ਪੜ੍ਹਾਈ ਕਰਕੇ ਆਪਣੇ ਵਿਰਸੇ ਤੋਂ ਟੁੱਟੇ ਆ। ਪਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਪਰਦਾਵਾਂ, ਜਥੇਬੰਦੀਆਂ ਜਿੰਨੀਆਂ ਵੀ ਨੇ, ਆਪਣੇ ਆਪਣੇ ਉਪਰਾਲੇ ਕਰ ਰਹੀਆਂ। ਜਿਉਂ-ਜਿਉਂ ਕਿਸੇ ਨੂੰ ਪਤਾ ਲੱਗਦਾ ਆਪਣੇ ਵਿਰਸੇ ਬਾਰੇ, ਆਪਣੇ ਇਤਿਹਾਸ ਬਾਰੇ, ਤੇ ਬੜੇ ਐਸੇ ਨੌਜਵਾਨ ਅੱਜ ਪਿੰਡਾਂ ਵਿੱਚ ਵੇਖੇ ਆ, ਵੱਖ-ਵੱਖ ਥਾਵਾਂ ਤੇ ਵੇਖੇ ਆ, ਜਿਹੜੇ ਵਾਪਸ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਤਿਆਰ ਹੋਏ ਨੇ। ਸੋਸ਼ਲ ਮੀਡੀਆ 'ਤੇ ਤੁਹਾਡੇ ਵਰਗੇ ਵੀਰਾਂ ਦਾ ਬੜਾ ਵਧੀਆ ਉਪਰਾਲਾ ਹੈ, ਜਿਹੜਾ ਤੁਸੀਂ ਇਹੋ ਜਿਹੇ ਹੁਣ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਬੱਚੇ ਨੌਜਵਾਨ ਦੇ ਹੱਥ ਵਿੱਚ ਫੋਨ ਹੈ, ਭਾਵੇਂ ਸਮਾਗਮਾਂ 'ਚ ਘੱਟ ਜਾਂਦੇ ਆ, ਪਰ ਜਦੋਂ ਇਹ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰਸੇ, ਆਪਣੇ ਇਤਿਹਾਸ ਨੂੰ ਕੋਈ ਜਾਣਦਾ ਹੈ, ਤੇ ਸੱਚ ਜਾਣੇ ਜਦੋਂ ਅੰਦਰ ਬੂਟਾ ਹੈ ਆਪਣਾ, ਇਹ ਵਿਰਸੇ ਦਾ ਜਦੋਂ ਪਾਣੀ ਪੈਂਦਾ ਹੈ ਨਾ, ਤੇ ਅੰਦਰਲਾ ਬੂਟਾ ਪ੍ਰਫੁੱਲਤ ਹੁੰਦਾ ਹੈ। ਬੜੇ ਐਸੇ ਨੌਜਵਾਨ ਨੇ ਸਿੱਖੀ ਸਰੂਪ 'ਚ ਵਾਪਸ ਵੀ ਆ ਰਹੇ ਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਵੀ ਬਣ ਰਹੇ ਆ। ਕੇਸ ਸੰਭਾਲ ਲਹਿਰ ਕਈ ਵਾਰ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਗਈ, ਜਿਹਦੇ ਵਿੱਚ ਹਜ਼ਾਰਾਂ ਦੇ ਕਰੀਬ ਨੌਜਵਾਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਅਸੀਂ ਪਹੁੰਚ ਕੇ ਫਾਰਮ ਭਰਾਏ, ਉਹਨਾਂ ਨੇ ਸਾਬਤ ਸੂਰਤ ਹੋਣ ਦਾ ਪ੍ਰਣ ਕੀਤਾ। ਸੋ ਇਹ ਤਸ਼ੱਦਦ ਦਾ ਦੌਰ ਚੱਲਦਾ। ਕਈ ਵਾਰ ਨਾ ਇਹ ਨਿਰਾਸ਼ਾ ਦਾ ਮਾਹੌਲ ਬਣਾਇਆ ਜਾਂਦਾ ਹੈ ਕਿ ਸਿੱਖ ਖਤਮ ਹੋ ਗਏ, ਕੀ ਹੋਏਗਾ। ਇਹ ਗੱਲ ਚੇਤੇ ਰੱਖੀਏ, ਕੌਮ ਉਦੋਂ ਨਹੀਂ ਸੀ ਖਤਮ ਹੋਈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ ਕਿ ਜਿਸ ਕੇ ਸਿਰ ਪਰ ਹੋਵੇਂ ਕੇਸ਼, ਰਹਿਣ ਨਾ ਦੇਵੋ ਆਪਣੇ ਦੇਸ਼। ਉਦੋਂ ਵੀ ਖਤਮ ਨਹੀਂ। ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਚਲਨ ਚੱਲਦਾ ਰਿਹਾ। ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਏ ਆ। ਉਹਨਾਂ ਨੇ ਇੱਕ ਵਾਰੀ ਟੌੜਾ ਸਾਹਿਬ ਨੇ ਸਵਾਲ ਕੀਤਾ ਸੀਗਾ, ਉਹ ਵੀ ਬਾਅਦ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, 84 ਵੇਲੇ ਵੀ ਪ੍ਰਧਾਨ ਸੀਗੇ। ਤੇ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਮਾਸਟਰ ਜੀ ਕਿ ਪੰਥ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਕਦੋਂ ਤੱਕ ਖਤਰਾ ਰਹੇਗਾ। ਉਹ ਕਹਿਣ ਲੱਗੇ ਇਹ ਖਤਰਾ ਹਮੇਸ਼ਾ ਹੀ ਬਣਿਆ ਰਹਿਣਾ। ਕਹਿੰਦੇ ਕਿਉਂ? ਕਹਿੰਦੇ ਜਿਹੜੀ ਕੀਮਤੀ ਚੀਜ਼ ਹੋਵੇ ਨਾ, ਜਿਵੇਂ ਆਪਾਂ ਜੰਗਲ ਦੇ ਵਿੱਚ ਦਰਖਤ ਬੜੇ ਹੁੰਦੇ, ਪਰ ਚੰਦਨ ਨੂੰ ਖਤਰਾ ਹੁੰਦਾ ਕਿਉਂਕਿ ਕੀਮਤੀ ਹੈ, ਬੜਾ ਵਧੀਆ ਹੈ। ਇਸੇ ਤਰ੍ਹਾਂ ਆਮ ਲੋਹੇ ਨੂੰ ਖਤਰਾ ਨਹੀਂ, ਪਰ ਸੋਨੇ ਨੂੰ ਖਤਰਾ ਹੈ। ਪੱਥਰਾਂ ਨੂੰ ਖਤਰਾ ਨਹੀਂ, ਹੀਰੇ ਨੂੰ ਖਤਰਾ ਹੁੰਦਾ। ਇੱਥੇ ਤਾਂ ਜਿਹੜੀ ਕੀਮਤੀ ਚੀਜ਼ ਹੋਵੇ, ਸਿੱਖਾਂ ਦਾ ਜਿਹੜਾ ਨਿਆਰਾਪਨ ਹੈ, ਇਹਦੇ ਵਾਸਤੇ ਖਤਰਾ ਹੈ। ਨਿਆਰੇਪਨ ਨੂੰ ਖਤਮ ਕਰਨ ਵਾਸਤੇ ਸਮੇਂ ਦੀਆਂ ਸਰਕਾਰਾਂ, ਸਾਰੀਆਂ ਹਕੂਮਤਾਂ ਲੱਗੀਆਂ ਹੋਈਆਂ ਨੇ। ਤੇ ਜਿੱਦਣ ਸਮਝ ਲਿਓ ਇਹ ਖਤਰਾ ਮੁੱਕ ਗਿਆ, ਇਹ ਨਿਆਰਾਪਨ ਵੀ ਮੁੱਕ ਗਿਆ, ਪੰਥ ਕੀਮਤੀ ਨਹੀਂ ਰਿਹਾ। ਇਹਦਾ ਨਿਆਰਾਪਨ ਹੀ ਐਡਾ ਕੀਮਤੀ ਹੈ, ਇਹਨੂੰ ਖਤਮ ਕਰਨ ਵਾਸਤੇ ਇਹ ਖਤਰਾ ਹਮੇਸ਼ਾ ਬਣਿਆ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਚੱਲਦਾ ਰਹਿਣਾ। ਪਰ ਇਸ ਨਿਆਰੇਪਨ ਨੂੰ ਕਾਇਮ ਰੱਖਣ ਵਾਸਤੇ ਅੱਜ ਲੋੜ ਹੈ, ਜਿੱਥੇ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਅਸੀਂ ਪੜ੍ਹਾ ਰਹੇ ਹਾਂ ਨਾ, ਉੱਥੇ ਥੋੜ੍ਹਾ ਜਿਹਾ ਯਤਨ ਕਰੀਏ, ਸਵੇਰੇ ਸ਼ਾਮ ਥੋੜ੍ਹਾ ਸਮਾਂ ਲਾ ਕੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ 'ਚ ਜਿੱਥੇ ਕਿਤੇ ਵੀ ਆ, ਗਰਮੀ ਦੇ ਵਿੱਚ, ਜੂਨ ਦੇ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਕੈਂਪਾਂ ਦੇ ਵਿੱਚ ਭੇਜੀਏ, ਜੋੜੀਏ, ਤਾਂ ਕਿ ਆਪਣੇ ਵਿਰਸੇ ਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ। ਜੇ ਆਪਣੇ ਬੱਚੇ ਆਪਣੇ ਵਿਰਸੇ ਨੂੰ ਜਾਣਨਗੇ ਤੇ ਸੱਚ ਜਾਣੋ, ਪੱਥਰ ਦੀ ਕਦਰ ਭਾਵੇਂ ਜਦੋਂ ਛੋਟਾ ਬੱਚਾ ਬੜਾ ਸੰਭਾਲਦਾ, ਪਰ ਕਈ ਵਾਰ ਆਮ ਤੌਰ ਤੇ ਪੱਥਰ ਸਮਝ ਕੇ ਅਸੀਂ ਸੁੱਟ ਦਿੰਦੇ ਹਾਂ, ਪਰ ਜੇ ਪਤਾ ਲੱਗ ਜੇ ਪੱਥਰ ਨਹੀਂ ਹੈ, ਹੀਰਾ ਹੈ, ਤੇ ਉਹ ਸਧਾਰਨ ਪੱਥਰ ਨੂੰ ਵੀ ਜਿੱਦਣ ਪਤਾ ਲੱਗ ਜੇ ਹੀਰਾ, ਤਾਂ ਸੰਭਾਲ ਰੱਖਦੇ ਹਾਂ। ਜਿਹਨੂੰ ਇਹ ਕੇਸਾਂ ਦੀ ਮਹਾਨਤਾ ਪਤਾ ਲੱਗ ਗਈ, ਸਿੱਖੀ ਸਰੂਪ ਤੇ ਪੰਜ ਕਕਾਰਾਂ ਦਾ ਇਹਦਾ ਪਤਾ ਲੱਗ ਗਿਆ ਨਾ, ਉਹਦੇ ਰੋਮ ਰੋਮ 'ਚੋਂ ਆਵਾਜ਼ ਅੱਜ ਵੀ ਆਉਂਦੀ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਹੈ। ਸਾਡਾ ਫਰਜ਼ ਹੈ, ਸਾਡਾ ਤੁਹਾਡਾ, ਅਸੀਂ ਰਲ ਕੇ, ਕਿਉਂਕਿ ਅਸੀਂ ਦੂਜੇ ਤੇ ਸੁੱਟਦੇ ਨੇ, ਉਹਦਾ ਫਰਜ਼ ਹੈ, ਅਸੀਂ ਉਹਦਾ ਨਹੀਂ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਅਸੀਂ ਰਲ ਕੇ ਸਾਰੇ ਹੀ ਮਿਲ ਕੇ ਉਪਰਾਲਾ ਕਰੀਏ। ਜਿਹੜੇ ਨੌਜਵਾਨ ਦੂਰ ਹੋ ਗਏ ਨੇ ਪਿਛਲੇ ਸਮੇਂ ਦੇ ਦੌਰਾਨ, ਜਿਹੜਾ ਆਪਣੇ ਵਿਰਸੇ ਤੋਂ ਟੁੱਟੇ ਨੇ, ਅੱਜ ਉਹਨੂੰ ਜੋੜੀਏ ਆਪਣੇ ਨਾਲ, ਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਹਮਲਾ ਮਾਰਨਾ ਹੈ। ਜਿੰਨਾ ਹੋ ਸਕੇ ਆਪਾਂ ਸਾਰੇ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ। ਤਾਂ ਸੋਸ਼ਲ ਮੀਡੀਆ ਇਸ ਪ੍ਰਚਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦਾ, ਜਿਵੇਂ ਤੁਸੀਂ ਅੱਜ ਕਰ ਰਹੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਸਨ। ਤਾਂ ਇਹਨਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਜੂਨ 1984 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੀ ਕੀਤੀ ਆ, ਕਿਉਂਕਿ 1984 ਦੇ ਵਿੱਚ ਬਹੁਤ ਕੁਛ ਸਿੱਖ ਕੌਮ ਨੇ ਚੱਲਿਆ, ਤੇ ਉਸ ਤੋਂ ਬਾਅਦ 10 ਸਾਲ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਪੰਜਾਬ ਹੀ ਜਾਣਦਾ, ਕਿਉਂਕਿ ਪੰਜਾਬ ਸੰਘਰਸ਼ ਦੇ ਰਾਹ 'ਤੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਨੂੰ 1984 ਦੇ ਨਾਲ ਸੰਬੰਧਿਤ ਦਿਖਾਵਾਂਗੇ। ਜੂਨ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਂਦੀ ਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਨੇ ਸੰਘਰਸ਼ ਭੋਗਿਆ, ਪੰਜਾਬ ਨੇ ਸੰਘਰਸ਼ ਕੀਤਾ, ਤਾਂ ਸੰਤਾਪ ਭੋਗਿਆ ਪੰਜਾਬ ਨੇ, ਤਾਂ ਉਸ ਨੂੰ ਲੈ ਕੇ ਅੱਜ ਤੁਹਾਡੇ
ਸਨਮੁਖ ਹੋਵਾਂਗੇ। ਅੰਦਰ ਦੀਆਂ ਜੋ ਤਸਵੀਰਾਂ ਨੇ, ਜੋ ਪੁਰਾਤਨ ਨਿਸ਼ਾਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੀ ਹਿੱਸੇ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ ਭਾਰਤੀ ਹਕੂਮਤ ਦੇ ਵੱਲੋਂ ਟੈਂਕ ਦਾਖਲ ਕੀਤੇ ਜਾਂਦੇ ਨੇ। ਤਾਂ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਜੋ ਸੰਤਾਪ ਪੰਜਾਬ ਨੇ ਹੰਢਾਇਆ, ਜੋ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਤਾਂ ਉਸ ਨੂੰ ਲੈ ਕੇ ਅਸੀਂ ਕਾਫੀ ਜਿਹੜੀ ਕਿ ਅੰਦਰ ਦੀਆਂ ਨਿਸ਼ਾਨੀਆਂ ਨੇ ਜੋ ਹਲੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ, ਤਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੰਦਰ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਜਾਂ ਤਾਂ ਅੱਖੀਂ ਦੇਖਿਆ ਤੇ ਜਾਂ ਫਿਰ ਹੱਡੀ ਹੰਢਾਇਆ ਉਸ ਵਕਤ ਦਾ ਸੰਤਾਪ। ਤੇ 1984 ਦੇ ਵਿੱਚ ਕਿਸ ਤਰ੍ਹਾਂ ਅੰਦਰ ਟੈਂਕ ਬੜੇ, ਕਿਸ ਤਰ੍ਹਾਂ ਕਿਹੜੇ ਪਾਸੋਂ ਗੋਲੀ ਚੱਲੀ, ਤਾਂ ਉਹ ਸਾਰਾ ਜਿਹੜਾ ਕਿ ਅੱਖੀਂ ਦੇਖਿਆ ਬਿਆਨ ਕੀਤਾ ਜਾਵੇਗਾ। ਅੱਜ ਇੰਡੋਜ਼ ਟੀਵੀ ਤੋਂ ਅਸੀਂ ਇੱਕ ਸਪੈਸ਼ਲ ਤੇ ਖਾਸ ਜਿਹੜੀ ਕਿ ਰਿਪੋਰਟ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੂਨ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ, ਤਾਂ ਉਸ ਨੇ ਜ਼ਖਮ ਨੇ ਜਿਹੜੇ ਉਹ ਬਹੁਤ ਦਿੱਤੇ ਨੇ ਸਿੱਖ ਕੌਮ ਦੇ ਨਾਲ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਜਿਹੜਾ ਕਿ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇੱਕ ਗੋਲੀ ਦਾ ਨਿਸ਼ਾਨ ਵੀ ਲੱਗਿਆ, ਜਿਹੜਾ ਕਿ ਉਹ ਸੰਭਾਲ ਕੇ ਰੱਖਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਗੋਲੀਆਂ ਸੀ ਜਿਹੜੀਆਂ ਕਿ ਉਹ ਵੱਜੀਆਂ ਸਨ। ਤਾਂ ਅਸੀਂ ਗੱਲ ਕਰਾਂਗੇ, ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦੇ ਨੇ। ਤਾਂ ਇਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਆਖਰ ਜੂਨ 1984 ਦੇ ਵਿੱਚ ਵਾਪਰਿਆ ਕੀ ਸੀਗਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਧੰਨਵਾਦ ਹੈ ਤੁਹਾਡਾ ਜੋ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਆਪ ਜੀ ਸੰਗਤਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਵਾਸਤੇ ਉਪਰਾਲਾ ਕਰ ਰਹੇ। ਸਿੱਖ ਕੌਮ ਦੇ ਨਾਲ 3 ਘੱਲੂਘਾਰਿਆਂ ਦਾ ਵਿਸ਼ੇਸ਼ ਤੌਰ 'ਤੇ ਸੰਬੰਧ ਜੁੜਦਾ ਹੈ। 18ਵੀਂ ਸਦੀ 'ਚ ਜਿਨ੍ਹਾਂ 'ਚ ਇੱਕ ਸਨ 1746 ਦੇ ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਘੱਲੂਘਾਰਾ ਵਰਤਿਆ, ਜਿਸ 'ਚ ਲਗਭਗ 7 ਤੋਂ ਲੈ ਕੇ 15,000 ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਕੀਤੇ ਗਏ। ਦੂਸਰਾ ਘੱਲੂਘਾਰਾ 5 ਫਰਵਰੀ 1762 ਦੇ ਵਿੱਚ ਕੋਪਰਹੀੜੇ ਦੇ ਅਸਥਾਨ 'ਤੇ ਅਬਦਾਲੀ ਦੀਆਂ ਫੌਜਾਂ ਨਾਲ ਟਾਕਰਾ ਹੋਇਆ। 30,000 ਤੋਂ ਵੱਧ ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ। ਤੀਸਰਾ ਘੱਲੂਘਾਰਾ ਜੂਨ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਉਸ ਸਮੇਂ ਦੀ ਸਰਕਾਰ, ਕਾਂਗਰਸ ਸਰਕਾਰ ਤੇ ਹੁਕਮਰਾਨ ਇੰਦਰਾ ਗਾਂਧੀ ਦੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜਾਂ ਦੇ ਰਾਹੀਂ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਇਹ ਘੱਲੂਘਾਰਾ ਵਰਤਾਇਆ। ਜੇ ਘੱਲੂਘਾਰੇ ਦੇ ਅਰਥ ਵੇਖੀਏ, ਇਹਦਾ ਮਤਲਬ ਹੁੰਦਾ ਹੈ ਸਰਬਨਾਸ਼, ਤਬਾਹੀ। ਥੋੜ੍ਹੇ ਸਮੇਂ ਵਿੱਚ ਕਿਸੇ ਸੋਚੀ ਸਮਝੀ ਵਿਉਂਤਬੰਦੀ ਨਾਲ ਕਿਸੇ ਕੌਮ ਦਾ ਵੱਡਾ ਨੁਕਸਾਨ ਜਦੋਂ ਕੀਤਾ ਜਾਵੇ, ਸਿੱਖ ਕੌਮ ਨੇ ਉਸ ਘਟਨਾ ਨੂੰ ਘੱਲੂਘਾਰਾ ਕਿਹਾ ਗਿਆ। ਸਰਬਨਾਸ਼, ਤਬਾਹੀ, ਹੋਲੋਕਾਸਟ ਆਪਾਂ ਇਹ ਸ਼ਬਦ ਵਰਤਦੇ। ਵੱਡੇ ਪੱਧਰ ਤੇ ਕਿਸੇ ਕੌਮ ਦਾ ਇਕੱਠਾ ਨੁਕਸਾਨ ਕਰਨਾ। ਸਰਕਾਰੀ ਲਿਖਤਾਂ ਵਿੱਚ ਇਸ ਘਟਨਾ ਨੂੰ ਆਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਕਿਹਾ ਗਿਆ, ਜਿਹਦੇ ਬਾਰੇ ਵਿੱਚ ਸਿੱਖ ਪੰਥ ਵਿਸ਼ਵਕੋਸ਼ ਦੇ ਅੰਦਰ ਇਹ ਗੱਲ ਲਿਖੀ ਹੈ ਕਿ ਸਾਕਾ ਨੀਲਾ ਤਾਰਾ ਦਾ ਭਾਵ, ਨੀਲਾ ਤਾਰਾ ਅਸਲ ਵਿੱਚ ਸ਼ਬਦ ਹੈ ਨੀਲਾ ਦਸਤਾਰਾ। ਨੀਲੀਆਂ ਦਸਤਾਰਾਂ ਲਗਭਗ ਸਾਰੇ ਸਿੱਖ ਹੀ ਸਜਾਉਂਦੇ ਨੇ। ਇਉਂ ਕਹਿ ਲਈਏ ਕਿ ਸਹੀ ਮਾਇਨੇ ਵਿੱਚ ਸਿੱਖਾਂ ਨੂੰ ਸੋਧਣ ਵਾਸਤੇ, ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਤੇ ਖ਼ਤਮ ਕਰਨ ਵਾਸਤੇ ਕਾਰਾ ਵਰਤਾਇਆ ਗਿਆ। ਜੇ ਇਹਦੇ ਪਿਛੋਕੜ ਵੱਲ ਵੇਖੀਏ, ਲੰਮੇਰਾ ਇਤਿਹਾਸ ਹੈ ਜਿਹੜਾ ਖਾਸ ਕਰਕੇ ਆਨੰਦਪੁਰ ਦੇ ਮਤੇ ਦੀ ਜਦੋਂ ਵਿਚਾਰ ਆਪਾਂ ਕਰਦੇ ਹਾਂ, ਆਨੰਦਪੁਰ ਦੇ ਮਤੇ ਵਿੱਚ ਜਿਹੜੀਆਂ ਉਹ ਮੰਗਾਂ ਕੇਵਲ ਸਿੱਖਾਂ ਦੇ ਹੱਕ ਦੀਆਂ ਹੀ ਨਹੀਂ, ਪੰਜਾਬ ਦੇ ਹਰ ਸ਼ਹਿਰੀ, ਹਰ ਧਰਮ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਿਹਦਾ ਲਾਭ ਪਹੁੰਚਣਾ ਸੀ। ਖਾਸ ਕਰਕੇ ਸਟੇਟਾਂ ਦੀ ਖੁਦ ਮੁਖਤਿਆਰੀ ਦੀ ਇਹਦੇ ਵਿੱਚ ਗੱਲ ਕੀਤੀ ਗਈ ਸੀ। ਆਨੰਦਪੁਰ ਦੇ ਮਤੇ ਨੂੰ ਹੀ ਮਨਾਉਣ ਵਾਸਤੇ ਇਹ ਸਾਰੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਭਾਰਤ ਦੀ ਹਕੂਮਤ ਵੱਲੋਂ ਜਿੱਥੇ ਇਸ ਚੀਜ਼ ਨੂੰ ਟਾਲ ਮਟੋਲ ਕੀਤਾ ਗਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਉਹਨਾਂ ਸਮਿਆਂ ਦੇ ਵਿੱਚ ਇਸ ਅਸਥਾਨ ਤੇ ਧਰਮ ਯੁੱਧ ਮੋਰਚੇ ਵਿੱਚ ਸਿੱਖਾਂ ਨੂੰ ਤੋਰਦੇ ਆ, ਇਸ ਅਸਥਾਨ ਤੇ ਉਹਨਾਂ ਨੇ ਵਸੇਬਾ ਕੀਤਾ ਹੈ, ਸੰਗਤਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੇ। ਉਹਨਾਂ ਦੇ ਨਾਲ ਹੀ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ, ਉਹ ਵੀ ਇਸ ਅਸਥਾਨ ਤੇ ਸਨ। ਬਾਬਾ ਥਾਰਾ ਸਿੰਘ ਵਰਗੇ ਸਿੱਖ, ਇਸ ਦੇ ਨਾਲ ਜਨਰਲ ਸੁਬੇਗ ਸਿੰਘ, ਉਹ ਜਨਰਲ ਜਿਨ੍ਹਾਂ ਨੇ 1971 ਦੇ ਵਿੱਚ ਬੰਗਲਾਦੇਸ਼ ਬਣਵਾਇਆ ਤੇ ਪਾਕਿਸਤਾਨ ਦੀ 90,000 ਦੇ ਕਰੀਬ ਜਿਹੜੀ ਫੌਜ ਸੀ ਜਿਹਨੂੰ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀਗਾ, ਜਿਨ੍ਹਾਂ ਨੂੰ ਬਾਅਦ ਵਿੱਚ ਇੰਦਰਾ ਗਾਂਧੀ ਨੇ ਇੱਕ ਸਿਵਿਲੀਅਨ
ਭਾਰਤ ਦੇ ਆਮ ਨਾਗਰਿਕ ਦੇ ਉੱਪਰ ਹਮਲਾ ਕਰਨ ਵਾਸਤੇ ਕਿਹਾ ਤੇ ਉਹਨਾਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਸਿਵਲੀਅਨ ਤੇ ਅਟੈਕ ਨਹੀਂ ਕਰਾਂਗਾ, ਬਾਰਡਰ ਤੇ ਚਾਹੋ ਤੇ ਉੱਥੇ ਜੰਗ ਲੜ ਸਕਦਾ, ਜਿਸ ਤੋਂ ਨਾਰਾਜ਼ ਹੋ ਕਰਕੇ ਝੂਠਾ ਇਲਜ਼ਾਮ ਲਾ ਕੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ ਸੀ। ਬਾਬਾ ਜੀ ਜੇ ਗੱਲ ਕਰਦੇ ਆ, ਜਿਵੇਂ ਸ਼ਹੀਦ ਭਾਈ ਮਹਿੰਗਾ ਸਿੰਘ 1 ਜੂਨ ਨੂੰ ਗੋਲੀਆਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ, ਲਗਾਤਾਰ ਤਾਬੜਤੋੜ ਫਾਇਰਿੰਗ ਹੁੰਦੀ ਆ, ਉਸੇ ਹੀ ਘੱਲੂਘਾਰੇ ਵਾਲੇ ਪਾਸੇ ਆ ਰਿਹਾ। ਮੈਂ ਸਿਰਫ ਪਿਛੋਕੜ 'ਚ ਥੋੜੀ ਜਿਹੀ ਤੁਹਾਡੇ ਨਾਲ ਗੱਲ ਤਾਂ ਕੀਤੀ ਹੈ, ਸਾਨੂੰ ਉਹਨਾਂ ਯੋਧਿਆਂ ਬਾਰੇ ਪਤਾ ਲੱਗ ਜਾਏ। ਇਹ ਸਾਰੇ ਸਿੰਘ ਇੱਥੇ ਸੀ, 200 ਦੇ ਕਰੀਬ ਜੁਝਾਰੂ ਸਿੰਘ ਸਨ। ਕਈ ਵਾਰ ਕਿਹਾ ਜਾਂਦਾ ਹੈ ਕਿ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪਕੜਨ ਵਾਸਤੇ ਭਾਰਤੀ ਫੌਜ ਦਾ ਅਟੈਕ ਸੀਗਾ, ਪਰ ਜਿੱਥੇ ਭਾਰਤੀ ਫੌਜ ਦਰਬਾਰ ਸਾਹਿਬ ਨੂੰ ਘੇਰਾਬੰਦੀ ਕਰਦੀ ਆ, 6 ਲੱਖ ਦੇ ਕਰੀਬ ਫੌਜ ਆਈ ਹੈ ਪੰਜਾਬ ਦੇ ਵਿੱਚ, ਤੇ ਪੰਜਾਬ 'ਚ ਇਹ ਮਾਹੌਲ ਦਿੱਤਾ ਗਿਆ ਕਿ ਪਾਕਿਸਤਾਨ ਤੇ ਜੰਗ ਛਿੜੀ ਆ ਤੇ ਉੱਥੇ ਭੇਜੀ ਜਾ ਰਹੀ। ਪਰ ਕੇਵਲ ਜੇ ਸੰਤਾਂ ਨੂੰ ਹੀ ਪਕੜਨਾ ਸੀ ਤੇ 38 ਦੇ ਕਰੀਬ ਜਿਹੜੇ ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ, ਪਰ ਉੱਥੇ ਤੇ ਸੰਤ ਨਹੀਂ ਸੀ ਨਾ, ਉੱਥੇ ਤੇ ਕੋਈ ਅੱਤਵਾਦੀ ਨਹੀਂ ਸੀ ਜੇ ਸਰਕਾਰੀ ਬੋਲੀ 'ਚ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਇਸ ਸਥਾਨ ਤੇ ਜਦੋਂ ਘੇਰਾਬੰਦੀ ਕੀਤੀ ਗਈ, ਪਹਿਲੇ ਦਿਨ ਜਿੱਥੇ ਸਿੰਘ ਹੋਏ, ਇੱਥੇ CRPF ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਪਹਿਲੇ ਦਿਨ ਬੱਬਰਾਂ ਦੇ ਕੋਈ ਸਿੰਘ ਜਾਂ ਹੋਰ ਸ਼ਰਧਾਲੂ ਸਿੰਘ ਸ਼ਹੀਦ ਹੋਏ। 2 ਜੂਨ ਨੂੰ ਕਰਫਿਊ ਲੱਗਾ ਗਿਆ। 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਸੀ। 3 ਜੂਨ ਵਾਲੇ ਦਿਨ ਭਾਰਤੀ ਫੌਜਾਂ ਨੇ ਪੂਰੀ ਤਰੀਕੇ ਨਾਲ ਘੇਰਾਬੰਦੀ ਕਰਕੇ ਵਿਉਂਤਬੰਦੀ ਕਰ ਲਈ। ਕਰਫਿਊ ਕੁਝ ਸਮੇਂ ਵਾਸਤੇ ਖੁੱਲ੍ਹ ਦਿੱਤੀ ਗਈ। ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਅੰਦਰ ਦਾਖਲ ਹੋਈਆਂ, ਪਰ ਕਰਫਿਊ ਬੰਦ ਹੋਣ ਕਰਕੇ ਉਹ ਬਾਹਰ ਨਹੀਂ ਸੀ ਜਾ ਸਕੀਆਂ। 3 ਜੂਨ ਨੂੰ ਇਹ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਆਈਆਂ ਸੀ। ਇਹ ਦਿਨ ਵਿਉਂਤਬੰਦੀ ਕੀਤੀ ਗਈ ਭਾਰਤੀ ਫੌਜ ਵੱਲੋਂ, ਖਾਸ ਕਰਕੇ ਜਨਰਲ ਬਰਾੜ ਦੇ ਵੱਲੋਂ। ਸਰਦਾਰ ਗੁਰਦੇਵ ਸਿੰਘ ਜਿਹੜੇ ਉਸ ਵਕਤ ਦੇ DC ਸੀ, ਉਹਨਾਂ ਨੂੰ ਕਿਹਾ ਸੀ 2 ਘੰਟੇ ਵਾਸਤੇ ਇਜਾਜ਼ਤ ਦੇ ਦੇ ਅਟੈਕ ਕਰਨ ਦੀ। ਉਹਨਾਂ ਕਿਹਾ ਸੀਗਾ ਕਿ ਮੈਂ ਇਹ ਦਰਬਾਰ ਤੇ ਅਟੈਕ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਉਹਨਾਂ ਨੂੰ ਬਦਲ ਕੇ ਰਮੇਸ਼ ਇੰਦਰ ਨੂੰ ਬਾਅਦ ਵਿੱਚ ਇੱਥੋਂ ਦਾ DC ਲਾਇਆ ਗਿਆ ਸੀਗਾ। ਜਦੋਂ ਉਹ 2 ਘੰਟੇ ਦੀ ਗੱਲ ਕਰਦਾ ਕਿ ਮੈਂ ਤਾਂ 2 ਘੰਟਿਆਂ ਵਿੱਚ ਭਿੰਡਰਾਂ ਵਾਲਿਆਂ ਨੂੰ ਪਕੜ ਕੇ ਬਾਹਰ ਲੈ ਆਵਾਂਗਾ, ਤੇ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਤੁਹਾਡੀ ਸੋਚ ਗਲਤ ਹੈ, ਤੇ 2 ਘੰਟੇ ਕੀ ਇੱਥੇ ਕਈ ਦਿਨ ਵੀ ਮੋਰਚਾ ਲਾ ਕਰਕੇ ਤੁਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਅੱਗੋਂ ਬਰਾੜ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਸ਼ਾਇਦ ਇਹ ਗੱਲ ਦਾ ਨਾਂ ਪਤਾ ਹੋਵੇ, ਜਦੋਂ ਤੋਪ ਚੱਲਦੇ ਨੇ, ਟੈਂਕ ਚੱਲਦੇ ਨੇ ਨਾ, ਤੇ ਚੰਗਿਆਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਨੇ, ਪਰ ਇਹ ਨਹੀਂ ਸੀ ਪਤਾ ਕਿ ਵਾਹ ਕਿੰਨਾ ਨਾਲ ਪੈਣਾ ਹੈ, ਕਿ 2 ਘੰਟੇ ਦੀ ਇਹ ਲੜਾਈ ਅੱਗੇ 72 ਘੰਟਿਆਂ ਤੱਕ ਲਗਾਤਾਰ ਇਹ ਜੱਦੋ-ਜਹਿਦ ਚੱਲਣੀ। ਇਸ ਸਥਾਨ ਦੇ ਉੱਪਰ ਜਿੱਥੇ 3 ਜੂਨ ਨੂੰ ਇਹ ਕਰਫਿਊ ਲੱਗਾ ਹੈ, ਸਾਰੇ ਪਾਸੇ ਵਿਉਂਤਬੰਦੀ ਕੀਤੀ ਹੈ। ਭਾਰਤ ਦੀਆਂ ਤੇ ਫੌਜ ਦੇ ਤਿੰਨੇ ਮੁੱਖ ਪੱਖ, ਜਿਨ੍ਹਾਂ 'ਚੋਂ ਨੇਵੀ ਦੀ ਫੋਰਸ ਪਹੁੰਚੀ ਹੈ, ਏਅਰ ਫੋਰਸ ਪਹੁੰਚੀ ਹੈ, ਆਰਮੀ ਪਹੁੰਚੀ ਹੈ, ਤਿੰਨਾਂ ਨੇ ਰਲ ਕੇ ਇੱਥੇ ਹਮਲਾ ਕੀਤਾ। ਉਹ ਹੈਲੀਕਾਪਟਰ ਵਗੈਰਾ ਲੈ ਕੇ ਸਾਰਾ ਮੁਆਇਨਾ ਕੀਤਾ ਗਿਆ। ਸਿੰਘਾਂ ਨੇ ਮੋਰਚੇ ਲਾਏ ਹੋਏ ਸੀ। 4 ਜੂਨ ਨੂੰ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਸਵੇਰੇ ਅੰਮ੍ਰਿਤ ਵੇਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜੋ ਸੁਖਾਸਨ ਵਾਲਾ ਸਥਾਨ ਹੈ, ਉਹਨੂੰ ਕਿਹਾ ਜਾਂਦਾ ਗੁਰਦੁਆਰਾ ਕੋਠਾ ਸਾਹਿਬ। ਇਸ ਕੋਠਾ ਸਾਹਿਬ ਤੋਂ ਰੋਜ਼ ਪ੍ਰਕਾਸ਼ ਹੁੰਦਾ ਹੈ। ਪਾਲਕੀ ਸਾਹਿਬ ਵਿੱਚ ਪਾਤਸ਼ਾਹ ਦਾ ਸ੍ਰੀ ਦਰਬਾਰ ਸਾਹਿਬ, ਰਾਤ ਨੂੰ ਸੁਖਾਸਨ ਵੀ ਫਿਰ ਇਸੇ ਸਥਾਨ ਤੇ ਹੁੰਦਾ ਹੈ। 4 ਜੂਨ ਨੂੰ ਸਵੇਰੇ ਪ੍ਰਕਾਸ਼ ਹੋਇਆ। ਸ਼੍ਰੀ ਦਰਬਾਰ ਸਾਹਿਬ ਪ੍ਰਕਾਸ਼ ਤੋਂ ਉਪਰੰਤ ਪਾਵਨ ਹੁਕਮਨਾਮਾ ਲਿਆ ਗਿਆ। ਮੁੱਖ ਵਾਕ ਦੀ ਸਮਾਪਤੀ ਹੁੰਦੀ ਹੈ ਤੇ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਆ। 4:40 ਤੇ ਭਾਰਤ ਦੀ ਫੌਜ ਵੱਲੋਂ ਤੋਪ ਦਾ ਗੋਲਾ ਚੱਲਦਾ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰਲੇ ਪਾਸੇ 9ਵੇਂ ਪਾਤਸ਼ਾਹ ਦੀ ਯਾਦਗਾਰ ਥੜਾ ਸਾਹਿਬ ਹੈ। ਇਹਦੇ ਵਿਚਕਾਰ ਇੱਕ ਸਿੰਧੀਆਂ ਦੀ ਧਰਮਸ਼ਾਲਾ ਹੁੰਦੀ ਸੀ। ਇੱਥੇ ਆ ਕੇ ਪਹਿਲਾ ਅਟੈਕ ਹੁੰਦਾ ਹੈ। ਇਸ ਤੋਂ ਬਾਅਦ ਵਿੱਚ ਇਹ 72 ਘੰਟੇ ਲਗਾਤਾਰ ਸਮਝ ਲਓ ਗੋਲੀਆਂ ਚੱਲਦੀਆਂ, ਜਿਸ ਗੋਲੀਆਂ ਦੇ ਦੌਰਾਨ ਇਹ ਗੁਰੂ ਕੇ ਖਾੜਕੂ ਸਿੰਘ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਇੱਥੇ ਉਸ ਅਟੈਕ ਦਾ ਮੂੰਹ ਤੋੜ ਜਵਾਬ ਦਿੰਦੇ ਆ। ਇਹ ਪਹਿਲੀ ਵਾਰ ਹੋਇਆ ਸੀ 200 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਸ਼੍ਰੀ ਦਰਬਾਰ ਸਾਹਿਬ 4 ਜੂਨ ਦੀ ਰਾਤ ਨੂੰ ਜਿਹੜਾ ਸੁਖਾਸਨ ਹੈ ਦੁਬਾਰਾ ਕੋਠਾ ਸਾਹਿਬ ਨਹੀਂ ਸੀ ਹੋਇਆ। ਉਸ ਦਿਨ ਰਾਤ ਦਾ ਜਿਹੜਾ ਸੁਖਾਸਨ ਹੈ ਸ਼੍ਰੀ ਦਰਬਾਰ ਸਾਹਿਬ ਉੱਪਰ ਹਰਕੀ ਪੌੜੀ ਦੇ ਉੱਪਰ, ਜਿੱਥੇ ਵੱਡੀ ਭੀੜ ਦਾ ਪ੍ਰਕਾਸ਼ ਹੁੰਦਾ, ਉਸ ਸਥਾਨ ਤੇ ਰਾਤ ਨੂੰ ਸੁਖਾਸਨ ਹੋਇਆ। ਇਸ ਤੋਂ ਬਾਅਦ ਵਿੱਚ ਘੱਲੂਘਾਰੇ ਤੋਂ ਬਾਅਦ ਫਿਰ ਮਰਿਆਦਾ ਜਿਹੜੀ ਦੁਬਾਰਾ ਬਹਾਲ ਹੋਈ। ਇਸੇ ਦੌਰਾਨ ਕੀਰਤਨ ਕਰਨ ਵਾਲੇ ਸਿੰਘ ਵੀ 4 ਤੋਂ 6 ਜੂਨ ਦੇ ਵਿੱਚ ਸ਼ਹੀਦ ਹੁੰਦੇ ਆ, ਸੰਤ ਸ਼ਹੀਦ ਹੁੰਦੇ ਆ। ਇਸੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਜਦੋਂ ਗੋਲੀਆਂ ਚੱਲਦੀਆਂ ਨੇ ਭਾਰਤੀ ਫੌਜ ਵੱਲੋਂ, ਦੱਖਣ ਦੀ ਬਾਹੀ ਵਾਲੇ ਪਾਸੇ ਤੋਂ ਮਸ਼ੀਨ ਗਨ ਦੀ ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬ ਨੂੰ ਜ਼ਖਮੀ ਕਰਦੀ ਹੈ। ਜਿਹੜੇ ਦਰਸ਼ਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਇਸ ਘੱਲੂਘਾਰੇ ਦੇ ਦੌਰਾਨ ਦਰਸ਼ਨ ਕਰਾਏ ਜਾਂਦੇ ਆ, ਉਹ ਪਾਵਨ ਸਰੂਪ ਦੱਖਣ ਦੀ ਬਾਹੀ ਤੋਂ ਜਦੋਂ ਗੋਲੀ ਚੱਲੀ ਆ, ਜਿਹੜਾ ਪਾਵਨ ਪ੍ਰਕਾਸ਼ ਸੀਗਾ ਪਿਛਲੇ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਹੁੰਦਾ ਆ ਰਿਹਾ ਸੀ, ਹਸਤ ਲਿਖਤ ਬੀੜ ਦਾ, ਆਰੰਭ ਵਾਲੇ ਅੰਗਾਂ ਤੋਂ ਲੈ ਕੇ ਤਤਕਰੇ ਵਾਲੇ ਅੰਗ ਜ਼ਖਮੀ ਕਰਕੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਪਜੀ ਸਾਹਿਬ ਦੇ ਅੰਗ, ਫਿਰ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਤੱਕ ਜਿਹੜੇ ਅੰਗ ਸੀ ਉਹ ਜ਼ਖਮੀ ਕੀਤੇ ਗਏ ਉਸ ਪਾਵਨ ਸਰੂਪ ਦੇ। ਤੇ ਜਿਹੜੀ ਗੋਲੀ ਦੇ ਅੰਗ ਸਰੂਪ ਸਾਹਿਬ ਦੇ ਜ਼ਖਮੀ ਕੀਤੇ ਸੀ ਉਹ ਇਸ ਅਸਥਾਨ ਤੇ ਸਰੂਪ ਸਾਹਿਬ ਦੇ ਦਰਸ਼ਨ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਅਸਥਾਨ ਤੇ ਕਰਾਏ ਜਾ ਰਹੇ ਆ ਤੇ ਉਹ ਗੋਲੀ ਵੀ ਵਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਤੋਪਾਂ ਤੇ ਟੈਂਕਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਉਂ ਕਹਿ ਲਈਏ ਕਿ ਦਿੱਲੀ ਦੇ ਤਖਤ ਵੱਲੋਂ ਸਿੱਖਾਂ ਦੇ ਸਿਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਇਹ ਸਿੱਖਾਂ ਦਾ ਤਖਤ ਢਾਇਆ ਗਿਆ, ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘਾਂ ਦੇ ਮੁਤਾਬਕ ਲਗਭਗ 6-7 ਹਜ਼ਾਰ ਸੰਗਤਾਂ ਅੰਦਰ ਸੀ। ਜੇ ਕੋਈ ਹੱਥ ਖੜੇ ਕਰਕੇ ਬਾਹਰ ਨਿਕਲਦਾ ਉਹਦੇ ਹੱਥ ਪਕੜ ਕੇ ਪਿੱਛੇ ਬੰਨ੍ਹ ਦਿੱਤੇ ਜਾਂਦੇ। 72 ਘੰਟੇ ਤੱਕ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ। ਇਹਨਾਂ ਲੰਮਾ ਸਮੇਂ ਦੇ ਦੌਰਾਨ ਔਰਤਾਂ ਨਾਲ ਬਹੁਤ ਸਾਰੀਆਂ ਘਟਨਾਵਾਂ ਨੇ ਜਦੋਂ ਅਸੀਂ ਜਬਰ ਜਨਾਹ ਦੀਆਂ ਜਿਹੜੀਆਂ ਕਿਉਂਕਿ ਧੋਵੇ ਸਾਹ ਜਾਂ ਵੱਖ-ਵੱਖ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ, ਅੱਖੀਂ ਡਿੱਠੇ ਹਾਲ ਜਿਨ੍ਹਾਂ ਨੇ ਬਿਆਨ ਕੀਤੇ ਨੇ। ਔਰਤਾਂ ਨਾਲ ਬਹੁਤ ਮਾੜਾ ਸਲੂਕ ਭਾਰਤੀ ਫੌਜ ਵੱਲੋਂ ਕਿ ਛੋਟੇ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਇੱਕ 17-18 ਦਿਨ ਦਾ ਬੱਚਾ ਹੈ, ਉਹਦੀ ਮਾਂ ਪਾਣੀ ਲੈਣ ਵਾਸਤੇ ਆਉਂਦੀ ਹੈ, ਉਸ ਬੱਚੇ ਨੂੰ ਪਕੜ ਕਰਕੇ ਕੰਧ ਦੇ ਨਾਲ ਮਾਰ ਕਰਕੇ ਉਹਦਾ ਸਿਰ ਫੇਰ ਦਿੱਤਾ ਜਾਂਦਾ। ਇਹੋ ਜਿਹਾ ਤਸ਼ੱਦਦ ਦਾ ਦੌਰ ਜਿਹੜਾ ਸੀ ਉਸ ਵਕਤ ਚਲਾਇਆ ਗਿਆ। ਇਹ ਪਾਵਨ ਅਸਥਾਨ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਸਾਰਿਆ ਹੋਇਆ, ਸਿੱਖ ਮਿਸਲਾਂ ਦੇ ਸਮੇਂ ਇਹਦੀ ਉਸਾਰੀ ਕੀਤੀ ਗਈ ਤੇ ਉਸ ਪਾਵਨ ਅਸਥਾਨ ਦੀ ਇਮਾਰਤ ਨੂੰ ਜਿੱਥੇ ਢਹਿ ਢੇਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਰਸ਼ਨੀ ਡਿਓੜੀ ਜਿੱਥੇ ਤੋਸ਼ਾਖਾਨਾ ਤੇ ਪਾਵਨ ਜੋ ਪੁਰਾਤਨ ਸਮੇਂ ਦੇ ਜਿੰਨਾ ਵੀ ਦਰਬਾਰ ਸਾਹਿਬ ਦੇ ਅੰਦਰ ਅੱਜ ਅਸੀਂ ਸੁੰਦਰ ਕੀਮਤੀ ਖਜ਼ਾਨਾ ਜਲੋ ਆਦਿਕ ਦਾ ਸਮਾਨ ਵੇਖਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਟ ਕੀਤੀ ਹੋਈ ਉਹ ਸੁੰਦਰ ਕੀਮਤੀ ਹੀਰਿਆਂ ਵਾਲੀ ਜੜੀ ਹੋਈ ਕੀਮਤੀ ਚਾਂਦਨੀ ਚੰਦੋਆ ਸਾਹਿਬ ਉਹ ਸੜ ਕੇ ਜਿਹੜਾ ਅਸੀਂ ਤਬਾਹ ਕੀਤਾ ਗਿਆ। ਜਿਹੜਾ ਡਿਓਢੀ ਦੇ ਉੱਪਰ ਹਮਲਾ ਹੁੰਦਾ, ਡਿਓਢੀ ਤੋਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ, ਪਰ ਉਸ ਤੋਂ ਬਾਅਦ ਅਕਾਲ ਤਖਤ ਨੂੰ ਦੁਬਾਰਾ ਖੜਾ ਕੀਤਾ ਜਾਂਦਾ, ਸੰਗਤ ਦੇ ਵੱਲੋਂ ਵੀ ਖੜਾ ਕੀਤਾ ਜਾਂਦਾ। ਇੱਕ ਵਾਰ ਸੰਤਾ ਸਿੰਘ ਦੇ ਵੱਲੋਂ ਖੜਾ ਕੀਤਾ ਜਾਂਦਾ, ਜਿਹੜੇ ਨਿਹੰਗ ਸਿੰਘ ਮਿਸਲ ਦੇ ਮੁਖੀ ਬਣਾਏ ਗਏ ਸੀ। ਫਿਰ ਉਸ ਤੋਂ ਬਾਅਦ ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ ਤੇ ਦੁਬਾਰਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖੜਾ ਕੀਤਾ ਜਾਂਦਾ। ਬਿਲਕੁਲ ਜੀ ਪਿਆਰਿਓ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਇਸ ਸਥਾਨ ਤੇ ਹਮਲਾ ਕੀਤਾ ਭਾਰਤੀ ਫੌਜ ਨੇ ਸਾਰੇ ਪਰਿਸਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਰੈਫਰੈਂਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਪਾਵਨ ਪੁਰਾਤਨ ਬੀੜਾਂ ਸੀ ਸਾੜੀਆਂ ਗਈਆਂ, ਖਜ਼ਾਨਾ ਇਤਿਹਾਸ ਦਾ ਲੁੱਟਿਆ ਗਿਆ, ਦਰਬਾਰ ਸਾਹਿਬ ਦਾ ਕੀਮਤੀ ਖਜ਼ਾਨਾ ਲੁੱਟਿਆ ਗਿਆ। ਜਿਹੜੀਆਂ ਗੋਲੀਆਂ ਦੇ ਨਿਸ਼ਾਨ ਅਜੇ ਕੁਝ ਸਥਾਨਾਂ ਤੇ ਸਾਨੂੰ ਨਜ਼ਰ ਆਉਂਦੇ, ਬੁੰਗਿਆਂ ਨੂੰ ਤਬਾਹ ਕੀਤਾ ਗਿਆ। ਜਿਹੜੇ ਰਾਮਗੜੀਆ ਬੁੰਗਾ ਤੁਸੀਂ ਦੇਖਦੇ ਹੋ, ਲੰਗਰ ਹਾਲ ਵਾਲੀ ਟੰਕੀ ਨੂੰ ਜਿਹੜਾ ਨਿਸਤੋ ਨਾਬੂਦ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਤੇ ਆਲੇ ਦੁਆਲੇ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਸੀ। ਅਕਾਲ ਤਖਤ ਸਾਹਿਬ ਤਾਂ ਢਹਿ ਕਰ ਹੀ ਦਿੱਤਾ ਗਿਆ ਸੀ। ਪਰ ਉਸ ਵਕਤ ਸਿੱਖ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ, ਕਿਉਂਕਿ ਭਾਰਤੀ ਫੌਜ ਦੇ ਕੋਲ ਹਰ ਪ੍ਰਕਾਰ ਦੀ ਸਹੂਲਤ ਹੁੰਦੀ ਹੈ, ਉਹਨਾਂ ਨੇ ਕਿ ਸੰਗਤ ਨਾ ਵੇਖ ਲਵੇ, ਇਸ ਲਈ ਜਿੰਨੀ ਜਲਦੀ ਹੋ ਸਕੇ ਸੰਤਾ ਸਿੰਘ ਨਿਹੰਗ ਦੇ ਰਾਹੀਂ ਇਹਦੀ ਉਸਾਰੀ ਕਰਵਾਈ ਗਈ ਸੀ। ਪਰ ਜਦੋਂ ਇਹ ਉਸਾਰੀ ਕਰਕੇ ਬਹੁਤ ਸਾਰੇ ਨਿਸ਼ਾਨ ਉਹਨਾਂ ਨੇ ਲੁਕਾਉਣ ਦਾ ਯਤਨ ਕੀਤਾ ਕਿ ਤਾਂ ਕਿ ਆਉਣ ਵਾਲੇ ਸਮੇਂ ਤੱਕ ਲੋਕਾਂ ਤੱਕ, ਸੰਗਤਾਂ ਤੱਕ ਇਹ ਗੱਲ ਨਾ ਪਹੁੰਚ ਸਕੇ। ਪਰ ਫਿਰ ਵੀ ਅੱਜ ਬਹੁਤ ਸਾਰੀ ਇੱਥੇ ਦਰਸ਼ਨੀ ਡਿਓੜੀ ਤੇ ਸ਼੍ਰੀ ਦਰਬਾਰ ਸਾਹਿਬ ਤੇ ਜਾਂ ਜਿੱਥੇ ਵੀ ਇਹ ਗੋਲੀਆਂ ਦੇ ਨਿਸ਼ਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਤੱਕ ਜਿਹੜੀ ਉਹ ਜਾਣਕਾਰੀ ਪਹੁੰਚਾਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਪਣੇ ਪੇਜ ਬਣਾਏ ਨੇ ਉਹਨਾਂ ਤੇ ਵੀ ਉਹ ਸਾਰੀ ਕੱਲੀ ਫੋਟੋ ਖਿੱਚ ਕੇ ਜਿਹੜੀ ਹੈ ਉਹ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਜਿੱਥੇ ਨਿਸ਼ਾਨ ਗੋਲੀਆਂ ਦੇ 1984 ਦੇ ਲੱਗੇ। ਫਿਰ ਵੀ ਸਰਕਾਰ ਨੇ ਕਾਫੀ ਕੁਝ ਲੁਕਾਉਣ ਦਾ ਯਤਨ ਕੀਤਾ ਹੈ, ਪਰ ਇਹ 1984 ਦੇ ਘੱਲੂਘਾਰੇ ਦੀ ਜਿਹੜੀ ਤਬਾਹੀ ਹੈ ਇਹਨੂੰ ਸਿੱਖ ਕੌਮ ਨਾ ਭੁੱਲੀ ਸੀ, ਨਾ ਭੁੱਲੀ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਲੇਗੀ। ਜਦੋਂ ਅਸੀਂ ਪਰਿਕਰਮਾ 'ਚ ਜਾਂਦੇ ਹਾਂ, ਦਰਸ਼ਨੀ ਡਿਓੜੀ ਵਿੱਚ ਜਾਂਦੇ ਹਾਂ, ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਜਾਂਦੇ ਹਾਂ, ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਸੇ ਤਰੀਕੇ ਨਾਲ ਦੇਖੇ ਜਾ ਸਕਦੇ ਆ। ਜੋ ਸਾਰੇ ਇਹ ਨਿਸ਼ਾਨ ਭਾਰਤੀ ਫੌਜ ਦੀ ਉਹ ਕਰੂਰਤਾ ਤੇ ਉਸ ਪਾਵਨ ਸਥਾਨ ਤੇ ਜਿੱਥੇ ਉਹਨਾਂ ਨੇ ਬੇਹੁਰਮਤੀ ਕੀਤੀ। ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਭਾਰਤ ਦੀਆਂ ਫੌਜਾਂ ਜਿਹੜੀ ਦੁਨੀਆ ਦਾ ਇੱਕ ਕਾਨੂੰਨ ਹੈ, ਇਹ ਕਦੀ ਵੀ ਕਿਸੇ ਦੇਸ਼ ਦੇ ਬਾਰਡਰ ਤੇ ਲੜਨ ਵਾਲੀ ਫੌਜ ਸਿਵਿਲੀਅਨ ਤੇ ਅਟੈਕ ਨਹੀਂ ਕਰਦੀ। ਸਿਵਿਲੀਅਨ ਨੇ ਆਪਣੇ ਨਹੀਂ, ਦੂਸਰੇ ਦੇਸ਼ ਦੇ ਸਿਵਿਲੀਅਨ ਤੇ ਵੀ ਅਟੈਕ ਨਹੀਂ ਕਰਦੀ। ਪਰ ਇਹ ਵੀ ਕਾਨੂੰਨ ਜਿਹੜਾ ਸੀ ਭਾਰਤ ਦੀ ਫੌਜ ਵੱਲੋਂ ਤੋੜ ਕੇ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਨਾਗਰਿਕਾਂ ਤੇ ਅਟੈਕ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਸੀਗਾ। ਇਸ ਤੋਂ ਇਲਾਵਾ ਉਹ ਗੈਸਾਂ ਵਰਤੀਆਂ ਗਈਆਂ ਜਿਹੜੀਆਂ ਦੁਨੀਆ 'ਚ ਕਿਸੇ ਵੀ ਜੰਗ ਦੇ ਵਿੱਚ ਬੈਨ ਕੀਤੀਆਂ ਗਈਆਂ ਨੇ, ਉਹਨਾਂ ਗੈਸਾਂ ਦੀ ਵੀ ਵਰਤੋਂ ਕੀਤੀ ਗਈ। ਸੋ ਇਸ ਤਰ੍ਹਾਂ ਇਹ ਤਸ਼ੱਦਦ ਦਾ ਦੌਰ ਜਿਹੜਾ ਸੀਗਾ ਇਹ 1984 ਦੇ ਵਿੱਚ ਚੱਲਿਆ ਹੈ, ਜਿਹਦੀ ਅੱਜ ਦਾਸਤਾਨ ਸਿੱਖ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ। ਤੇ ਅੱਜ
1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ, ਦਰਸ਼ਨ ਦੀਦਾਰੇ ਕਰ ਰਹੀਆਂ ਨੇ। ਉਹਨਾਂ ਸਥਾਨਾਂ ਦੇ ਜਿੱਥੇ ਆਪ ਜੀ ਜਿੱਥੇ ਅਟੈਕ ਹੋਇਆ, ਇੱਕ ਯਾਦਗਾਰ ਜਿਹੜੀ ਹੈ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਪਿਛਲੇ ਸਮੇਂ ਇੱਕ ਉਪਰਾਲਾ ਕੀਤਾ ਗਿਆ ਸੀ, ਇੱਕ ਯਾਦਗਾਰ ਜਿੱਥੇ 84 ਦੇ ਸ਼ਹੀਦਾਂ ਦੀ ਬਣਾਈ ਗਈ ਹੈ ਗੁਰਦੁਆਰਾ ਥੜਾ ਸਾਹਿਬ ਨਵੇਂ ਪਾਤਸ਼ਾਹ ਦੀ ਯਾਦਗਾਰ ਦੇ ਨਾਲ। ਉਸ ਤੋਂ ਇਲਾਵਾ ਥੱਲੇ ਬੇਸਮੈਂਟ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਆ ਨਾ, ਉਹਨਾਂ ਦੀ ਯਾਦਗਾਰ ਵਾਸਤੇ ਇੱਕ ਅਜਾਇਬ ਘਰ ਰੂਪ ਵਿੱਚ ਪੂਰੀ ਯਾਦਗਾਰ ਥੱਲੇ ਤਿਆਰੀ ਕੀਤੀ ਜਾ ਰਹੀ, ਜੋ ਸਾਰੀ ਅਧੀਨ ਹੈ। ਤੇ ਬਹੁਤ ਜਲਦ ਸੰਗਤਾਂ ਜਿਹੜੀਆਂ ਉਹਦੇ ਦਰਸ਼ਨ ਕਰਨਗੀਆਂ ਕਿ ਕਿਹੜੇ ਸਿੰਘ ਸ਼ਹੀਦ ਹੋਏ ਨੇ। ਲਗਭਗ 150-200 ਦੇ ਕਰੀਬ ਸਿੰਘਾਂ ਦਾ ਜ਼ਿਕਰ ਹੈ, ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਨੇ, ਪਰਿਵਾਰ ਨੇ, ਜਿਹੜਾਂ ਦੇ ਵਿੱਚੋਂ ਕਾਫੀ ਗਿਣਤੀ ਮਿਲ ਗਈ, ਪਰ ਕਈ ਐਸੇ ਸੀ ਜਿਹੜੇ ਸਰਕਾਰ ਦੇ ਵੱਲੋਂ ਬੜੀ ਜਲਦੀ ਇਸ ਢੰਗ ਦੇ ਨਾਲ ਆਸੇ-ਪਾਸੇ ਕਰ ਦਿੱਤੇ ਗਏ, ਜਿਨ੍ਹਾਂ ਦਾ ਵੇਰਵਾ ਵੀ ਬਹੁਤਿਆਂ ਤੱਕ ਨਹੀਂ ਪਹੁੰਚ ਸਕਿਆ। ਇਤਿਹਾਸ ਦੇ ਵਿੱਚ ਆਉਂਦਾ ਕਿ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਆ ਜਿਹੜਾ ਕਿ ਉਸ ਨੂੰ ਪਹਿਲਾਂ ਵੀ ਪੂਰਿਆ ਗਿਆ ਤੇ ਉਸ ਤੋਂ ਬਾਅਦ ਭਾਰਤੀ ਹਕੂਮਤ ਦੇ ਵੱਲੋਂ ਢਾਇਆ ਗਿਆ ਤੇ ਉਹ ਖੂਨ ਦੇ ਨਾਲ ਲੱਥਪੱਥ ਕਰ ਦਿੱਤਾ ਗਿਆ ਸੀ। ਘੋਰ ਜਿਹੜੀ ਕਿ ਬੇਅਦਬੀ ਆ ਇੱਕ ਸਰੋਵਰ ਸਾਹਿਬ ਦੀ ਵੀ ਕੀਤੀ ਗਈ ਆ ਉਸ ਵਕਤ। ਜੀ 8 ਤੋਂ 10 ਵਾਰ ਹਮਲੇ ਹੋਏ ਨੇ ਦਰਬਾਰ ਸਾਹਿਬ। ਜਿਹੜਾ ਚੜ੍ਹ ਕੇ ਆਇਆ ਉਹਨੂੰ ਮੂੰਹ ਦੀ ਖਾਣੀ ਪਈ ਹੈ। ਕਦੀ ਅਕਬਰ ਵਰਗਿਆਂ ਨੇ ਧਮਕੀ ਦਿੱਤੀ ਸੀ ਇਸ ਸਥਾਨ ਤੇ, ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੇਲੇ, ਤੇ ਉਹ ਅਕਬਰ ਦੇ ਸਮੇਂ ਦੇ ਵਿੱਚ ਸ਼ਿਕਾਇਤਾਂ ਹੋਈਆਂ, ਪਰ ਅਕਬਰ ਦਾ ਇੱਕ ਸਾਥੀ ਸੀ ਬੀਰਬਲ। ਅਕਬਰ ਦੇ ਸਾਥੀ ਬੀਰਬਲ ਦੇ ਵੱਲੋਂ, ਕਿਉਂਕਿ ਅਕਬਰ ਤੇ ਗੁਰੂ ਘਰ ਦਾ ਸਤਿਕਾਰ ਕਰਦਾ ਹੈ, ਪਰ ਅਕਬਰ ਦੇ ਸਮੇਂ ਬੀਰਬਲ ਜਿਹੜਾ ਹੈ ਨਾ, ਉਹ ਇੱਕ ਵਾਰ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਸੋਚ ਲੈ ਕੇ ਆਇਆ ਸੀ। ਉਹ ਵੱਖਰੀ ਗੱਲ ਹੈ ਕਿ ਯੂਸਫ ਜੀਆਂ ਦੀ ਬਗਾਵਤ ਬਾਅਦ ਚ ਵਾਪਸ ਨਹੀਂ ਆ ਸਕਿਆ। ਸੁਲਭੀ ਖਾਂ ਵਰਗੇ ਚੜ੍ਹ ਕੇ ਆਏ, ਨਾਦਰ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਏ। ਇਸੇ ਤਰ੍ਹਾਂ 1984 ਜਿਹੜਾ ਸੀ ਇਹ ਉਹ ਹਮਲਾ, ਤੇ 200 ਸਾਲ ਦੇ ਇਤਿਹਾਸ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਸੀ ਪਹਿਲੀ ਵਾਰ ਭੰਗ ਹੋਈ ਸੀ, ਜਿਹੜੀ 1984 ਵਿੱਚ ਭਾਰਤੀ ਫੌਜ ਦੇ ਵੱਲੋਂ ਅਟੈਕ ਕੀਤਾ ਗਿਆ ਸੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ। ਇਸ ਸਮੇਂ ਸਾਰੀ ਮਰਿਆਦਾ ਜਿੱਥੇ ਭੰਗ ਕੀਤੀ ਗਈ, ਦਰਬਾਰ ਸਾਹਿਬ ਕੀਰਤਨ ਕਰਦੇ ਹੋਏ ਰਾਗੀ ਸਿੰਘ ਜਿੱਥੇ ਸ਼ਹੀਦ ਹੁੰਦੇ ਆ, ਇਸ ਤੋਂ ਇਲਾਵਾ ਮੁਲਾਜ਼ਮ ਬਹੁਤ ਸਾਰੇ ਸ਼ਹੀਦ ਹੁੰਦੇ ਆ, ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ ਨੇ, ਬੱਚੇ, ਬਜ਼ੁਰਗ, ਔਰਤਾਂ, ਕਿਸੇ ਦਾ ਵੀ ਲਿਹਾਜ਼ ਜਿਹੜਾ ਸੀ ਭਾਰਤੀ ਫੌਜ ਵੱਲੋਂ ਕੀਤਾ ਨਹੀਂ ਸੀ ਗਿਆ। ਇਹ ਤਸ਼ੱਦਦ ਦੀ ਬਹੁਤ ਵੱਡੀ ਇੱਕ ਜ਼ੁਲਮ ਦੀ ਦਾਸਤਾਨ। ਸਿੱਖ ਨਸਲਕੁਸ਼ੀ 1984 ਇੱਕ ਕਿਤਾਬ ਹੈ ਧਰਮ ਪ੍ਰਚਾਰ ਕਮੇਟੀ ਦੀ, ਉੱਥੇ ਜਿਨ੍ਹਾਂ ਨੇ ਅੱਖੀ ਡਿੱਠੇ ਹਾਲ ਨੇ ਉਹਦੇ ਵਿੱਚ ਬਿਆਨ ਕੀਤੇ ਗਏ ਨੇ। ਉਹ ਵੀ ਆਪਾਂ ਯਤਨ ਕਰੀਏ, 40 ਕੁ ਰੁਪਏ ਦੀ ਕਿਤਾਬ ਮਿਲ ਜਾਂਦੀ ਹੈ, ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਸਟਾਲ ਤੋਂ ਲੈ ਲਓ। ਉਹ ਅੱਖੀ ਡਿੱਠੇ ਹਾਲ ਜਿਹੜੇ ਨੇ ਇਸ ਘੱਲੂਘਾਰੇ ਦੇ, ਉਹਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ। ਤਾਂ ਅਸੀਂ ਭਾਈ ਸਤਵੰਤ ਸਿੰਘ ਹੋਰਾਂ ਦੇ ਨਾਲ ਜਿਹੜੀ ਕਿ ਵਿਚਾਰਾਂ ਦੀ ਇੱਕ ਸਾਂਝ ਸੀ ਉਹ ਪਾ ਰਹੇ ਹਾਂ। ਤਾਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਦਿੰਦੇ ਹਾਂ, ਸੁਖੀ ਤਸਵੀਰ ਦਿਖਾ ਦਿੱਤੀ ਜਾਵੇ, ਜਿਸ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ ਗਿਆ ਸੀਗਾ। ਉਸ ਵਕਤ ਗੋਲੀਆਂ ਲੱਗੀਆਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੇ ਉੱਪਰ, ਤਾਂ ਉਦੋਂ ਜ਼ਖਮੀ ਕੀਤਾ ਗਿਆ 1984 ਦੇ ਵਿੱਚ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਧਰ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਆ, ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਿਲਕੁਲ ਸ਼੍ਰੀ ਦਰਬਾਰ ਸਾਹਿਬ ਆ। ਤਾਂ ਜਦੋਂ ਅਸੀਂ ਇੱਧਰੋਂ ਡਿਊਟੀ ਤੋਂ ਅੰਦਰ ਐਂਟਰੀ ਕਰਦੇ ਹਾਂ ਤਾਂ ਸਾਹਮਣੇ ਦਰਸ਼ਨੀ ਡਿਊਟੀ ਆ, ਜਿਹੜੀ ਡਿਊਟੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ, ਉਹ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤਾਂ ਭਾਈ ਸਾਹਿਬ, ਜਦੋਂ ਇੱਥੇ ਸਿੱਖ ਨੌਜਵਾਨ ਆਉਂਦੇ ਨੇ, ਬੱਚੇ ਆਉਂਦੇ ਨੇ, ਅੱਜ ਕੱਲ੍ਹ ਤਾਂ ਕਾਫੀ ਜਿਹੜੇ ਕਿ ਕਤਲ ਕੇਸ ਕਰੇ ਹੋਏ ਨੇ ਨੌਜਵਾਨਾਂ ਦੇ, ਹਾਲਾਂਕਿ ਦੁਬਾਰਾ ਉਹ ਦਸਤਾਰਾਂ ਸਿਰਾਂ ਦੇ ਉੱਪਰ ਆਉਣੀਆਂ ਸ਼ੁਰੂ ਹੋ ਗਈਆਂ, ਪਰ ਉਹ ਨੌਜਵਾਨਾਂ ਨਾਲ ਵਿਚਾਰ ਚਰਚਾ ਹੁੰਦੀ ਹੈ ਕਦੇ ਨਾ ਕਦੇ। ਦੇਖੋ, ਬਹੁਤ ਸਾਰੇ ਨੌਜਵਾਨ ਨੇ ਜਦੋਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਜਾਣਦੇ ਆ, ਕਿਉਂਕਿ ਸਰਕਾਰੀ ਕਿਤਾਬਾਂ ਵਿੱਚ, ਸਰਕਾਰੀ ਐਜੂਕੇਸ਼ਨ ਦੇ ਵਿੱਚ ਸਾਡੇ ਇਤਿਹਾਸ ਨੂੰ ਅਣਗੌਲਿਆਂ ਕੀਤਾ ਜਾਂਦਾ। ਇਹ ਤਾਂ ਸੱਚ ਹੈ, ਕਿਸੇ ਕਵੀ ਨੇ ਵੀ ਲਿਖਿਆ ਨਾ, ਜਦੋਂ ਵੀ ਬਹਿ ਕੇ ਸਰਕਾਰਾਂ ਇਤਿਹਾਸ ਦੇ ਵਰਕੇ ਫੋਲੇ ਆ, ਸਾਡੀਆਂ ਸਰਕਾਰਾਂ ਸਿੱਖ ਕੀਤੇ ਅਣਗੌਲੇ। ਉਹ ਜ਼ੁਲਮ ਦੇ ਅੱਗੇ ਲੈ ਕੇ ਖੜੇ, ਜੇ ਅਸੀਂ ਤਲਵਾਰ ਨਾ ਹੁੰਦੇ, ਨਹੀਂ ਸੀ ਹੋਣਾ ਹਿੰਦੁਸਤਾਨ ਜੇ ਸਰਦਾਰ ਨਾ ਹੁੰਦੇ। ਇਹ ਇਤਿਹਾਸ, ਆਪਣਾ ਵਿਰਸਾ ਭਾਵੇਂ ਸਰਕਾਰਾਂ ਨੇ ਲੁਕਾਇਆ। ਵੇਖੋ, ਸਰਕਾਰੀ ਅੰਕੜੇ ਪੜ੍ਹੀਏ ਨਾ, ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆਜ਼ਾਦੀ ਦੀ ਲੜਾਈ ਚੱਲੀ, 121 ਬੰਦਿਆਂ ਦੀ ਫਾਂਸੀ ਦਾ ਜ਼ਿਕਰ ਮਿਲਦਾ, ਉਹ 'ਚ 93 ਗੁਰੂ ਕੇ ਸਿੱਖ ਆ। 2646 ਬੰਦਿਆਂ ਦੀ ਉਮਰ ਕੈਦ ਦਾ ਜ਼ਿਕਰ ਮਿਲਦਾ, ਉਹ 'ਚ 2147 ਗੁਰੂ ਕੇ ਸਿੱਖ। ਜਲਿਆਂ ਵਾਲੇ ਬਾਗ 1300 ਜਣੇ ਸ਼ਹੀਦ ਹੋਏ, ਉਹ 'ਚ 799 ਗੁਰੂ ਕੇ ਸਿੱਖ। ਅਕਾਲੀ ਲਹਿਰ ਹੋਵੇ, ਬਜਬਜ ਘਾਟ ਦੇ ਮੋਰਚੇ, ਹੁਣ ਕੂਕਾ ਲਹਿਰ ਹੋਵੇ, ਕਿੰਨੇ ਸਿੱਖਾਂ ਦਾ ਜਿਹੜਾ 90% ਦੇ ਕਰੀਬ ਕੁਰਬਾਨੀਆਂ ਦਿੱਤੀਆਂ। ਅੱਜ ਉਹ ਇਤਿਹਾਸ ਜਿਹੜਾ ਬਿਲਕੁਲ ਅੱਖਾਂ ਤੋਂ ਓਹਲੇ ਕਰ ਦਿੱਤਾ ਜਾਂਦਾ। ਭਾਰਤ ਦੇ ਇਤਿਹਾਸ ਵਿੱਚੋਂ ਜੇ ਸਿੱਖਾਂ ਦਾ ਇਤਿਹਾਸ ਗਾਇਬ ਕਰ ਦਿਓ ਤਾਂ ਪਿੱਛੇ ਕੁਛ ਨਹੀਂ ਬਚਦਾ। ਪਰ ਜਿਉਂ-ਜਿਉਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਨੌਜਵਾਨ ਜਾਣਦੇ ਆ, ਬੱਚੇ ਜਾਣਦੇ ਆ, ਅੰਦਰ ਸਿੱਖੀ ਦਾ ਬੀਜ ਹੈ। ਕੱਲ ਜਿੱਦਾਂ ਘਰ 'ਚ ਬੂਟਾ ਲੱਗਾ ਹੁੰਦਾ ਨਾ, ਕਈ ਵਾਰ
ਤੇ ਬੂਟੇ ਨੂੰ ਰੋਜ਼ ਪਾਣੀ ਪਾਉਣਾ ਪੈਂਦਾ। ਪਾਣੀ ਪਾਉਂਦੇ ਰਹੀਏ ਤੇ ਬੂਟਾ ਪ੍ਰਫੁੱਲਤ ਹੁੰਦਾ, ਜੇ ਪਾਣੀ ਪਾਉਣਾ ਛੱਡ ਦਈਏ ਤੇ ਹੌਲੀ ਹੌਲੀ ਸੁੱਕ ਜਾਂਦਾ। ਸਾਡੇ ਬੱਚੇ ਵਿਦੇਸ਼ੀ ਕਲਚਰ ਜਾਂ ਉਹ ਸਕੂਲਾਂ ਦੀ ਜਿਹੜੀ ਗੌਰਮੈਂਟ ਸਕੂਲਾਂ ਦੀ ਪੜ੍ਹਾਈ ਕਰਕੇ ਆਪਣੇ ਵਿਰਸੇ ਤੋਂ ਟੁੱਟੇ ਆ, ਪਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਪਰਦਾਵਾਂ, ਜਥੇਬੰਦੀਆਂ ਜਿੰਨੀਆਂ ਵੀ ਨੇ ਆਪਣੇ ਆਪਣੇ ਉਪਰਾਲੇ ਕਰ ਰਹੀਆਂ। ਜਿਉਂ-ਜਿਉਂ ਕਿਸੇ ਨੂੰ ਪਤਾ ਲੱਗਦਾ ਆਪਣੇ ਵਿਰਸੇ ਬਾਰੇ, ਆਪਣੇ ਇਤਿਹਾਸ ਬਾਰੇ, ਤੇ ਬੜੇ ਐਸੇ ਨੌਜਵਾਨ ਅੱਜ ਪਿੰਡਾਂ ਵਿੱਚ ਵੇਖੇ ਆ, ਵੱਖ-ਵੱਖ ਥਾਵਾਂ ਤੇ ਵੇਖੇ ਆ, ਜਿਹੜੇ ਵਾਪਸ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਤਿਆਰ ਹੋਏ ਨੇ। ਸੋਸ਼ਲ ਮੀਡੀਆ 'ਤੇ ਤੁਹਾਡੇ ਵਰਗੇ ਵੀਰਾਂ ਦਾ ਬੜਾ ਵਧੀਆ ਉਪਰਾਲਾ ਹੈ, ਜਿਹੜਾ ਤੁਸੀਂ ਇਹੋ ਜਿਹੇ ਹੁਣ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਬੱਚੇ ਨੌਜਵਾਨ ਦੇ ਹੱਥ ਵਿੱਚ ਫੋਨ ਹੈ, ਭਾਵੇਂ ਸਮਾਗਮਾਂ 'ਚ ਘੱਟ ਜਾਂਦੇ ਆ, ਪਰ ਜਦੋਂ ਇਹ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰਸੇ, ਆਪਣੇ ਇਤਿਹਾਸ ਨੂੰ ਕੋਈ ਜਾਣਦਾ ਹੈ, ਤੇ ਸੱਚ ਜਾਣੇ ਜਦੋਂ ਅੰਦਰ ਬੂਟਾ ਹੈ ਆਪਣਾ, ਇਹ ਵਿਰਸੇ ਦਾ ਜਦੋਂ ਪਾਣੀ ਪੈਂਦਾ ਹੈ ਨਾ, ਤੇ ਅੰਦਰਲਾ ਬੂਟਾ ਪ੍ਰਫੁੱਲਤ ਹੁੰਦਾ ਹੈ। ਬੜੇ ਐਸੇ ਨੌਜਵਾਨ ਨੇ ਸਿੱਖੀ ਸਰੂਪ 'ਚ ਵਾਪਸ ਵੀ ਆ ਰਹੇ ਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਵੀ ਬਣ ਰਹੇ ਆ। ਕੇਸ ਸੰਭਾਲ ਲਹਿਰ ਕਈ ਵਾਰ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਗਈ, ਜਿਹਦੇ ਵਿੱਚ ਹਜ਼ਾਰਾਂ ਦੇ ਕਰੀਬ ਨੌਜਵਾਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਅਸੀਂ ਪਹੁੰਚ ਕੇ ਫਾਰਮ ਭਰਾਏ, ਉਹਨਾਂ ਨੇ ਸਾਬਤ ਸੂਰਤ ਹੋਣ ਦਾ ਪ੍ਰਣ ਕੀਤਾ। ਸੋ ਇਹ ਤਸ਼ੱਦਦ ਦਾ ਦੌਰ ਚੱਲਦਾ। ਕਈ ਵਾਰ ਨਾ ਇਹ ਨਿਰਾਸ਼ਾ ਦਾ ਮਾਹੌਲ ਬਣਾਇਆ ਜਾਂਦਾ ਹੈ ਕਿ ਸਿੱਖ ਖਤਮ ਹੋ ਗਏ, ਕੀ ਹੋਏਗਾ। ਇਹ ਗੱਲ ਚੇਤੇ ਰੱਖੀਏ, ਕੌਮ ਉਦੋਂ ਨਹੀਂ ਸੀ ਖਤਮ ਹੋਈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ ਕਿ ਜਿਸ ਕੇ ਸਿਰ ਪਰ ਹੋਵੇਂ ਕੇਸ਼, ਰਹਿਣ ਨਾ ਦੇਵੋ ਆਪਣੇ ਦੇਸ਼। ਉਦੋਂ ਵੀ ਖਤਮ ਨਹੀਂ। ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਚਲਨ ਚੱਲਦਾ ਰਿਹਾ। ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਏ ਆ, ਉਹਨਾਂ ਨੇ ਕਰੀ ਟੌੜਾ ਸਾਹਿਬ ਨੇ ਸਵਾਲ ਕੀਤਾ ਸੀਗਾ, ਉਹ ਵੀ ਬਾਅਦ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, 84 ਵੇਲੇ ਵੀ ਪ੍ਰਧਾਨ ਸੀਗੇ, ਤੇ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਮਾਸਟਰ ਜੀ ਕਿ ਪੰਥ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਕਦੋਂ ਤੱਕ ਖਤਰਾ ਰਹੇਗਾ। ਉਹ ਕਹਿਣ ਲੱਗੇ ਖਤਰਾ ਹਮੇਸ਼ਾ ਹੀ ਬਣਿਆ ਰਹਿਣਾ। ਕਹਿੰਦੇ ਕਿਉਂ? ਕਹਿੰਦੇ ਜਿਹੜੀ ਕੀਮਤੀ ਚੀਜ਼ ਹੋਵੇ ਨਾ, ਜਿਵੇਂ ਆਪਾਂ ਜੰਗਲ ਦੇ ਵਿੱਚ ਦਰਖਤ ਬੜੇ ਹੁੰਦੇ ਪਰ ਚੰਦਨ ਨੂੰ ਖਤਰਾ ਹੁੰਦਾ ਕਿਉਂਕਿ ਕੀਮਤੀ ਹੈ, ਬੜਾ ਵਧੀਆ। ਇਸੇ ਤਰ੍ਹਾਂ ਆਮ ਲੋਹੇ ਨੂੰ ਖਤਰਾ ਨਹੀਂ ਪਰ ਸੋਨੇ ਨੂੰ ਖਤਰਾ ਹੈ, ਪੱਥਰਾਂ ਨੂੰ ਖਤਰਾ ਨਹੀਂ, ਹੀਰੇ ਨੂੰ ਖਤਰਾ ਹੁੰਦਾ। ਇੱਥੇ ਤਾਂ ਜਿਹੜੀ ਕੀਮਤੀ ਚੀਜ਼ ਹੋਵੇ, ਸਿੱਖਾਂ ਦਾ ਜਿਹੜਾ ਨਿਆਰਾਪਨ ਹੈ, ਇਹਦੇ ਵਾਸਤੇ ਖਤਰਾ ਹੈ। ਨਿਆਰੇਪਨ ਨੂੰ ਖਤਮ ਕਰਨ ਵਾਸਤੇ ਸਮੇਂ ਦੀਆਂ ਸਰਕਾਰਾਂ, ਸਾਰੀਆਂ ਹਕੂਮਤਾਂ ਲੱਗੀਆਂ ਹੋਈਆਂ ਨੇ, ਤੇ ਜਿੱਦਣ ਸਮਝ ਲਿਓ ਇਹ ਖਤਰਾ ਮੁੱਕ ਗਿਆ, ਇਹ ਨਿਆਰਾਪਨ ਵੀ ਮੁੱਕ ਗਿਆ, ਪੰਥ ਕੀਮਤੀ ਨਹੀਂ ਰਿਹਾ। ਇਹਦਾ ਨਿਆਰਾਪਨ ਹੀ ਐਡਾ ਕੀਮਤੀ ਹੈ, ਇਹਨੂੰ ਖਤਮ ਕਰਨ ਵਾਸਤੇ ਇਹ ਖਤਰਾ ਹਮੇਸ਼ਾ ਬਣਿਆ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਚੱਲਦਾ ਰਹਿਣਾ। ਪਰ ਇਸ ਨਿਆਰੇਪਨ ਨੂੰ ਕਾਇਮ ਰੱਖਣ ਵਾਸਤੇ ਅੱਜ ਲੋੜ ਹੈ, ਜਿੱਥੇ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਅਸੀਂ ਪੜ੍ਹਾ ਰਹੇ ਹਾਂ ਨਾ, ਉੱਥੇ ਥੋੜ੍ਹਾ ਜਿਹਾ ਯਤਨ ਕਰੀਏ, ਸਵੇਰੇ ਸ਼ਾਮ ਥੋੜ੍ਹਾ ਸਮਾਂ ਲਾ ਕੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ 'ਚ ਜਿੱਥੇ ਕਿਤੇ ਵੀ ਆ, ਗਰਮੀ ਦੇ ਵਿੱਚ, ਜੂਨ ਦੇ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਕੈਂਪਾਂ ਦੇ ਵਿੱਚ ਭੇਜੀਏ, ਜੋੜੀਏ, ਤਾਂ ਕਿ ਆਪਣੇ ਵਿਰਸੇ ਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ। ਜੇ ਆਪਣੇ ਬੱਚੇ ਆਪਣੇ ਵਿਰਸੇ ਨੂੰ ਜਾਣਨਗੇ ਤੇ ਸੱਚ ਜਾਣਿਓ, ਪੱਥਰ ਦੀ ਕਦਰ ਭਾਵੇਂ ਜਦੋਂ ਛੋਟਾ ਬੱਚਾ ਬੜਾ ਸੰਭਾਲਦਾ, ਪਰ ਕਈ ਵਾਰ ਆਮ ਤੌਰ ਤੇ ਪੱਥਰ ਸਮਝ ਕੇ ਅਸੀਂ ਸੁੱਟ ਦਿੰਦੇ ਹਾਂ, ਪਰ ਜੇ ਪਤਾ ਲੱਗ ਜੇ ਪੱਥਰ ਨਹੀਂ ਹੈ, ਹੀਰਾ ਹੈ, ਤੇ ਉਹ ਸਧਾਰਨ ਪੱਥਰ ਨੂੰ ਵੀ ਜਿੱਦਣ ਪਤਾ ਲੱਗ ਜੇ ਹੀਰਾ ਤਾਂ ਸੰਭਾਲ ਰੱਖਦੇ ਹਾਂ। ਜਿਹਨੂੰ ਆ ਕੇਸਾਂ ਦੀ ਮਹਾਨਤਾ ਪਤਾ ਲੱਗ ਗਈ, ਸਿੱਖੀ ਸਰੂਪ ਤੇ ਪੰਜ ਕਕਾਰਾਂ ਦਾ ਇਹਦਾ ਪਤਾ ਲੱਗ ਗਿਆ ਨਾ, ਉਹਦੇ ਰੋਮ ਰੋਮ 'ਚੋਂ ਆਵਾਜ਼ ਅੱਜ ਵੀ ਆਉਂਦੀ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਹੈ। ਸਾਡਾ ਫਰਜ਼ ਹੈ, ਸਾਡਾ ਤੁਹਾਡਾ, ਅਸੀਂ ਰਲ ਕੇ, ਕਿਉਂਕਿ ਅਸੀਂ ਦੂਜੇ ਤੇ ਸੁੱਟਦੇ ਨੇ, ਉਹਦਾ ਫਰਜ਼ ਹੈ, ਅਸੀਂ ਉਹਦਾ ਨਹੀਂ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਅਸੀਂ ਰਲ ਕੇ ਸਾਰੇ ਹੀ ਮਿਲ ਕੇ ਉਪਰਾਲਾ ਕਰੀਏ। ਜਿਹੜੇ ਨੌਜਵਾਨ ਦੂਰ ਹੋ ਗਏ ਨੇ ਪਿਛਲੇ ਸਮੇਂ ਦੇ ਦੌਰਾਨ, ਜਿਹੜਾ ਆਪਣੇ ਵਿਰਸੇ ਤੋਂ ਟੁੱਟੇ ਨੇ, ਅੱਜ ਉਹਨੂੰ ਜੋੜੀਏ ਆਪਣੇ ਨਾਲ, ਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਹਮਲਾ ਮਾਰਨਾ ਹੈ। ਜਿੰਨਾ ਹੋ ਸਕੇ ਆਪਾਂ ਸਾਰੇ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ, ਤੇ ਸੋਸ਼ਲ ਮੀਡੀਆ ਇਸ ਪ੍ਰਚਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦਾ, ਜਿਵੇਂ ਤੁਸੀਂ ਅੱਜ ਕਰ ਰਹੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਜੂਨ 1984 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੀ ਕੀਤੀ ਹੈ, ਕਿਉਂਕਿ 1984 ਦੇ ਵਿੱਚ ਬਹੁਤ ਕੁਛ ਸਿੱਖ ਕੌਮ ਨੇ ਚੱਲਿਆ, ਤੇ ਉਸ ਤੋਂ ਬਾਅਦ 10 ਸਾਲ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਪੰਜਾਬ ਹੀ ਜਾਣਦਾ, ਕਿਉਂਕਿ ਪੰਜਾਬ ਸੰਘਰਸ਼ ਦੇ ਰਾਹ 'ਤੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਨੂੰ 1984 ਦੇ ਨਾਲ ਸੰਬੰਧਿਤ ਦਿਖਾਵਾਂਗੇ। ਜੂਨ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਂਦੀ ਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਨੇ ਸੰਘਰਸ਼ ਭੋਗਿਆ, ਪੰਜਾਬ ਨੇ ਸੰਘਰਸ਼ ਕੀਤਾ, ਤਾਂ ਸੰਤਾਪ ਭੋਗਿਆ ਪੰਜਾਬ ਨੇ, ਤਾਂ ਉਸ ਨੂੰ ਲੈ ਕੇ ਅੱਜ ਤੁਹਾਡੇ ਸਨਮੁਖ ਹੋਵਾਂਗੇ। ਅੰਦਰ ਦੀਆਂ ਜੋ ਤਸਵੀਰਾਂ ਨੇ, ਜੋ ਪੁਰਾਤਨ ਨਿਸ਼ਾਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੀ ਹਿੱਸੇ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ
ਭਾਰਤੀ ਹਕੂਮਤ ਦੇ ਵੱਲੋਂ ਟੈਂਕ ਦਾਖਲ ਕੀਤੇ ਜਾਂਦੇ ਨੇ ਤਾਂ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਜੋ ਸੰਤਾਪ ਪੰਜਾਬ ਨੇ ਹੰਢਾਇਆ, ਜੋ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਤਾਂ ਉਸ ਨੂੰ ਲੈ ਕੇ ਅਸੀਂ ਕਾਫੀ ਜਿਹੜੀ ਕਿ ਅੰਦਰ ਦੀਆਂ ਨਿਸ਼ਾਨੀਆਂ ਨੇ ਜੋ ਹਲੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ, ਤਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੰਦਰ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਜਾਂ ਤਾਂ ਅੱਖੀਂ ਦੇਖਿਆ ਤੇ ਜਾਂ ਫਿਰ ਹੱਡੀ ਹੰਢਾਇਆ ਉਸ ਵਕਤ ਦਾ ਸੰਤਾਪ, ਤੇ 1984 ਦੇ ਵਿੱਚ ਕਿਸ ਤਰ੍ਹਾਂ ਅੰਦਰ ਟੈਂਕ ਬੜੇ, ਕਿਸ ਤਰ੍ਹਾਂ ਕਿਹੜੇ ਪਾਸੋਂ ਗੋਲੀ ਚੱਲੀ, ਤਾਂ ਉਹ ਸਾਰਾ ਜਿਹੜਾ ਕਿ ਅੱਖੀਂ ਦੇਖਿਆ ਬਿਆਨ ਕੀਤਾ ਜਾਵੇਗਾ। ਅੱਜ ਇੰਡੋਜ਼ ਟੀਵੀ ਤੋਂ ਅਸੀਂ ਇੱਕ ਸਪੈਸ਼ਲ ਤੇ ਖਾਸ ਜਿਹੜੀ ਕਿ ਰਿਪੋਰਟ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੂਨ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ ਤਾਂ ਉਸ ਨੇ ਜ਼ਖਮ ਨੇ ਜਿਹੜੇ ਉਹ ਬਹੁਤ ਦਿੱਤੇ ਨੇ। ਸਿੱਖ ਕੌਮ ਦੇ ਨਾਲ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਫੀ ਜਿਹੜਾ ਕਿ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇੱਕ ਗੋਲੀ ਦਾ ਨਿਸ਼ਾਨ ਵੀ ਲੱਗਿਆ, ਜਿਹੜਾ ਕਿ ਉਹ ਸੰਭਾਲ ਕੇ ਰੱਖਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਗੋਲੀਆਂ ਸੀ ਜਿਹੜੀਆਂ ਕਿ ਉਹ ਵੱਜੀਆਂ ਸਨ। ਤਾਂ ਅਸੀਂ ਗੱਲ ਕਰਾਂਗੇ, ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦੇ ਨੇ, ਤਾਂ ਇਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਆਖਰ ਜੂਨ 1984 ਦੇ ਵਿੱਚ ਵਾਪਰਿਆ ਕੀ ਸੀਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਧੰਨਵਾਦ ਹੈ ਤੁਹਾਡਾ ਜੋ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਆਪ ਜੀ ਸੰਗਤਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਵਾਸਤੇ ਉਪਰਾਲਾ ਕਰ ਰਹੇ। ਸਿੱਖ ਕੌਮ ਦੇ ਨਾਲ 3 ਘੱਲੂਘਾਰਿਆਂ ਦਾ ਵਿਸ਼ੇਸ਼ ਤੌਰ 'ਤੇ ਸੰਬੰਧ ਜੁੜਦਾ ਹੈ। 18ਵੀਂ ਸਦੀ 'ਚ ਜਿਨ੍ਹਾਂ 'ਚ ਇੱਕ ਸਨ 1746 ਦੇ ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਘੱਲੂਘਾਰਾ ਵਰਤਿਆ, ਜਿਸ 'ਚ ਲਗਭਗ 7 ਤੋਂ ਲੈ ਕੇ 15,000 ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਕੀਤੇ ਗਏ। ਦੂਸਰਾ ਘੱਲੂਘਾਰਾ 5 ਫਰਵਰੀ 1762 ਦੇ ਵਿੱਚ ਕੋਪਰਹੀੜੇ ਦੇ ਅਸਥਾਨ 'ਤੇ ਅਬਦਾਲੀ ਦੀਆਂ ਫੌਜਾਂ ਨਾਲ ਟਾਕਰਾ ਹੋਇਆ। 30,000 ਤੋਂ ਵੱਧ ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ। ਤੀਸਰਾ ਘੱਲੂਘਾਰਾ ਜੂਨ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਉਸ ਸਮੇਂ ਦੀ ਸਰਕਾਰ, ਕਾਂਗਰਸ ਸਰਕਾਰ ਤੇ ਹੁਕਮਰਾਨ ਇੰਦਰਾ ਗਾਂਧੀ ਦੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜਾਂ ਦੇ ਰਾਹੀਂ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਇਹ ਘੱਲੂਘਾਰਾ ਵਰਤਾਇਆ। ਜੇ ਘੱਲੂਘਾਰੇ ਦੇ ਅਰਥ ਵੇਖੀਏ, ਇਹਦਾ ਮਤਲਬ ਹੁੰਦਾ ਹੈ ਸਰਬਨਾਸ਼, ਤਬਾਹੀ। ਥੋੜ੍ਹੇ ਸਮੇਂ ਵਿੱਚ ਕਿਸੇ ਸੋਚੀ ਸਮਝੀ ਵਿਉਂਤਬੰਦੀ ਨਾਲ ਕਿਸੇ ਕੌਮ ਦਾ ਵੱਡਾ ਨੁਕਸਾਨ ਜਦੋਂ ਕੀਤਾ ਜਾਵੇ, ਸਿੱਖ ਕੌਮ ਨੇ ਉਸ ਘਟਨਾ ਨੂੰ ਘੱਲੂਘਾਰਾ ਕਿਹਾ ਗਿਆ। ਸਰਬਨਾਸ਼, ਤਬਾਹੀ, ਹੋਲੋਕਾਸਟ ਆਪਾਂ ਇਹ ਸ਼ਬਦ ਵਰਤਦੇ। ਵੱਡੇ ਪੱਧਰ ਤੇ ਕਿਸੇ ਕੌਮ ਦਾ ਇਕੱਠਾ ਨੁਕਸਾਨ ਕਰਨਾ। ਸਰਕਾਰੀ ਲਿਖਤਾਂ ਵਿੱਚ ਇਸ ਘਟਨਾ ਨੂੰ ਆਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਕਿਹਾ ਗਿਆ, ਜਿਹਦੇ ਬਾਰੇ ਵਿੱਚ ਸਿੱਖ ਪੰਥ ਵਿਸ਼ਵਕੋਸ਼ ਦੇ ਅੰਦਰ ਇਹ ਗੱਲ ਲਿਖੀ ਹੈ ਕਿ ਸਾਕਾ ਨੀਲਾ ਤਾਰਾ ਦਾ ਭਾਵ ਨੀਲਾ ਤਾਰਾ ਅਸਲ ਵਿੱਚ ਸ਼ਬਦ ਹੈ ਨੀਲਾ ਦਸਤਾਰਾ। ਨੀਲੀਆਂ ਦਸਤਾਰਾਂ ਲਗਭਗ ਸਾਰੇ ਸਿੱਖ ਹੀ ਸਜਾਉਂਦੇ ਨੇ। ਇਉਂ ਕਹਿ ਲਈਏ ਕਿ ਸਹੀ ਮਾਇਨੇ ਵਿੱਚ ਸਿੱਖਾਂ ਨੂੰ ਸੋਧਣ ਵਾਸਤੇ, ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਤੇ ਖ਼ਤਮ ਕਰਨ ਵਾਸਤੇ ਕਾਰਾ ਵਰਤਾਇਆ ਗਿਆ। ਜਿਹਦੇ ਪਿਛੋਕੜ ਵੱਲ ਵੇਖੀਏ, ਲੰਮੇਰਾ ਇਤਿਹਾਸ ਹੈ ਜਿਹੜਾ ਖਾਸ ਕਰਕੇ ਆਨੰਦਪੁਰ ਦੇ ਮਤੇ ਦੀ ਜਦੋਂ ਵਿਚਾਰ ਆਪਾਂ ਕਰਦੇ ਹਾਂ, ਆਨੰਦਪੁਰ ਦੇ ਮਤੇ ਵਿੱਚ ਜਿਹੜੀਆਂ ਉਹ ਮੰਗਾਂ ਕੇਵਲ ਸਿੱਖਾਂ ਦੇ ਹੱਕ ਦੀਆਂ ਹੀ ਨਹੀਂ, ਪੰਜਾਬ ਦੇ ਹਰ ਸ਼ਹਿਰੀ, ਹਰ ਧਰਮ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਿਹਦਾ ਲਾਭ ਪਹੁੰਚਣਾ ਸੀ। ਖਾਸ ਕਰਕੇ ਸਟੇਟਾਂ ਦੀ ਖੁਦ ਮੁਖਤਿਆਰੀ ਦੀ ਇਹਦੇ ਵਿੱਚ ਗੱਲ ਕੀਤੀ ਗਈ ਸੀ। ਆਨੰਦਪੁਰ ਦੇ ਮਤੇ ਨੂੰ ਹੀ ਮਨਾਉਣ ਵਾਸਤੇ ਇਹ ਸਾਰੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਭਾਰਤ ਦੀ ਹਕੂਮਤ ਵੱਲੋਂ ਜਿੱਥੇ ਇਸ ਚੀਜ਼ ਨੂੰ ਟਾਲ ਮਟੋਲ ਕੀਤਾ ਗਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਉਹਨਾਂ ਸਮਿਆਂ ਦੇ ਵਿੱਚ ਇਸ ਅਸਥਾਨ 'ਤੇ ਧਰਮ ਯੁੱਧ ਮੋਰਚੇ ਵਿੱਚ ਸਿੱਖਾਂ ਨੂੰ ਤੋਰਦੇ ਆ, ਇਸ ਅਸਥਾਨ 'ਤੇ ਉਹਨਾਂ ਨੇ ਵਸੇਬਾ ਕੀਤਾ ਹੈ, ਸੰਗਤਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੇ। ਉਹਨਾਂ ਦੇ ਨਾਲ ਹੀ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ, ਉਹ ਵੀ ਇਸ ਅਸਥਾਨ 'ਤੇ ਸਨ। ਬਾਬਾ ਥਾਰਾ ਸਿੰਘ ਵਰਗੇ ਸਿੱਖ, ਇਸ ਦੇ ਨਾਲ ਜਨਰਲ ਸੁਬੇਗ ਸਿੰਘ, ਉਹ ਜਨਰਲ ਜਿਨ੍ਹਾਂ ਨੇ 1971 ਦੇ ਵਿੱਚ ਬੰਗਲਾਦੇਸ਼ ਬਣਵਾਇਆ ਤੇ ਪਾਕਿਸਤਾਨ ਦੀ 90,000 ਦੇ ਕਰੀਬ ਜਿਹੜੀ ਫੌਜ ਸੀ ਜਿਹਨੂੰ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀਗਾ, ਜਿਨ੍ਹਾਂ ਨੂੰ ਬਾਅਦ ਵਿੱਚ ਇੰਦਰਾ ਗਾਂਧੀ ਨੇ ਇੱਕ ਸਿਵਿਲੀਅਨ ਭਾਰਤ ਦੇ ਆਮ ਨਾਗਰਿਕ ਦੇ ਉੱਪਰ ਹਮਲਾ ਕਰਨ ਵਾਸਤੇ ਕਿਹਾ ਤੇ ਉਹਨਾਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਸਿਵਿਲੀਅਨ ਤੇ ਅਟੈਕ ਨਹੀਂ ਕਰਾਂਗਾ, ਬਾਰਡਰ ਤੇ ਚਾਹੋ
ਤੇ ਉੱਥੇ ਜੰਗ ਲੜ ਸਕਦਾ, ਜਿਸ ਤੋਂ ਨਾਰਾਜ਼ ਹੋ ਕਰਕੇ ਝੂਠਾ ਇਲਜ਼ਾਮ ਲਾ ਕੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ ਸੀ। ਬਾਬਾ ਜੀ ਜੇ ਗੱਲ ਕਰਦੇ ਆ, ਜਿਵੇਂ ਸ਼ਹੀਦ ਭਾਈ ਮਹਿੰਗਾ ਸਿੰਘ 1 ਜੂਨ ਨੂੰ ਗੋਲੀਆਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ, ਲਗਾਤਾਰ ਤਾਬੜਤੋੜ ਫਾਇਰਿੰਗ ਹੁੰਦੀ ਆ। ਉਸੇ ਹੀ ਘੱਲੂਘਾਰੇ ਵਾਲੇ ਪਾਸੇ ਆ ਰਿਹਾ। ਮੈਂ ਸਿਰਫ ਪਿਛੋਕੜ 'ਚ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਤਾਂ ਕੀਤੀ ਹੈ, ਸਾਨੂੰ ਉਹਨਾਂ ਯੋਧਿਆਂ ਬਾਰੇ ਪਤਾ ਲੱਗ ਜਾਏ। ਇਹ ਸਾਰੇ ਸਿੰਘ ਇੱਥੇ ਸੀ, 200 ਦੇ ਕਰੀਬ ਜੁਝਾਰੂ ਸਿੰਘ ਸਨ। ਕਈ ਵਾਰ ਕਿਹਾ ਜਾਂਦਾ ਹੈ ਕਿ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪਕੜਨ ਵਾਸਤੇ ਭਾਰਤੀ ਫੌਜ ਦਾ ਅਟੈਕ ਸੀਗਾ, ਪਰ ਜਿੱਥੇ ਭਾਰਤੀ ਫੌਜ ਦਰਬਾਰ ਸਾਹਿਬ ਨੂੰ ਘੇਰਾਬੰਦੀ ਕਰਦੀ ਆ, 6 ਲੱਖ ਦੇ ਕਰੀਬ ਫੌਜ ਆਈ ਹੈ ਪੰਜਾਬ ਦੇ 'ਚ, ਤੇ ਪੰਜਾਬ 'ਚ ਇਹ ਮਾਹੌਲ ਦਿੱਤਾ ਗਿਆ ਕਿ ਪਾਕਿਸਤਾਨ ਤੇ ਜੰਗ ਛਿੜੀ ਆ ਤੇ ਉੱਥੇ ਭੇਜੀ ਜਾ ਰਹੀ। ਪਰ ਕੇਵਲ ਜੇ ਸੰਤਾਂ ਨੂੰ ਹੀ ਪਕੜਨਾ ਸੀ ਤੇ 38 ਦੇ ਕਰੀਬ ਜਿਹੜੇ ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ, ਪਰ ਉੱਥੇ ਤੇ ਸੰਤ ਨਹੀਂ ਸੀ ਨਾ, ਉੱਥੇ ਤੇ ਕੋਈ ਅੱਤਵਾਦੀ ਨਹੀਂ ਸੀ ਜੇ ਸਰਕਾਰੀ ਬੋਲੀ 'ਚ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਇਸ ਸਥਾਨ ਤੇ ਜਦੋਂ ਘੇਰਾਬੰਦੀ ਕੀਤੀ ਗਈ, ਪਹਿਲੇ ਦਿਨ ਜਿੱਥੇ ਸਿੰਘ ਹੋਏ, ਇੱਥੇ CRPF ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਪਹਿਲੇ ਦਿਨ ਬੱਬਰਾਂ ਦੇ ਕੋਈ ਸਿੰਘ ਜਾਂ ਹੋਰ ਸ਼ਰਧਾਲੂ ਸਿੰਘ ਸ਼ਹੀਦ ਹੋਏ। 2 ਜੂਨ ਨੂੰ ਕਰਫਿਊ ਲੱਗਾ ਗਿਆ। 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਸੀ। 3 ਜੂਨ ਵਾਲੇ ਦਿਨ ਭਾਰਤੀ ਫੌਜਾਂ ਨੇ ਪੂਰੀ ਤਰੀਕੇ ਨਾਲ ਘੇਰਾਬੰਦੀ ਕਰਕੇ ਵਿਉਂਤਬੰਦੀ ਕਰ ਲਈ। ਕਰਫਿਊ ਕੁਝ ਸਮੇਂ ਵਾਸਤੇ ਖੁੱਲ੍ਹ ਦਿੱਤੀ ਗਈ। ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਅੰਦਰ ਦਾਖਲ ਹੋਈਆਂ, ਪਰ ਕਰਫਿਊ ਬੰਦ ਹੋਣ ਕਰਕੇ ਉਹ ਬਾਹਰ ਨਹੀਂ ਸੀ ਜਾ ਸਕੀਆਂ। 3 ਜੂਨ ਨੂੰ ਇਹ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਆਈਆਂ ਸੀ। ਇਹ ਦਿਨ ਵਿਉਂਤਬੰਦੀ ਕੀਤੀ ਗਈ ਭਾਰਤੀ ਫੌਜ ਵੱਲੋਂ, ਖਾਸ ਕਰਕੇ ਜਨਰਲ ਬਰਾੜ ਦੇ ਵੱਲੋਂ। ਸਰਦਾਰ ਗੁਰਦੇਵ ਸਿੰਘ ਜਿਹੜੇ ਉਸ ਵਕਤ ਦੇ DC ਸੀ, ਉਹਨਾਂ ਨੂੰ ਕਿਹਾ ਸੀ 2 ਘੰਟੇ ਵਾਸਤੇ ਇਜਾਜ਼ਤ ਦੇ ਦੇ ਅਟੈਕ ਕਰਨ ਦੀ। ਉਹਨਾਂ ਕਿਹਾ ਸੀਗਾ ਕਿ ਮੈਂ ਇਹ ਦਰਬਾਰ ਤੇ ਅਟੈਕ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਉਹਨਾਂ ਨੂੰ ਬਦਲ ਕੇ ਰਮੇਸ਼ ਇੰਦਰ ਨੂੰ ਬਾਅਦ ਵਿੱਚ ਇੱਥੋਂ ਦਾ DC ਲਾਇਆ ਗਿਆ ਸੀਗਾ। ਜਦੋਂ ਉਹ 2 ਘੰਟੇ ਦੀ ਗੱਲ ਕਰਦਾ ਕਿ ਮੈਂ ਤਾਂ 2 ਘੰਟਿਆਂ ਵਿੱਚ ਭਿੰਡਰਾਂ ਵਾਲਿਆਂ ਨੂੰ ਪਕੜ ਕੇ ਬਾਹਰ ਲੈ ਆਵਾਂਗਾ, ਤੇ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਤੁਹਾਡੀ ਸੋਚ ਗਲਤ ਹੈ, ਤੇ 2 ਘੰਟੇ ਕੀ ਇੱਥੇ ਕਈ ਦਿਨ ਵੀ ਮੋਰਚਾ ਲਾ ਕਰਕੇ ਤੁਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਅੱਗੋਂ ਬਰਾੜ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਸ਼ਾਇਦ ਇਹ ਗੱਲ ਦਾ ਨਾਂ ਪਤਾ ਹੋਵੇ, ਜਦੋਂ ਤੋਪ ਚੱਲਦੇ ਨੇ, ਟੈਂਕ ਚੱਲਦੇ ਨੇ ਨਾ, ਤੇ ਚੰਗਿਆਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਨੇ। ਪਰ ਇਹ ਨਹੀਂ ਸੀ ਪਤਾ ਕਿ ਵਾਹ ਕਿੰਨਾ ਨਾਲ ਪੈਣਾ ਹੈ, ਕਿ 2 ਘੰਟੇ ਦੀ ਇਹ ਲੜਾਈ ਅੱਗੇ 72 ਘੰਟਿਆਂ ਤੱਕ ਲਗਾਤਾਰ ਇਹ ਜੱਦੋ-ਜਹਿਦ ਚੱਲਣੀ। ਇਸ ਸਥਾਨ ਦੇ ਉੱਪਰ ਜਿੱਥੇ 3 ਜੂਨ ਨੂੰ ਇਹ ਕਰਫਿਊ ਲੱਗਾ ਹੈ, ਸਾਰੇ ਪਾਸੇ ਵਿਉਂਤਬੰਦੀ ਕੀਤੀ ਹੈ। ਭਾਰਤ ਦੀਆਂ ਤੇ ਫੌਜ ਦੇ ਤਿੰਨੇ ਮੁੱਖ ਪੱਖ, ਜਿਨ੍ਹਾਂ 'ਚੋਂ ਨੇਵੀ ਦੀ ਫੋਰਸ ਪਹੁੰਚੀ ਹੈ, ਏਅਰ ਫੋਰਸ ਪਹੁੰਚੀ ਹੈ, ਆਰਮੀ ਪਹੁੰਚੀ ਹੈ, ਤਿੰਨਾਂ ਨੇ ਰਲ ਕਲ ਕੇ ਇੱਥੇ ਹਮਲਾ ਕੀਤਾ। ਉਹ ਹੈਲੀਕਾਪਟਰ ਵਗੈਰਾ ਲੈ ਕੇ ਸਾਰਾ ਮੁਆਇਨਾ ਕੀਤਾ ਗਿਆ। ਸਿੰਘਾਂ ਨੇ ਮੋਰਚੇ ਲਾਏ ਹੋਏ ਸੀ। 4 ਜੂਨ ਨੂੰ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਸਵੇਰੇ ਅੰਮ੍ਰਿਤ ਵੇਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜੋ ਸੁਖਾਸਨ ਵਾਲਾ ਸਥਾਨ ਹੈ, ਉਹਨੂੰ ਕਿਹਾ ਜਾਂਦਾ ਗੁਰਦੁਆਰਾ ਕੋਠਾ ਸਾਹਿਬ। ਇਸ ਕੋਠਾ ਸਾਹਿਬ ਤੋਂ ਰੋਜ਼ ਪ੍ਰਕਾਸ਼ ਹੁੰਦਾ ਹੈ। ਪਾਲਕੀ ਸਾਹਿਬ ਵਿੱਚ ਪਾਤਸ਼ਾਹ ਦਾ ਸ੍ਰੀ ਦਰਬਾਰ ਸਾਹਿਬ, ਰਾਤ ਨੂੰ ਸੁਖਾਸਨ ਵੀ ਫਿਰ ਇਸੇ ਸਥਾਨ ਤੇ ਹੁੰਦਾ ਹੈ। 4 ਜੂਨ ਨੂੰ ਸਵੇਰੇ ਪ੍ਰਕਾਸ਼ ਹੋਇਆ। ਸ਼੍ਰੀ ਦਰਬਾਰ ਸਾਹਿਬ ਪ੍ਰਕਾਸ਼ ਤੋਂ ਉਪਰੰਤ ਪਾਵਨ ਹੁਕਮਨਾਮਾ ਲਿਆ ਗਿਆ। ਮੁੱਖ ਵਾਕ ਦੀ ਸਮਾਪਤੀ ਹੁੰਦੀ ਹੈ ਤੇ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਆ। 4:40 ਤੇ ਭਾਰਤ ਦੀ ਫੌਜ ਵੱਲੋਂ ਤੋਪ ਦਾ ਗੋਲਾ ਚੱਲਦਾ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰਲੇ ਪਾਸੇ 9ਵੇਂ ਪਾਤਸ਼ਾਹ ਦੀ ਯਾਦਗਾਰ ਥੜਾ ਸਾਹਿਬ ਹੈ। ਇਹਦੇ ਵਿਚਕਾਰ ਇੱਕ ਸਿੰਧੀਆਂ ਦੀ ਧਰਮਸ਼ਾਲਾ ਹੁੰਦੀ ਸੀ। ਇੱਥੇ ਆ ਕੇ ਪਹਿਲਾ ਅਟੈਕ ਹੁੰਦਾ। ਇਸ ਤੋਂ ਬਾਅਦ ਵਿੱਚ ਇਹ 72 ਘੰਟੇ ਲਗਾਤਾਰ ਸਮਝ ਲਓ ਗੋਲੀਆਂ ਚੱਲਦੀਆਂ, ਜਿਸ ਗੋਲੀਆਂ ਦੇ ਦੌਰਾਨ ਇਹ ਗੁਰੂ ਕੇ ਖਾੜਕੂ ਸਿੰਘ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਇੱਥੇ ਉਸ ਅਟੈਕ ਦਾ ਮੂੰਹ ਤੋੜ ਜਵਾਬ ਦਿੰਦੇ ਆ। ਇਹ ਪਹਿਲੀ ਵਾਰ ਹੋਇਆ ਸੀ 200 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਸ਼੍ਰੀ ਦਰਬਾਰ ਸਾਹਿਬ 4 ਜੂਨ ਦੀ ਰਾਤ ਨੂੰ ਜਿਹੜਾ ਸੁਖਾਸਨ ਹੈ ਦੁਬਾਰਾ ਕੋਠਾ ਸਾਹਿਬ ਨਹੀਂ ਸੀ ਹੋਇਆ। ਉਸ ਦਿਨ ਰਾਤ ਦਾ ਜਿਹੜਾ ਸੁਖਾਸਨ ਹੈ ਸ਼੍ਰੀ ਦਰਬਾਰ ਸਾਹਿਬ ਉੱਪਰ ਹਰਕੀ ਪੌੜੀ ਦੇ ਉੱਪਰ ਜਿੱਥੇ ਵੱਡੀ ਭੀੜ ਦਾ ਪ੍ਰਕਾਸ਼ ਹੁੰਦਾ, ਉਸ ਸਥਾਨ ਤੇ ਰਾਤ ਨੂੰ ਸੁਖਾਸਨ ਹੋਇਆ। ਇਸ ਤੋਂ ਬਾਅਦ ਵਿੱਚ ਘੱਲੂਘਾਰੇ ਤੋਂ ਬਾਅਦ ਫਿਰ ਮਰਿਆਦਾ ਜਿਹੜੀ ਦੁਬਾਰਾ ਬਹਾਲ ਹੋਈ। ਇਸੇ ਦੌਰਾਨ ਕੀਰਤਨ ਕਰਨ ਵਾਲੇ ਸਿੰਘ ਵੀ 4 ਤੋਂ 6 ਜੂਨ ਦੇ ਵਿੱਚ ਸ਼ਹੀਦ ਹੁੰਦੇ ਆ, ਸੰਤ ਸ਼ਹੀਦ ਹੁੰਦੇ ਆ। ਇਸੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਜਦੋਂ ਗੋਲੀਆਂ ਚੱਲਦੀਆਂ ਨੇ ਭਾਰਤੀ ਫੌਜ ਵੱਲੋਂ, ਦੱਖਣ ਦੀ ਬਾਹੀ ਵਾਲੇ ਪਾਸੇ ਤੋਂ ਮਸ਼ੀਨ ਗਨ ਦੀ ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬ ਨੂੰ ਜ਼ਖਮੀ ਕਰਦੀ ਹੈ। ਜਿਹੜੇ ਦਰਸ਼ਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਇਸ ਘੱਲੂਘਾਰੇ ਦੇ ਦੌਰਾਨ ਦਰਸ਼ਨ ਕਰਾਏ ਜਾਂਦੇ ਆ, ਉਹ ਪਾਵਨ ਸਰੂਪ ਦੱਖਣ ਦੀ ਬਾਹੀ ਤੋਂ ਜਦੋਂ ਗੋਲੀ ਚੱਲੀ ਆ, ਜਿਹੜਾ ਪਾਵਨ ਪ੍ਰਕਾਸ਼ ਸੀਗਾ ਪਿਛਲੇ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਹੁੰਦਾ ਆ ਰਿਹਾ ਸੀ, ਹਸਤਲਿਖਤ ਬੀੜ ਦਾ ਆਰੰਭ ਵਾਲੇ ਅੰਗਾਂ ਤੋਂ ਲੈ ਕੇ ਤਤਕਰੇ ਵਾਲੇ ਅੰਗ ਜ਼ਖਮੀ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਪਜੀ ਸਾਹਿਬ ਦੇ ਅੰਗ, ਫਿਰ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਤੱਕ ਜਿਹੜੇ ਅੰਗ ਸੀ ਉਹ ਜ਼ਖਮੀ ਕੀਤੇ ਗਏ ਉਸ ਪਾਵਨ ਸਰੂਪ ਦੇ। ਤੇ ਜਿਹੜੀ ਗੋਲੀ ਦੇ
ਅੰਗ ਸਰੂਪ ਸਾਹਿਬ ਦੇ ਜ਼ਖਮੀ ਕੀਤੇ ਸੀ, ਉਹ ਇਸ ਸਥਾਨ ਤੇ ਸਰੂਪ ਸਾਹਿਬ ਦੇ ਦਰਸ਼ਨ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਕਰਾਏ ਜਾ ਰਹੇ ਆ ਤੇ ਉਹ ਗੋਲੀ ਵੀ ਵਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਤੋਪਾਂ ਤੇ ਟੈਂਕਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਉਂ ਕਹਿ ਲਈਏ ਕਿ ਦਿੱਲੀ ਦੇ ਤਖਤ ਵੱਲੋਂ ਸਿੱਖਾਂ ਦੇ ਸਿਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਇਹ ਸਿੱਖਾਂ ਦਾ ਤਖਤ ਢਾਇਆ ਗਿਆ। ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ। ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘਾਂ ਦੇ ਮੁਤਾਬਕ ਲਗਭਗ 6-7 ਹਜ਼ਾਰ ਸੰਗਤਾਂ ਅੰਦਰ ਸੀ। ਜੇ ਕੋਈ ਹੱਥ ਖੜੇ ਕਰਕੇ ਬਾਹਰ ਨਿਕਲਦਾ ਉਹਦੇ ਹੱਥ ਪਕੜ ਕੇ ਪਿੱਛੇ ਬੰਨ੍ਹ ਦਿੱਤੇ ਜਾਂਦੇ। 72 ਘੰਟੇ ਤੱਕ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ। ਇਹਨਾਂ ਲੰਮਾ ਸਮੇਂ ਦੇ ਦੌਰਾਨ ਔਰਤਾਂ ਨਾਲ ਬਹੁਤ ਸਾਰੀਆਂ ਘਟਨਾਵਾਂ ਨੇ। ਜਦੋਂ ਅਸੀਂ ਜਬਰ ਜਨਾਹ ਦੀਆਂ ਜਿਹੜੀਆਂ ਕਿਉਂਕਿ ਧੋਵੇ ਸਾਹ ਜਾਂ ਵੱਖ-ਵੱਖ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ, ਅੱਖੀਂ ਡਿੱਠੇ ਹਾਲ ਜਿਨ੍ਹਾਂ ਨੇ ਬਿਆਨ ਕੀਤੇ ਨੇ, ਔਰਤਾਂ ਨਾਲ ਬਹੁਤ ਮਾੜਾ ਸਲੂਕ ਭਾਰਤੀ ਫੌਜ ਵੱਲੋਂ ਕਿ ਛੋਟੇ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਇੱਕ 17-18 ਦਿਨ ਦਾ ਬੱਚਾ ਹੈ, ਉਹਦੀ ਮਾਂ ਪਾਣੀ ਲੈਣ ਵਾਸਤੇ ਆਉਂਦੀ ਹੈ, ਉਸ ਬੱਚੇ ਨੂੰ ਪਕੜ ਕਰਕੇ ਕੰਧ ਦੇ ਨਾਲ ਮਾਰ ਕਰਕੇ ਉਹਦਾ ਸਿਰ ਫੇਰ ਦਿੱਤਾ ਜਾਂਦਾ। ਇਹੋ ਜਿਹਾ ਤਸ਼ੱਦਦ ਦਾ ਦੌਰ ਜਿਹੜਾ ਸੀ ਉਸ ਵਕਤ ਚਲਾਇਆ ਗਿਆ। ਇਹ ਪਾਵਨ ਅਸਥਾਨ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਸਾਰਿਆ ਹੋਇਆ, ਸਿੱਖ ਮਿਸਲਾਂ ਦੇ ਸਮੇਂ ਇਹਦੀ ਉਸਾਰੀ ਕੀਤੀ ਗਈ ਤੇ ਉਸ ਪਾਵਨ ਅਸਥਾਨ ਦੀ ਇਮਾਰਤ ਨੂੰ ਜਿੱਥੇ ਢਹਿ ਢੇਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਰਸ਼ਨੀ ਡਿਓੜੀ ਜਿੱਥੇ ਤੋਸ਼ਾਖਾਨਾ ਤੇ ਪਾਵਨ ਜੋ ਪੁਰਾਤਨ ਸਮੇਂ ਦੇ ਜਿੰਨਾ ਵੀ ਦਰਬਾਰ ਸਾਹਿਬ ਦੇ ਅੰਦਰ ਅੱਜ ਅਸੀਂ ਸੁੰਦਰ ਕੀਮਤੀ ਖਜ਼ਾਨਾ ਜਲੋ ਆਦਿਕ ਦਾ ਸਮਾਨ ਵੇਖਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਟ ਕੀਤੀ ਹੋਈ ਉਹ ਸੁੰਦਰ ਕੀਮਤੀ ਹੀਰਿਆਂ ਵਾਲੀ ਜੜੀ ਹੋਈ ਕੀਮਤੀ ਚਾਂਦਨੀ ਚੰਦੋਆ ਸਾਹਿਬ ਉਹ ਸੜ ਕੇ ਜਿਹੜਾ ਅਸੀਂ ਤਬਾਹ ਕੀਤਾ ਗਿਆ। ਜਿਹੜਾ ਡਿਓਢੀ ਦੇ ਉੱਪਰ ਹਮਲਾ ਹੁੰਦਾ, ਡਿਓਢੀ ਤੋਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ, ਪਰ ਉਸ ਤੋਂ ਬਾਅਦ ਅਕਾਲ ਤਖਤ ਨੂੰ ਦੁਬਾਰਾ ਖੜਾ ਕੀਤਾ ਜਾਂਦਾ, ਸੰਗਤ ਦੇ ਵੱਲੋਂ ਵੀ ਖੜਾ ਕੀਤਾ ਜਾਂਦਾ। ਇੱਕ ਵਾਰ ਸੰਤਾ ਸਿੰਘ ਦੇ ਵੱਲੋਂ ਖੜਾ ਕੀਤਾ ਜਾਂਦਾ, ਜਿਹੜੇ ਨਿਹੰਗ ਸਿੰਘ ਮਿਸਲ ਦੇ ਮੁਖੀ ਬਣਾਏ ਗਏ ਸੀ। ਫਿਰ ਉਸ ਤੋਂ ਬਾਅਦ ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ ਤੇ ਦੁਬਾਰਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖੜਾ ਕੀਤਾ ਜਾਂਦਾ। ਬਿਲਕੁਲ ਜੀ ਪਿਆਰਿਓ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਇਸ ਸਥਾਨ ਤੇ ਹਮਲਾ ਕੀਤਾ, ਭਾਰਤੀ ਫੌਜ ਨੇ ਸਾਰੇ ਪਰਿਸਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਰੈਫਰੈਂਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਪਾਵਨ ਪੁਰਾਤਨ ਬੀੜਾਂ ਸੀ ਸਾੜੀਆਂ ਗਈਆਂ, ਖਜ਼ਾਨਾ ਇਤਿਹਾਸ ਦਾ ਲੁੱਟਿਆ ਗਿਆ, ਦਰਬਾਰ ਸਾਹਿਬ ਦਾ ਕੀਮਤੀ ਖਜ਼ਾਨਾ ਲੁੱਟਿਆ ਗਿਆ। ਜਿਹੜੀਆਂ ਗੋਲੀਆਂ ਦੇ ਨਿਸ਼ਾਨ ਅਜੇ ਕੁਝ ਸਥਾਨਾਂ ਤੇ ਸਾਨੂੰ ਨਜ਼ਰ ਆਉਂਦੇ, ਬੁੰਗਿਆਂ ਨੂੰ ਤਬਾਹ ਕੀਤਾ ਗਿਆ। ਜਿਹੜੇ ਰਾਮਗੜੀਆ ਬੁੰਗਾ ਤੁਸੀਂ ਦੇਖਦੇ ਹੋ, ਲੰਗਰਹਾਲ ਵਾਲੀ ਟੰਕੀ ਨੂੰ ਜਿਹੜਾ ਨਿਸਤੋ ਨਾਬੂਦ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਤੇ ਆਲੇ ਦੁਆਲੇ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਸੀ। ਅਕਾਲ ਤਖਤ ਸਾਹਿਬ ਤਾਂ ਢੇਰੀ ਕਰ ਹੀ ਦਿੱਤਾ ਗਿਆ ਸੀ। ਪਰ ਉਸ ਵਕਤ ਸਿੱਖ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ, ਕਿਉਂਕਿ ਭਾਰਤੀ ਫੌਜ ਦੇ ਕੋਲ ਹਰ ਪ੍ਰਕਾਰ ਦੀ ਸਹੂਲਤ ਹੁੰਦੀ ਹੈ, ਉਹਨਾਂ ਨੇ ਕਿ ਸੰਗਤ ਨਾ ਵੇਖ ਲਵੇ, ਇਸ ਲਈ ਜਿੰਨੀ ਜਲਦੀ ਹੋ ਸਕੇ ਸੰਤਾ ਸਿੰਘ ਨਿਹੰਗ ਦੇ ਰਾਹੀਂ ਇਹਦੀ ਉਸਾਰੀ ਕਰਵਾਈ ਗਈ ਸੀ। ਪਰ ਜਦੋਂ ਇਹ ਉਸਾਰੀ ਕਰਕੇ ਬਹੁਤ ਸਾਰੇ ਨਿਸ਼ਾਨ ਉਹਨਾਂ ਨੇ ਲੁਕਾਉਣ ਦਾ ਯਤਨ ਕੀਤਾ ਕਿ ਤਾਂ ਕਿ ਆਉਣ ਵਾਲੇ ਸਮੇਂ ਤੱਕ ਲੋਕਾਂ ਤੱਕ, ਸੰਗਤਾਂ ਤੱਕ ਇਹ ਗੱਲ ਨਾ ਪਹੁੰਚ ਸਕੇ। ਪਰ ਫਿਰ ਵੀ ਅੱਜ ਬਹੁਤ ਸਾਰੀ ਇੱਥੇ ਦਰਸ਼ਨੀ ਡਿਓੜੀ ਤੇ ਸ਼੍ਰੀ ਦਰਬਾਰ ਸਾਹਿਬ ਤੇ ਜਾਂ ਜਿੱਥੇ ਵੀ ਇਹ ਗੋਲੀਆਂ ਦੇ ਨਿਸ਼ਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਤੱਕ ਜਿਹੜੀ ਉਹ ਜਾਣਕਾਰੀ ਪਹੁੰਚਾਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਪਣੇ ਪੇਜ ਬਣਾਏ ਨੇ, ਉਹਨਾਂ ਤੇ ਵੀ ਉਹ ਸਾਰੀ ਕੱਲੀ ਫੋਟੋ ਖਿੱਚ ਕੇ ਜਿਹੜੀ ਹੈ ਉਹ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਜਿੱਥੇ ਨਿਸ਼ਾਨ ਗੋਲੀਆਂ ਦੇ 1984 ਦੇ ਲੱਗੇ। ਫਿਰ ਵੀ ਸਰਕਾਰ ਨੇ ਕਾਫੀ ਕੁਝ ਲੁਕਾਉਣ ਦਾ ਯਤਨ ਕੀਤਾ ਹੈ, ਪਰ ਇਹ 1984 ਦੇ ਘੱਲੂ ਘਾਰੇ ਦੀ ਜਿਹੜੀ ਤਬਾਹੀ ਹੈ, ਇਹਨੂੰ ਸਿੱਖ ਕੌਮ ਨਾ ਭੁੱਲੀ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਲੇਗੀ। ਜਦੋਂ ਅਸੀਂ ਪਰਿਕਰਮਾ 'ਚ ਜਾਂਦੇ ਹਾਂ, ਦਰਸ਼ਨੀ ਡਿਓੜੀ ਵਿੱਚ ਜਾਂਦੇ ਹਾਂ, ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਜਾਂਦੇ ਹਾਂ, ਅੱਜ ਵੀ ਉਹ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਸੇ ਤਰੀਕੇ ਨਾਲ ਦੇਖੇ ਜਾ ਸਕਦੇ ਆ। ਜੋ ਸਾਰੇ ਇਹ ਨਿਸ਼ਾਨ ਭਾਰਤੀ ਫੌਜ ਦੀ ਉਹ ਕਰੂਰਤਾ ਤੇ ਉਸ ਪਾਵਨ ਸਥਾਨ ਤੇ ਜਿੱਥੇ ਉਹਨਾਂ ਨੇ ਬੇਹੁਰਮਤੀ ਕੀਤੀ। ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਭਾਰਤ ਦੀਆਂ ਫੌਜਾਂ ਜਿਹੜੀ ਦੁਨੀਆ ਦਾ ਇੱਕ ਕਾਨੂੰਨ ਹੈ, ਇਹ ਕਦੀ ਵੀ ਕਿਸੇ ਦੇਸ਼ ਦੇ ਬਾਰਡਰ ਤੇ ਲੜਨ ਵਾਲੀ ਫੌਜ ਸਿਵਿਲੀਅਨ ਤੇ ਅਟੈਕ ਨਹੀਂ ਕਰਦੀ। ਸਿਵਿਲੀਅਨ ਨੇ ਆਪਣੇ ਨਹੀਂ, ਦੂਸਰੇ ਦੇਸ਼ ਦੇ ਸਿਵਿਲੀਅਨ ਤੇ ਵੀ ਅਟੈਕ ਨਹੀਂ ਕਰਦੀ। ਪਰ ਇਹ ਵੀ ਕਾਨੂੰਨ ਜਿਹੜਾ ਸੀ ਭਾਰਤ ਦੀ ਫੌਜ ਵੱਲੋਂ ਤੋੜ ਕੇ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਨਾਗਰਿਕਾਂ ਤੇ ਅਟੈਕ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਸੀਗਾ। ਇਸ ਤੋਂ ਇਲਾਵਾ ਉਹ ਗੈਸਾਂ ਵਰਤੀਆਂ ਗਈਆਂ ਜਿਹੜੀਆਂ ਦੁਨੀਆ 'ਚ ਕਿਸੇ ਵੀ ਜੰਗ ਦੇ ਵਿੱਚ ਬੈਨ ਕੀਤੀਆਂ ਗਈਆਂ ਨੇ, ਉਹਨਾਂ ਗੈਸਾਂ ਦੀ ਵੀ ਵਰਤੋਂ ਕੀਤੀ ਗਈ। ਸੋ ਇਸ ਤਰ੍ਹਾਂ ਇਹ ਤਸ਼ੱਦਦ ਦਾ ਦੌਰ ਜਿਹੜਾ ਸੀਗਾ ਇਹ 1984 ਦੇ ਵਿੱਚ ਚੱਲਿਆ ਹੈ, ਜਿਹਦੀ ਅੱਜ ਦਾਸਤਾਨ ਸਿੱਖ ਸੰਗਤਾਂ ਤੱਕ ਪਹੁੰਚਾਈ ਜਾ ਰਹੀ ਹੈ। ਤੇ ਅੱਜ 1984 ਦੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ, ਦਰਸ਼ਨ ਦੀਦਾਰੇ ਕਰ ਰਹੀਆਂ ਨੇ। ਉਹਨਾਂ ਸਥਾਨਾਂ ਦੇ ਜਿੱਥੇ
ਆਪ ਜੀ ਜਿੱਥੇ ਜਿੱਥੇ ਅਟੈਕ ਹੋਇਆ, ਇੱਕ ਯਾਦਗਾਰ ਜਿਹੜੀ ਹੈ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਪਿਛਲੇ ਸਮੇਂ ਇੱਕ ਉਪਰਾਲਾ ਕੀਤਾ ਗਿਆ ਸੀ, ਇੱਕ ਯਾਦਗਾਰ ਜਿੱਥੇ 84 ਦੇ ਸ਼ਹੀਦਾਂ ਦੀ ਬਣਾਈ ਗਈ ਹੈ ਗੁਰਦੁਆਰਾ ਥੜਾ ਸਾਹਿਬ ਨਵੇਂ ਪਾਤਸ਼ਾਹ ਦੀ ਯਾਦਗਾਰ ਦੇ ਨਾਲ। ਉਸ ਤੋਂ ਇਲਾਵਾ ਥੱਲੇ ਬੇਸਮੈਂਟ ਦੇ ਵਿੱਚ ਜਿਹੜੇ ਜਿਹੜੇ ਸਿੰਘ ਸ਼ਹੀਦ ਹੋਏ ਆ ਨਾ, ਉਹਨਾਂ ਦੀ ਯਾਦਗਾਰ ਵਾਸਤੇ ਇੱਕ ਅਜਾਇਬ ਘਰ ਰੂਪ ਵਿੱਚ ਪੂਰੀ ਯਾਦਗਾਰ ਥੱਲੇ ਤਿਆਰੀ ਕੀਤੀ ਜਾ ਰਹੀ, ਜੋ ਸਾਰੀ ਅਧੀਨ ਹੈ। ਤੇ ਬਹੁਤ ਜਲਦ ਸੰਗਤਾਂ ਜਿਹੜੀਆਂ ਉਹਦੇ ਦਰਸ਼ਨ ਕਰਨਗੀਆਂ ਕਿ ਕਿਹੜੇ ਕਿਹੜੇ ਸਿੰਘ ਸ਼ਹੀਦ ਹੋਏ ਨੇ। ਲਗਭਗ 150-200 ਦੇ ਕਰੀਬ ਸਿੰਘਾਂ ਦਾ ਜ਼ਿਕਰ ਹੈ, ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਨੇ, ਪਰਿਵਾਰ ਨੇ, ਜਿਹੜਾਂ ਦੇ ਵਿੱਚੋਂ ਕਾਫੀ ਗਿਣਤੀ ਮਿਲ ਗਈ, ਪਰ ਕਈ ਐਸੇ ਸੀ ਜਿਹੜੇ ਸਰਕਾਰ ਦੇ ਵੱਲੋਂ ਬੜੀ ਜਲਦੀ ਇਸ ਢੰਗ ਦੇ ਨਾਲ ਆਸੇ-ਪਾਸੇ ਕਰ ਦਿੱਤੇ ਗਏ, ਜਿਨ੍ਹਾਂ ਦਾ ਵੇਰਵਾ ਵੀ ਬਹੁਤਿਆਂ ਤੱਕ ਨਹੀਂ ਪਹੁੰਚ ਸਕਿਆ। ਇਤਿਹਾਸ ਦੇ ਵਿੱਚ ਆਉਂਦਾ ਕਿ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਆ, ਜਿਹੜਾ ਕਿ ਉਸ ਨੂੰ ਪਹਿਲਾਂ ਵੀ ਪੂਰਿਆ ਗਿਆ ਤੇ ਉਸ ਤੋਂ ਬਾਅਦ ਭਾਰਤੀ ਹਕੂਮਤ ਦੇ ਵੱਲੋਂ ਢਾਇਆ ਗਿਆ ਤੇ ਉਹ ਖੂਨ ਦੇ ਨਾਲ ਲੱਥਪੱਥ ਕਰ ਦਿੱਤਾ ਗਿਆ ਸੀ। ਘੋਰ ਜਿਹੜੀ ਕਿ ਬੇਅਦਬੀ ਆ ਇੱਕ ਸਰੋਵਰ ਸਾਹਿਬ ਦੀ ਵੀ ਕੀਤੀ ਗਈ ਆ ਉਸ ਵਕਤ। ਜੀ 8 ਤੋਂ 10 ਵਾਰ ਹਮਲੇ ਹੋਏ ਨੇ ਦਰਬਾਰ ਸਾਹਿਬ। ਜਿਹੜਾ ਚੜ੍ਹ ਕੇ ਆਇਆ ਉਹਨੂੰ ਮੂੰਹ ਦੀ ਖਾਣੀ ਪਈ ਹੈ। ਕਦੀ ਅਕਬਰ ਵਰਗਿਆਂ ਨੇ ਧਮਕੀ ਦਿੱਤੀ ਸੀ ਇਸ ਸਥਾਨ ਤੇ, ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੇਲੇ, ਤੇ ਉਹ ਅਕਬਰ ਦੇ ਸਮੇਂ ਦੇ ਵਿੱਚ ਸ਼ਿਕਾਇਤਾਂ ਹੋਈਆਂ, ਪਰ ਅਕਬਰ ਦਾ ਇੱਕ ਸਾਥੀ ਸੀ ਬੀਰਬਲ। ਅਕਬਰ ਦੇ ਸਾਥੀ ਬੀਰਬਲ ਦੇ ਵੱਲੋਂ, ਕਿਉਂਕਿ ਅਕਬਰ ਤੇ ਗੁਰੂ ਘਰ ਦਾ ਸਤਿਕਾਰ ਕਰਦਾ ਹੈ, ਪਰ ਅਕਬਰ ਦੇ ਸਮੇਂ ਬੀਰਬਲ ਜਿਹੜਾ ਹੈ ਨਾ, ਉਹ ਇੱਕ ਵਾਰ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਸੋਚ ਲੈ ਕੇ ਆਇਆ ਸੀ। ਉਹ ਵੱਖਰੀ ਗੱਲ ਹੈ ਕਿ ਯੂਸਫ ਜੀਆਂ ਦੀ ਬਗਾਵਤ ਬਾਅਦ ਚ ਵਾਪਸ ਨਹੀਂ ਆ ਸਕਿਆ। ਸੁਲਭੀ ਖਾਂ ਵਰਗੇ ਚੜ੍ਹ ਕੇ ਆਏ, ਨਾਦਰ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਏ। ਇਸੇ ਤਰ੍ਹਾਂ 1984 ਜਿਹੜਾ ਸੀ ਇਹ ਉਹ ਹਮਲਾ, ਤੇ 200 ਸਾਲ ਦੇ ਇਤਿਹਾਸ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਸੀ ਪਹਿਲੀ ਵਾਰ ਭੰਗ ਹੋਈ ਸੀ, ਜਿਹੜੀ 1984 ਵਿੱਚ ਭਾਰਤੀ ਫੌਜ ਦੇ ਵੱਲੋਂ ਅਟੈਕ ਕੀਤਾ ਗਿਆ ਸੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ। ਇਸ ਸਮੇਂ ਸਾਰੀ ਮਰਿਆਦਾ ਜਿੱਥੇ ਭੰਗ ਕੀਤੀ ਗਈ, ਦਰਬਾਰ ਸਾਹਿਬ ਕੀਰਤਨ ਕਰਦੇ ਹੋਏ ਰਾਗੀ ਸਿੰਘ ਜਿੱਥੇ ਸ਼ਹੀਦ ਹੁੰਦੇ ਆ, ਇਸ ਤੋਂ ਇਲਾਵਾ ਮੁਲਾਜ਼ਮ ਬਹੁਤ ਸਾਰੇ ਸ਼ਹੀਦ ਹੁੰਦੇ ਆ, ਸਿੰਘ ਸ਼ਹੀਦ ਹੁੰਦੇ ਆ, ਸੰਗਤਾਂ ਸ਼ਹੀਦ ਹੁੰਦੀਆਂ ਨੇ, ਬੱਚੇ, ਬਜ਼ੁਰਗ, ਔਰਤਾਂ, ਕਿਸੇ ਦਾ ਵੀ ਲਿਹਾਜ਼ ਜਿਹੜਾ ਸੀ ਭਾਰਤੀ ਫੌਜ ਵੱਲੋਂ ਕੀਤਾ ਨਹੀਂ ਸੀ ਗਿਆ। ਇਹ ਤਸ਼ੱਦਦ ਦੀ ਬਹੁਤ ਵੱਡੀ ਇੱਕ ਜ਼ੁਲਮ ਦੀ ਦਾਸਤਾਨ ਸਿੱਖ ਨਸਲਕੁਸ਼ੀ 1984 ਇੱਕ ਕਿਤਾਬ ਹੈ ਧਰਮ ਪ੍ਰਚਾਰ ਕਮੇਟੀ ਦੀ, ਉੱਥੇ ਜਿਨ੍ਹਾਂ ਨੇ ਅੱਖੀ ਡਿੱਠੇ ਹਾਲ ਨੇ ਉਹਦੇ ਵਿੱਚ ਬਿਆਨ ਕੀਤੇ ਗਏ ਨੇ। ਉਹ ਵੀ ਆਪਾਂ ਯਤਨ ਕਰੀਏ, 40 ਰੁਪਏ ਦੀ ਕਿਤਾਬ ਮਿਲ ਜਾਂਦੀ ਹੈ, ਕਿਸੇ ਵੀ ਸ਼੍ਰੋਮਣੀ ਕਮੇਟੀ ਦੇ ਸਟਾਲ ਤੋਂ ਲੈ ਲਓ। ਉਹ ਅੱਖੀ ਡਿੱਠੇ ਹਾਲ ਜਿਹੜੇ ਨੇ ਇਸ ਘੱਲੂ ਘਾਰੇ ਦੇ, ਉਹਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ। ਅਸੀਂ ਭਾਈ ਸਤਵੰਤ ਸਿੰਘ ਹੋਰਾਂ ਦੇ ਨਾਲ ਜਿਹੜੀ ਕਿ ਵਿਚਾਰਾਂ ਦੀ ਇੱਕ ਸਾਂਝ ਸੀ ਉਹ ਪਾ ਰਹੇ ਹਾਂ, ਤਾਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਦਿੰਦੇ ਹਾਂ। ਸੁਖੀ ਤਸਵੀਰ ਦਿਖਾ ਦਿੱਤੀ ਜਾਵੇ ਜਿਸ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ ਗਿਆ ਸੀਗਾ। ਉਸ ਵਕਤ ਗੋਲੀਆਂ ਲੱਗੀਆਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦੇ ਉੱਪਰ, ਤਾਂ ਉਦੋਂ ਜ਼ਖਮੀ ਕੀਤਾ ਗਿਆ 1984 ਦੇ ਵਿੱਚ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਧਰ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਆ, ਤਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਿਲਕੁਲ ਸ਼੍ਰੀ ਦਰਬਾਰ ਸਾਹਿਬ ਆ। ਤਾਂ ਜਦੋਂ ਅਸੀਂ ਇੱਧਰੋਂ ਡਿਊਟੀ ਤੋਂ ਅੰਦਰ ਐਂਟਰੀ ਕਰਦੇ ਹਾਂ ਤਾਂ ਸਾਹਮਣੇ ਦਰਸ਼ਨੀ ਡਿਊਟੀ ਆ, ਜਿਹੜੀ ਡਿਊਟੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ, ਉਹ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤਾਂ ਭਾਈ ਸਾਹਿਬ, ਜਦੋਂ ਇੱਥੇ ਸਿੱਖ ਨੌਜਵਾਨ ਆਉਂਦੇ ਨੇ, ਬੱਚੇ ਆਉਂਦੇ ਨੇ, ਅੱਜ ਕੱਲ੍ਹ ਤਾਂ ਕਾਫੀ ਜਿਹੜੇ ਕਿ ਕਤਲ ਕੇਸ ਕਰੇ ਹੋਏ ਨੇ ਨੌਜਵਾਨਾਂ ਦੇ, ਹਾਲਾਂਕਿ ਦੁਬਾਰਾ ਉਹ ਦਸਤਾਰਾਂ ਸਿਰਾਂ ਦੇ ਉੱਪਰ ਆਉਣੀਆਂ ਸ਼ੁਰੂ ਹੋ ਗਈਆਂ, ਪਰ ਉਹ ਨੌਜਵਾਨਾਂ ਨਾਲ ਵਿਚਾਰ ਚਰਚਾ ਹੁੰਦੀ ਹੈ ਕਦੇ ਨਾ ਕਦੇ। ਦੇਖੋ, ਬਹੁਤ ਸਾਰੇ ਨੌਜਵਾਨ ਨੇ ਜਦੋਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਜਾਣਦੇ ਆ, ਕਿਉਂਕਿ ਸਰਕਾਰੀ ਕਿਤਾਬਾਂ ਵਿੱਚ, ਸਰਕਾਰੀ ਐਜੂਕੇਸ਼ਨ ਦੇ ਵਿੱਚ ਸਾਡੇ ਇਤਿਹਾਸ ਨੂੰ ਅਣਗੌਲਿਆਂ ਕੀਤਾ ਜਾਂਦਾ। ਇਹ ਤਾਂ ਸੱਚ ਹੈ। ਕਿਸੇ ਕਵੀ ਨੇ ਵੀ ਲਿਖਿਆ ਨਾ, ਜਦੋਂ ਵੀ ਬਹਿ ਕੇ ਸਰਕਾਰਾਂ ਇਤਿਹਾਸ ਦੇ ਵਰਕੇ ਫੋਲੇ ਆ, ਸਾਡੀਆਂ ਸਰਕਾਰਾਂ ਸਿੱਖ ਕੀਤੇ ਅਣਗੌਲੇ। ਉਹ ਜ਼ੁਲਮ ਦੇ ਅੱਗੇ ਲੈ ਕੇ ਖੜੇ, ਜੇ ਅਸੀਂ ਤਲਵਾਰ ਨਾ ਹੁੰਦੇ, ਨਹੀਂ ਸੀ ਹੋਣਾ ਹਿੰਦੁਸਤਾਨ ਜੇ ਸਰਦਾਰ ਨਾ ਹੁੰਦੇ। ਇਹ ਇਤਿਹਾਸ, ਆਪਣਾ ਵਿਰਸਾ ਭਾਵੇਂ ਸਰਕਾਰਾਂ ਨੇ ਲੁਕਾਇਆ। ਵੇਖੋ, ਸਰਕਾਰੀ ਅੰਕੜੇ ਪੜ੍ਹੀਏ ਨਾ, ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆਜ਼ਾਦੀ ਦੀ ਲੜਾਈ ਚੱਲੀ, 121 ਬੰਦਿਆਂ ਦੀ ਫਾਂਸੀ ਦਾ ਜ਼ਿਕਰ ਮਿਲਦਾ, ਉਹ 'ਚ 93 ਗੁਰੂ ਕੇ ਸਿੱਖ ਆ। 2646 ਬੰਦਿਆਂ ਦੀ ਉਮਰ ਕੈਦ ਦਾ ਜ਼ਿਕਰ ਮਿਲਦਾ, ਉਹ 'ਚ 2147 ਗੁਰੂ ਕੇ ਸਿੱਖ। ਜਲਿਆਂ ਵਾਲੇ ਬਾਗ 1300 ਜਣੇ ਸ਼ਹੀਦ ਹੋਏ, ਉਹ 'ਚ 799 ਗੁਰੂ ਕੇ ਸਿੱਖ ਹੈ। ਅਕਾਲੀ ਲਹਿਰ ਹੋਵੇ, ਬਜਬਜ ਘਾਟ ਦੇ ਮੋਰਚੇ, ਹੁਣ ਕੂਕਾ ਲਹਿਰ ਹੋਵੇ, ਕਿੰਨੇ ਸਿੱਖਾਂ ਦਾ ਜਿਹੜਾ 90% ਦੇ ਕਰੀਬ ਕੁਰਬਾਨੀਆਂ ਦਿੱਤੀਆਂ। ਅੱਜ ਉਹ ਇਤਿਹਾਸ ਜਿਹੜਾ ਬਿਲਕੁਲ ਅੱਖਾਂ ਤੋਂ ਓਹਲੇ ਕਰ ਦਿੱਤਾ ਜਾਂਦਾ। ਭਾਰਤ ਦੇ ਇਤਿਹਾਸ ਵਿੱਚੋਂ ਜੇ ਸਿੱਖਾਂ ਦਾ ਇਤਿਹਾਸ ਗਾਇਬ ਕਰ ਦਿਓ ਤਾਂ ਪਿੱਛੇ ਕੁਛ ਨਹੀਂ ਬਚਦਾ। ਪਰ ਜਿਉਂ-ਜਿਉਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਨੌਜਵਾਨ ਜਾਣਦੇ ਆ, ਬੱਚੇ ਜਾਣਦੇ ਆ, ਅੰਦਰ ਸਿੱਖੀ ਦਾ ਬੀਜ ਹੈ। ਕੱਲ ਜਿੱਦਾਂ ਘਰ 'ਚ ਬੂਟਾ ਲੱਗਾ ਹੁੰਦਾ ਨਾ ਕਈ ਵਾਰ, ਤੇ ਬੂਟੇ ਨੂੰ ਰੋਜ਼ ਪਾਣੀ ਪਾਉਣਾ ਪੈਂਦਾ, ਪਾਣੀ ਪਾਉਂਦੇ ਰਹੀਏ ਤੇ ਬੂਟਾ ਪ੍ਰਫੁੱਲਤ ਹੁੰਦਾ। ਜੇ ਪਾਣੀ ਪਾਉਣਾ ਛੱਡ ਦਈਏ ਤੇ ਹੌਲੀ ਹੌਲੀ ਸੁੱਕ ਜਾਂਦਾ। ਸਾਡੇ ਬੱਚੇ ਵਿਦੇਸ਼ੀ ਕਲਚਰ ਜਾਂ ਉਹ ਸਕੂਲਾਂ ਦੀ, ਜਿਹੜੀ ਕਨਵੈਂਟ ਸਕੂਲਾਂ ਦੀ ਪੜ੍ਹਾਈ ਕਰਕੇ ਆਪਣੇ ਵਿਰਸੇ ਤੋਂ ਟੁੱਟੇ ਆ।
ਪਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ, ਹੋਰ ਸਿੱਖ ਸੰਪਰਦਾਵਾਂ, ਜਥੇਬੰਦੀਆਂ ਜਿੰਨੀਆਂ ਵੀ ਨੇ ਆਪਣੇ ਆਪਣੇ ਉਪਰਾਲੇ ਕਰ ਰਹੀਆਂ। ਜਿਉਂ-ਜਿਉਂ ਕਿਸੇ ਨੂੰ ਪਤਾ ਲੱਗਦਾ ਆਪਣੇ ਵਿਰਸੇ ਬਾਰੇ, ਆਪਣੇ ਇਤਿਹਾਸ ਬਾਰੇ, ਤੇ ਬੜੇ ਐਸੇ ਨੌਜਵਾਨ ਅੱਜ ਪਿੰਡਾਂ ਵਿੱਚ ਵੇਖੇ ਆ, ਵੱਖ-ਵੱਖ ਥਾਵਾਂ ਤੇ ਵੇਖੇ ਆ, ਜਿਹੜੇ ਵਾਪਸ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਤਿਆਰ ਹੋਏ ਨੇ। ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਵੀਰਾਂ ਦਾ ਬੜਾ ਵਧੀਆ ਉਪਰਾਲਾ ਹੈ ਜਿਹੜਾ ਤੁਸੀਂ ਇਹੋ ਜਿਹੇ ਹੁਣ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਬੱਚੇ ਨੌਜਵਾਨ ਦੇ ਹੱਥ ਵਿੱਚ ਫੋਨ ਹੈ, ਭਾਵੇਂ ਸਮਾਗਮਾਂ 'ਚ ਘੱਟ ਜਾਂਦੇ ਆ, ਪਰ ਜਦੋਂ ਇਹ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰਸੇ, ਆਪਣੇ ਇਤਿਹਾਸ ਨੂੰ ਕੋਈ ਜਾਣਦਾ ਹੈ, ਤੇ ਸੱਚ ਜਾਣੇ ਜਦੋਂ ਅੰਦਰ ਬੂਟਾ ਹੈ ਆਪਣਾ, ਇਹ ਵਿਰਸੇ ਦਾ ਜਦੋਂ ਪਾਣੀ ਪੈਂਦਾ ਹੈ ਨਾ, ਤੇ ਅੰਦਰਲਾ ਬੂਟਾ ਪ੍ਰਫੁੱਲਤ ਹੁੰਦਾ ਹੈ। ਬੜੇ ਐਸੇ ਨੌਜਵਾਨ ਨੇ ਸਿੱਖੀ ਸਰੂਪ 'ਚ ਵਾਪਸ ਵੀ ਆ ਰਹੇ ਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਵੀ ਬਣ ਰਹੇ ਆ। ਕੇਸ ਸੰਭਾਲ ਲਹਿਰ ਕਈ ਵਾਰ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਗਈ, ਜਿਹਦੇ ਵਿੱਚ ਹਜ਼ਾਰਾਂ ਦੇ ਕਰੀਬ ਨੌਜਵਾਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਅਸੀਂ ਪਹੁੰਚ ਕੇ ਫਾਰਮ ਭਰਾਏ, ਉਹਨਾਂ ਨੇ ਸਾਬਤ ਸੂਰਤ ਹੋਣ ਦਾ ਪ੍ਰਣ ਕੀਤਾ। ਸੋ ਇਹ ਤਸ਼ੱਦਦ ਦਾ ਦੌਰ ਚੱਲਦਾ। ਕਈ ਵਾਰ ਨਾ ਇਹ ਨਿਰਾਸ਼ਾ ਦਾ ਮਾਹੌਲ ਬਣਾਇਆ ਜਾਂਦਾ ਹੈ ਕਿ ਸਿੱਖ ਖਤਮ ਹੋ ਗਏ, ਕੀ ਹੋਏਗਾ। ਇਹ ਗੱਲ ਚੇਤੇ ਰੱਖੀਏ, ਕੌਮ ਉਦੋਂ ਨਹੀਂ ਸੀ ਖਤਮ ਹੋਈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ ਕਿ ਜਿਸ ਕੇ ਸਿਰ ਪਰ ਹੋਵੇਂ ਕੇਸ਼, ਰਹਿਣ ਨਾ ਦੇਵੋ ਆਪਣੇ ਦੇਸ਼। ਉਦੋਂ ਵੀ ਖਤਮ ਨਹੀਂ। ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਚਲਨ ਚੱਲਦਾ ਰਿਹਾ। ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਏ ਆ, ਉਹਨਾਂ ਨੇ ਇੱਕ ਵਾਰੀ ਟੌੜਾ ਸਾਹਿਬ ਨੇ ਸਵਾਲ ਕੀਤਾ ਸੀਗਾ, ਉਹ ਵੀ ਬਾਅਦ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, 84 ਵੇਲੇ ਵੀ ਪ੍ਰਧਾਨ ਸੀਗੇ, ਤੇ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਮਾਸਟਰ ਜੀ ਕਿ ਪੰਥ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਕਦੋਂ ਤੱਕ ਖਤਰਾ ਰਹੇਗਾ। ਉਹ ਕਹਿਣ ਲੱਗੇ ਖਤਰਾ ਹਮੇਸ਼ਾ ਹੀ ਬਣਿਆ ਰਹਿਣਾ। ਕਹਿੰਦੇ ਕਿਉਂ? ਕਹਿੰਦੇ ਜਿਹੜੀ ਕੀਮਤੀ ਚੀਜ਼ ਹੋਵੇ ਨਾ, ਜਿਵੇਂ ਆਪਾਂ ਜੰਗਲ ਦੇ ਵਿੱਚ ਦਰਖਤ ਬੜੇ ਹੁੰਦੇ ਪਰ ਚੰਦਨ ਨੂੰ ਖਤਰਾ ਹੁੰਦਾ ਕਿਉਂਕਿ ਕੀਮਤੀ ਹੈ, ਬੜਾ ਵਧੀਆ। ਇਸੇ ਤਰ੍ਹਾਂ ਆਮ ਲੋਹੇ ਨੂੰ ਖਤਰਾ ਨਹੀਂ ਪਰ ਸੋਨੇ ਨੂੰ ਖਤਰਾ ਹੈ, ਪੱਥਰਾਂ ਨੂੰ ਖਤਰਾ ਨਹੀਂ, ਹੀਰੇ ਨੂੰ ਖਤਰਾ ਹੁੰਦਾ। ਇੱਥੇ ਤਾਂ ਜਿਹੜੀ ਕੀਮਤੀ ਚੀਜ਼ ਹੋਵੇ, ਸਿੱਖਾਂ ਦਾ ਜਿਹੜਾ ਨਿਆਰਾਪਨ ਹੈ, ਇਹਦੇ ਵਾਸਤੇ ਖਤਰਾ ਹੈ। ਨਿਆਰੇਪਨ ਨੂੰ ਖਤਮ ਕਰਨ ਵਾਸਤੇ ਸਮੇਂ ਦੀਆਂ ਸਰਕਾਰਾਂ, ਸਾਰੀਆਂ ਹਕੂਮਤਾਂ ਲੱਗੀਆਂ ਹੋਈਆਂ ਨੇ, ਤੇ ਜਿੱਦਣ ਸਮਝ ਲਿਓ ਇਹ ਖਤਰਾ ਮੁੱਕ ਗਿਆ, ਇਹ ਨਿਆਰਾਪਨ ਵੀ ਮੁੱਕ ਗਿਆ, ਪੰਥ ਕੀਮਤੀ ਨਹੀਂ ਰਿਹਾ। ਇਹਦਾ ਨਿਆਰਾਪਨ ਹੀ ਐਡਾ ਕੀਮਤੀ ਹੈ, ਇਹਨੂੰ ਖਤਮ ਕਰਨ ਵਾਸਤੇ ਇਹ ਖਤਰਾ ਹਮੇਸ਼ਾ ਬਣਿਆ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਚੱਲਦਾ ਰਹਿਣਾ। ਪਰ ਇਸ ਨਿਆਰੇਪਨ ਨੂੰ ਕਾਇਮ ਰੱਖਣ ਵਾਸਤੇ ਅੱਜ ਲੋੜ ਹੈ, ਜਿੱਥੇ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਅਸੀਂ ਪੜ੍ਹਾ ਰਹੇ ਹਾਂ ਨਾ, ਉੱਥੇ ਥੋੜ੍ਹਾ ਜਿਹਾ ਯਤਨ ਕਰੀਏ, ਸਵੇਰੇ ਸ਼ਾਮ ਥੋੜ੍ਹਾ ਸਮਾਂ ਲਾ ਕੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ 'ਚ ਜਿੱਥੇ ਕਿਤੇ ਵੀ ਆ, ਗਰਮੀ ਦੇ ਵਿੱਚ, ਜੂਨ ਦੇ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਕੈਂਪਾਂ ਦੇ ਵਿੱਚ ਭੇਜੀਏ, ਜੋੜੀਏ, ਤਾਂ ਕਿ ਆਪਣੇ ਵਿਰਸੇ ਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ। ਜੇ ਆਪਣੇ ਬੱਚੇ ਆਪਣੇ ਵਿਰਸੇ ਨੂੰ ਜਾਣਨਗੇ ਤੇ ਸੱਚ ਜਾਣੋ, ਪੱਥਰ ਦੀ ਕਦਰ ਭਾਵੇਂ ਜਦੋਂ ਛੋਟਾ ਬੱਚਾ ਬੜਾ ਸੰਭਾਲਦਾ, ਪਰ ਕਈ ਵਾਰ ਆਮ ਤੌਰ ਤੇ ਪੱਥਰ ਸਮਝ ਕੇ ਅਸੀਂ ਸੁੱਟ ਦਿੰਦੇ ਹਾਂ, ਪਰ ਜੇ ਪਤਾ ਲੱਗ ਜੇ ਪੱਥਰ ਨਹੀਂ ਹੈ, ਹੀਰਾ ਹੈ, ਤੇ ਉਹ ਸਧਾਰਨ ਪੱਥਰ ਨੂੰ ਵੀ ਜਿੱਦਣ ਪਤਾ ਲੱਗ ਜੇ ਹੀਰਾ ਤਾਂ ਸੰਭਾਲ ਰੱਖਦੇ ਹਾਂ। ਜਿਹਨੂੰ ਆ ਕੇਸਾਂ ਦੀ ਮਹਾਨਤਾ ਪਤਾ ਲੱਗ ਗਈ, ਸਿੱਖੀ ਸਰੂਪ ਤੇ ਪੰਜ ਕਕਾਰਾਂ ਦਾ ਇਹਦਾ ਪਤਾ ਲੱਗ ਗਿਆ ਨਾ, ਉਹਦੇ ਰੋਮ ਰੋਮ 'ਚੋਂ ਆਵਾਜ਼ ਅੱਜ ਵੀ ਆਉਂਦੀ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਹੈ। ਸਾਡਾ ਫਰਜ਼ ਹੈ, ਸਾਡਾ ਤੁਹਾਡਾ, ਅਸੀਂ ਰਲ ਕੇ, ਕਿਉਂਕਿ ਅਸੀਂ ਦੂਜੇ ਤੇ ਸੁੱਟਦੇ ਨੇ, ਉਹਦਾ ਫਰਜ਼ ਹੈ, ਅਸੀਂ ਉਹਦਾ ਨਹੀਂ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਅਸੀਂ ਰਲ ਕੇ ਸਾਰੇ ਹੀ ਮਿਲ ਕੇ ਉਪਰਾਲਾ ਕਰੀਏ। ਜਿਹੜੇ ਨੌਜਵਾਨ ਦੂਰ ਹੋ ਗਏ ਨੇ ਪਿਛਲੇ ਸਮੇਂ ਦੇ ਦੌਰਾਨ, ਜਿਹੜਾ ਆਪਣੇ ਵਿਰਸੇ ਤੋਂ ਟੁੱਟੇ ਨੇ, ਅੱਜ ਉਹਨੂੰ ਜੋੜੀਏ ਆਪਣੇ ਨਾਲ, ਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਹਮਲਾ ਮਾਰਨਾ ਹੈ। ਜਿੰਨਾ ਹੋ ਸਕੇ ਆਪਾਂ ਸਾਰੇ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ, ਤੇ ਸੋਸ਼ਲ ਮੀਡੀਆ ਇਸ ਪ੍ਰਚਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦਾ, ਜਿਵੇਂ ਤੁਸੀਂ ਅੱਜ ਕਰ ਰਹੇ ਹੋ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਈ ਸਤਵੰਤ ਸਿੰਘ ਜੀ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਜੂਨ 1984 ਤੋਂ ਲੈ ਕੇ ਹੁਣ ਤੱਕ ਦੇ ਦੌਰ ਦੀ ਕੀਤੀ ਹੈ, ਕਿਉਂਕਿ 1984 ਦੇ ਵਿੱਚ ਬਹੁਤ ਕੁਛ ਸਿੱਖ ਕੌਮ ਨੇ ਚੱਲਿਆ, ਤੇ ਉਸ ਤੋਂ ਬਾਅਦ 10 ਸਾਲ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਪੰਜਾਬ ਹੀ ਜਾਣਦਾ, ਕਿਉਂਕਿ ਪੰਜਾਬ ਸੰਘਰਸ਼ ਦੇ ਰਾਹ 'ਤੇ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਗੇ ਚੱਲ ਕੇ ਹੋਰ ਤਸਵੀਰਾਂ ਤੁਹਾਨੂੰ 1984 ਦੇ ਨਾਲ ਸੰਬੰਧਿਤ ਦਿਖਾਵਾਂਗੇ। ਜੂਨ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਂਦੀ ਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਨੇ ਸੰਘਰਸ਼ ਭੋਗਿਆ, ਪੰਜਾਬ ਨੇ ਸੰਘਰਸ਼ ਕੀਤਾ, ਤਾਂ ਸੰਤਾਪ ਭੋਗਿਆ ਪੰਜਾਬ ਨੇ, ਤਾਂ ਉਸ ਨੂੰ ਲੈ ਕੇ ਅੱਜ ਤੁਹਾਡੇ ਸਨਮੁਖ ਹੋਵਾਂਗੇ। ਅੰਦਰ ਦੀਆਂ ਜੋ ਤਸਵੀਰਾਂ ਨੇ, ਜੋ ਪੁਰਾਤਨ ਨਿਸ਼ਾਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੀ ਹਿੱਸੇ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ ਭਾਰਤੀ ਹਕੂਮਤ ਦੇ ਵੱਲੋਂ ਟੈਂਕ ਦਾਖਲ ਕੀਤੇ ਜਾਂਦੇ ਨੇ। ਤਾਂ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਜੋ ਸੰਤਾਪ ਪੰਜਾਬ ਨੇ ਹੰਢਾਇਆ, ਜੋ
ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਅਸੀਂ ਕਾਫੀ ਜਿਹੜੀ ਕਿ ਅੰਦਰ ਦੀਆਂ ਨਿਸ਼ਾਨੀਆਂ ਨੇ ਜੋ ਹਲੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ ਤਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੰਦਰ ਜਾ ਕੇ